ਸਿੱਖਾਂ ਨੂੰ ਨੰਬਰ 1 ਪ੍ਰੋਬਲਮ ਅਮਰੀਕਾ 'ਚ ਕੀ ਸਾਰੀ ਦੁਨੀਆ 'ਚ ਕੀ ਹੈ, ਆਹ ਕੇਸਾਂ ਦੀ ਜਿਹੜਾ ਸਾਡਾ ਭੇਸ ਹੈ ਇਹਦੀ ਨੰਬਰ 1 ਇਸ਼ੂ ਹੈ, ਜਿਹਦੇ ਕਰਕੇ ਸਾਨੂੰ ਜੌਬਸ ਨਹੀਂ ਮਿਲਦੀਆਂ, ਸਾਡੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਬੱਚਿਆਂ ਦਾ ਧੱਕਾ ਹੁੰਦਾ, ਇਟਸ ਕਨਸਟੈਂਟ। ਤੁਸੀਂ ਵੇਖ ਲਓ ਮੈਜੋਰਿਟੀ ਸਿੱਖ ਕੀ ਕਰ ਰਹੇ ਨੇ, ਸੈਲਫ ਇੰਪਲੋਇਡ। ਹੁਣ ਤੁਸੀਂ ਵੇਖੋ ਜੇ ਸਾਰੇ ਕੇਸਧਾਰੀ ਬੱਚੇ ਇਨਕਲੂਡਿੰਗ ਕੁੜੀਆਂ ਉਹਦੇ ਫੌਜ 'ਚ ਭਰਤੀ ਹੋਣ ਲੱਗ ਜਾਣ ਇਨ ਲਾਰਜ ਨੰਬਰਸ, ਇਰਰਿਸਪੈਕਟਿਵ ਆਫ ਦ ਇਸ਼ੂ ਜਿਹੜੀ ਸਾਨੂੰ ਫੇਸ ਕਰਨੀ ਪੈਂਦੀ ਹੈ, ਈਵਨ ਫੌਜ ਦੇ ਵਿੱਚ ਜੇ ਡਿਸਕ੍ਰਿਮੀਨੇਸ਼ਨ ਹੈਗੀ ਹੈ ਡਿਫਰੈਂਟ ਟਾਈਪ, ਪਰ ਜੇ ਮਾਸ ਨੰਬਰ ਚਲੇ ਜਾਣ ਤੁਸੀਂ ਸੋਚੋ ਵੀ ਸਿੱਖੀ ਦਾ ਦਾਇਰਾ ਕਿੰਨਾ ਵੱਧ ਜਾਊਗਾ। ਜੇ ਤੁਸੀਂ ਪੱਗ ਬੰਨੀ ਹੋਈ ਹੈ ਕਿ ਤੁਸੀਂ ਇਸ ਕੰਟਰੀ ਵਾਸਤੇ ਇੱਕ ਦਿਨ ਵੀ ਤੁਸੀਂ ਕੰਮ ਕਰਕੇ ਆਏ ਹੋ, ਟੂ ਯੂ ਬਿਕਮ ਐਬਸੋਲੂਟਲੀ ਇਨ ਅ ਡਿਫਰੈਂਟ ਸਫੀਅਰ ਤੁਸੀਂ ਪਹੁੰਚ ਜਾਂਦੇ ਹੋ ਕਿ ਤੁਹਾਡੇ ਨਾਲ ਜਿਹੜੀ ਬੁਲਿੰਗ ਹੈ, ਜਿਹੜੀ ਸੜਕਾਂ ਦੇ ਉੱਤੇ ਇੱਧਰ ਧੱਕਾਸ਼ਾਹੀ ਮਾਈਨਰ ਜਿੱਦਾਂ ਵੀ ਹੈਗੀ ਹੈ, ਉਹ ਬਹੁਤ ਜ਼ਿਆਦਾ ਘੱਟ ਸਕਦੀ ਹੈ। ਕਿ ਉਹਦੇ ਦੂਜੇ ਪੱਖ ਸਿੱਖਾਂ ਬਾਰੇ ਪਤਾ ਲੱਗ ਜਾਏ ਸਾਰੀ ਦੁਨੀਆ ਨੂੰ, ਯਾਰ ਇਹਦੇ ਬੰਦੇ ਕਮਾਲ ਦੇ ਨੇ। ਅਹਿਮ ਗੱਲ ਜਿਹੜੀ ਹੈ ਡਿਸਕਸ਼ਨਾਂ ਦੇ ਉੱਤੇ ਗੱਲ ਕਰਨ ਦੀ ਬੜੀ ਲੋੜ ਹੈ, ਜਿਹਦੇ ਉੱਤੇ ਸਾਡੇ ਬੰਦੇ ਗੱਲ ਨਹੀਂ ਕਰ ਰਹੇ। ਉਹ ਪਾਣੀ ਫੇਰਦੇ ਨੇ, ਕਹਿੰਦੇ ਜੋ ਕੰਮ ਚਲਾਈ ਜਾਓ, ਇੱਦਾਂ ਕੰਮ ਨਹੀਂ ਹੁੰਦਾ। ਅੱਛਾ, ਹਰ ਸ਼ਹਿਰ ਦੇ ਵਿੱਚ ਜਾਂ ਹਰ ਸਟੇਟ ਦੇ ਵਿੱਚ ਕਿਰਪਾਨ ਦੀ ਜਿਹੜੀ ਲੈਂਥ ਹੈ ਉਹ ਵੇਰੀ ਕਰਦੀ ਹੈ। ਜੇ ਈਸਟ ਕੋਸਟ ਦੇ ਸਟੇਟ ਆਫ ਨਿਊ ਜਰਸੀ ਇੱਥੇ 2.5 ਇੰਚ ਹੈ ਕੱਲਾ ਬਲੇਡ, ਕਿਤੇ ਬਲੇਡ ਲੰਬਾ ਹੈ, ਕਿਤੇ ਉਸ ਤੋਂ ਵੀ ਛੋਟਾ ਹੈ। ਸੈਕਰਾਮੈਂਟੋ ਦੇਖਿਆ ਸੀ ਆਈ ਥਿੰਕ 8 ਕੇ 10 ਇੰਚ ਤੱਕ ਅਲਾਉਡ ਆ। ਰਾਈਟ, ਸੋ ਹਰ ਸਟੇਟ 'ਚ ਵੱਖਰਾ ਹੈ। ਇਹਦਾ ਮਤਲਬ ਇੱਕ ਸਿੱਖ ਟਰੈਵਲ ਕਰ ਰਿਹਾ ਬਾਈ ਰੋਡ, ਤੇ ਜੇ ਹਰ ਸਟੇਟ 'ਚ ਰੋਕਿਆ ਜਾ ਰਿਹਾ ਤੇ ਉਹਦੇ ਲਾਜ਼ ਵੱਖਰੇ ਅਪਲਾਈ ਕਰ ਰਹੇ ਨੇ। ਮਤਲਬ ਕਿੰਨੀ ਤੰਗੀ ਹੋ ਕਿੰਨੀ ਹੁੰਦੀ ਬੰਦੇ ਨੂੰ। ਮੈਨੂੰ 4 ਸਾਲ ਪਹਿਲਾਂ ਮੌਕਾ ਮਿਲਿਆ ਇਸ ਨੌਜਵਾਨ ਨੂੰ ਮਿਲਣ ਦਾ, ਮਿਲਿਆ, ਬੜਾ ਚੰਗਾ ਲੱਗਾ ਵੀ ਗੁਰਸਿੱਖ ਮੁੰਡਾ, ਉਹਨਾਂ ਪਿਤਾ ਜੀ ਬੜੇ ਚੰਗੇ ਇਨਸਾਨ ਨੇ। ਕਿ ਜਿਹੜੀਆਂ ਫੌਜੀਆਂ ਅਕੈਡਮੀਜ਼ ਨੇ ਅਮਰੀਕਾ ਦੀਆਂ, ਉਹ 3, ਇੱਕ ਹੈਗੀ ਮਿਲਟਰੀ ਅਕੈਡਮੀ, ਇੱਕ ਹੈਗੀ ਆ ਜਿਹੜੀ ਆਰਮੀ ਦੀ, ਇੱਕ ਹੈਗੀ 에ਅਰਫੋਰਸ ਅਕੈਡਮੀ, ਤੇ ਤੀਜੀ ਹੈਗੀ ਹੈ ਨੇਵੀ ਅਕੈਡਮੀ। 2 ਹੋਰ ਨੇ, ਚੌਥੀ ਤੇ 5ਵੀਂ ਹੈਗੀ ਮਰਚੈਂਟ ਮਰੀਨਸ ਤੇ US ਕੋਸਟ ਗਾਰਡ। ਉਹ ਥੋੜ੍ਹੇ ਘੱਟ ਲੋਕੀ ਜਾਣਦੇ ਨੇ, ਲੇਕਿਨ ਇਹ ਜਿਹੜੀਆਂ ਟੌਪ ਦੀਆਂ 3 ਨੇ ਅਕੈਡਮੀਜ਼, ਇਹਨਾਂ ਨੂੰ ਹਾਰਵਰਡ, ਯੇਲ, ਯੂਨੀਵਰਸਿਟੀ ਪੈਂਸਿਲਵੇਨੀਆ, ਬਰਾਊਨ ਵਗੈਰਾ ਇਸ ਲੈਵਲ ਦੀ ਸਮਝੀ ਜਾਂਦੀ ਹੈ, ਕਿਉਂਕਿ ਉਹਨਾਂ ਦੇ ਜਿਹੜੇ ਉੱਥੇ ਪੜ੍ਹਾਈ ਹੈ ਉਹ ਤੇ ਹੈ ਹੀ ਹੈ ਉਸ ਟੌਪ ਦੀ, ਲੇਕਿਨ ਉਹਨਾਂ 'ਚ ਕੁਝ ਹੋਰ ਹੈਗਾ ਜਿਹੜਾ ਕਿਤੇ ਨਹੀਂ ਹੈਗਾ। ਉਹ ਹੈਗੇ ਲੀਡਰਸ਼ਿਪ ਸਕਿੱਲਸ ਜਿਹੜੀਆਂ ਸਿਖਾਈਆਂ ਜਾਂਦੀਆਂ। ਫਿਰ 에ਅਰ ਫੋਰਸ ਦਾ ਇਹਦਾ ਆਪਣਾ ਵਿਚਾਰ ਸੀਗਾ ਵੀ ਉਹ 에ਅਰ ਫੋਰਸ ਜਾਣਾ ਚਾਹੁੰਦਾ, ਜਾਂ ਤੁਸੀਂ ਸੋਚਿਆ ਵੀ ਇਹ 에ਅਰ ਫੋਰਸ ਦੇ ਲਈ ਬੈਸਟ? ਨਹੀਂ, ਜੇ ਉਹਦਾ ਆਪਣਾ ਵਿਚਾਰ ਹੈ। ਮੈਂ ਤੇ ਉਹਨੂੰ ਜਨਰਲੀ ਜਿਹੜਾ ਹੈਗਾ ਉਹਨੂੰ ਗਾਈਡੈਂਸ ਦਿੱਤੀ ਹੈ ਕਿ ਵੀ ਤਿੰਨੋਂ ਪੰਜੋਂ ਅਵੇਲੇਬਲ ਨੇ ਐਕਚੁਅਲੀ। ਸੋ ਹੁਣ 에ਅਰ ਫੋਰਸ ਦੇ ਵਿੱਚ ਨੈਸੈਸਰੀ ਡਜ਼ ਨਾਟ ਮੀਨ ਕਿ ਜਿਹੜਾ ਬੱਚਾ ਹੈ, ਜਿਹੜਾ ਨੌਜਵਾਨ ਜਾ ਰਿਹਾ, ਮੁੰਡਾ ਕੁੜੀ 에ਅਰ ਫੋਰਸ ਜਾ ਰਿਹਾ, ਆਪਣੇ ਆਮ ਬੰਦਿਆਂ ਦੇ ਦਿਮਾਗ 'ਚ ਵੀ ਆਟੋਮੈਟਿਕ ਪਾਇਲਟ ਬਣ ਰਿਹਾ। ਇੱਦਾਂ ਪਾਇਲਟ ਨਹੀਂ ਬਣਦੇ। 에ਅਰ ਫੋਰਸ ਦੇ ਵਿੱਚ, ਜਿਹੜੀ US 에ਅਰ ਫੋਰਸ ਦੇ ਵਿੱਚ 15% ਬੱਚੇ ਹੀ ਪਾਇਲਟ ਬਣਦੇ, ਜਿਹੜੇ ਪਾਇਲਟ ਕਰਨ ਦੇ ਲਾਇਕ ਹੋਣ, ਕਾਬਿਲ ਹੋਣ, ਠੀਕ ਹੋਣ, ਕਈ ਕੁਛ ਹੋਰ ਚੈੱਕ ਕਰਦੇ ਨੇ, ਉਹੀ ਜਾਂਦੇ ਨੇ। ਬਾਕੀ ਜਿਹੜਾ 85% ਹੈ ਉਹ ਗਰਾਊਂਡ 'ਤੇ ਰਹਿੰਦੇ ਨੇ। ਲੱਗੇ ਨੇ ਸਿਰਫ 15%। ਹੁਣ ਤੱਕ ਚਿਰਾਗਵੀਰ ਸਿੰਘ ਵਾਂਗੂ ਤੁਸੀਂ ਹੋਰ ਕਿੰਨੇ ਕੁ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਮੈਂਟਰ ਕਰ ਚੁੱਕੇ ਹੋ? ਦੇਖੋ ਜੀ, ਇਸ ਬੱਚੇ ਨੂੰ ਕਰਦੇ 4 ਸਾਲ ਹੋ ਗਏ ਨੇ, ਤੇ ਮੈਂ ਤਾਂ ਬੜੇ ਸਾਲਾਂ ਤੋਂ ਲੱਗਾ ਹੋਇਆ। ਸਾਰੇ ਬਣੇ ਗੁਰਦੁਆਰੇ ਜਾਈਦਾ ਅਕ੍ਰੋਸ ਦ ਕੰਟਰੀ, ਤੇ ਮੈਂ ਬੋਲਦਾ ਵੀ ਹੈ। ਮੈਂ ਉਹਨਾਂ ਨੂੰ ਇੰਪ੍ਰੈਸ ਅਪਨ ਦੈਮ ਕਿ ਤੁਸੀਂ ਜ਼ਰੂਰ ਆਪਣੇ ਬੱਚੇ ਇਸ ਪਾਸੇ ਪਾਓ। ਹਰ ਇੱਕ ਬੱਚੇ ਨੂੰ ਹਰ ਇੱਕ ਟ੍ਰੇਨ ਕਰਦੇ ਨੂੰ 4 ਸਾਲ ਲੱਗ ਜਾਂਦੇ ਨੇ। ਅੱਛਾ, ਉਸ ਤੋਂ ਬਾਅਦ ਉਹਨੇ 5 ਸਾਲ ਸਰਵ ਕਰਨਾ, ਤੇ ਉਸ ਤੋਂ ਬਾਅਦ 5 ਸਾਲ ਤੁਹਾਨੂੰ ਮਿਨੀਮਮ ਸਰਵ ਕਰਨਾ ਪੈਂਦਾ ਐਜ਼ ਅ ਆਫਿਸਰ। ਜੇ ਕੰਟਰੈਕਟ ਰੀਨਿਊ ਕਰਨਾ ਤੁਸੀਂ ਕਰ ਸਕਦੇ ਹੋ, ਨਹੀਂ ਤੇ ਯੂ ਕੈਨ ਲੀਵ। ਵੀ ਕੀ ਜਿਹੜਾ ਉਹਨੂੰ ਕਰਨਾ ਪਿਆ ਵੀ ਕੇਸਾਂ ਸਮੇਤ ਇੱਕ ਜਿਹੜਾ ਸਿੱਖ ਆ ਉਹ ਅਕੈਡਮੀ ਦੇ ਵਿੱਚ ਦਾਖਲਾ ਲੈਣ 'ਚ ਕਾਮਯਾਬ? ਇਸ਼ੂ ਆ ਰਹੇ ਨੇ ਸਾਰੇ ਸਿੱਖਾਂ ਨੂੰ, ਜਿਹਦੇ ਕਰਕੇ ਘੱਟ ਜਣੇ ਜਾ ਰਹੇ ਨੇ। ਇਸ਼ੂ ਤਾਂ ਪਹਿਲਾਂ ਵੀ ਸੀ, ਤੇ ਹੁਣ ਜਿਹੜੀ ਕਰੰਟ ਐਡਮਿਨਿਸਟ੍ਰੇਸ਼ਨ ਦੇ ਕਰਕੇ ਇਸ਼ੂ ਹੋਰ ਵੀ ਜ਼ਿਆਦਾ ਤੰਗ ਹੋ ਗਿਆ। ਸੋ ਨੌਜਵਾਨ ਨੂੰ, ਜਿਹੜਾ ਚਿਰਾਗਵੀਰ ਹੈਗਾ ਤੇ ਉਹਦੇ ਮਾਤਾ ਪਿਤਾ ਨੂੰ, ਇਹ ਸਾਰੀ ਗੱਲ ਬਾਰ-ਬਾਰ ਅਸੀਂ ਡਿਸਕਸ਼ਨਸ ਆਪਸ 'ਚ ਕੀਤੀਆਂ ਕਿ ਇਹ ਸਾਨੂੰ ਤੈਅ ਕਰਨਾ ਪੈਣਾ, ਦੇਰ ਇਜ਼ ਅ ਪੋਸੀਬਿਲਿਟੀ ਕਿ ਇਹ ਪਾਸ ਨਾ ਹੋਵੇ। ਪੈਂਟਾਗਨ ਰੀਚਡ ਆਊਟ ਟੂ ਦ ਅਮਰੀਕਨ ਸਿੱਖ ਕਾਉਂਸਲ ਇਨ 2007, ਨਵੰਬਰ-ਦਸੰਬਰ ਦੀ ਗੱਲ ਹੈ, ਤੇ 12-13 ਮਹੀਨੇ ਲਗਾਤਾਰ ਗੁਪਤ ਗੱਲਾਂ ਹੋਈਆਂ। ਸਾਡੇ ਤੋਂ ਸਾਈਨ ਕਰਾਇਆ ਉਹਨਾਂ ਨੇ ਕਿ ਤੁਸੀਂ ਗੱਲ ਬਾਹਰ ਨਹੀਂ ਕੱਢੋਗੇ। ਉਹਨਾਂ ਦੇ ਮੇਜਰ, ਕਰਨਲ ਤੇ ਬ੍ਰਿਗੇਡੀਅਰ ਰੈਂਕ ਦੇ ਜਿਹੜੇ 1 ਸਟਾਰ ਜਨਰਲ ਹੁੰਦੇ ਨੇ, ਉਹਨਾਂ ਨਾਲ 12-13 ਮਹੀਨੇ ਗੁਪਤ ਗੱਲਾਂ ਵਾਸ਼ਿੰਗਟਨ 'ਚ ਹੋਈਆਂ ਫੋਨ ਦੇ। ਉਸ ਵੇਲੇ ਤੁਹਾਡੀਆਂ ਵੀਡੀਓ ਫੋਨ ਕਾਨਫਰੰਸ ਕਾਲ ਨਹੀਂ ਸੀ ਹੁੰਦੀਆਂ, 2008 ਦੀ ਗੱਲ ਕਰ ਰਿਹਾ ਮੈਂ। ਇਸ ਤੋਂ ਪਹਿਲਾਂ ਵੀ ਹੈਗਾ, ਜਿਹੜੀ ਤੁਸੀਂ ਐਪਲੀਕੇਸ਼ਨ ਦਿੰਦੇ ਹੋ ਉਹਦੇ ਵਿੱਚ ਮਿਨੀਮਮ 1 ਚਿੱਠੀ ਚਾਹੀਦੀ ਹੈ। ਕਈ ਬੰਦੇ 2-2 ਚਿੱਠੀਆਂ ਵੀ ਲੈ ਲੈਂਦੇ ਨੇ। ਇੱਕ ਕਾਂਗਰਸਮੈਨ ਤੋਂ, ਇੱਕ ਸੈਨੇਟਰ ਤੋਂ ਚਿੱਠੀ ਤੁਹਾਨੂੰ ਚਾਹੀਦੀ ਹੈ ਕਿ ਤੁਸੀਂ ਖਾਸ ਹੋ ਤੇ ਤੁਸੀਂ ਬੜੇ ਅਹਿਮ ਨੌਜਵਾਨ ਹੋ। ਤੇ ਉਹ ਵੀ ਤੁਹਾਨੂੰ ਇੱਦਾਂ ਨਹੀਂ ਕਿ ਤੁਸੀਂ ਕਾਂਗਰਸਮੈਨ ਕੋਲ ਚਲੇ ਗਏ ਤੁਹਾਨੂੰ ਚਿੱਠੀ ਮਿਲ ਜਾਣੀ ਹੈ। ਉੱਥੇ ਇੰਟਰਵਿਊ ਹੁੰਦਾ,
ਤੁਹਾਡਾ ਉੱਥੇ 200 ਬੱਚਾ ਵੇਟ ਕਰ ਰਿਹਾ ਤੇ ਤੁਹਾਨੂੰ ਵੱਧ ਤੋਂ ਵੱਧ 10 ਚਿੱਠੀਆਂ ਮਿਲਣੀਆਂ ਨੇ। ਸੋ ਮਤਲਬ 190 ਬੱਚੇ ਜਿਹੜਾ ਹੈ ਉਹ ਬਿਨਾਂ ਚਿੱਠੀਆਂ ਦੇ ਵਾਕ ਅਵੇ, ਦੈਨ ਦੇ ਹੈਵ ਟੂ ਟਰਾਈ ਅਗੇਨ। ਸੋ ਇਹ ਜਿਹੜੀ ਬੱਚਿਆਂ ਦੇ ਜਿਹੜੇ 4 ਸਾਲ ਜਦੋਂ ਕਾਲਜ ਮੁੱਕ ਜਾਂਦਾ, ਬਾਈ ਦ ਵੇ ਕਾਲਜ ਤੁਹਾਡਾ ਫ੍ਰੀ ਹੈ ਨੰਬਰ 1, ਉੱਤੋਂ ਤੁਹਾਨੂੰ $900 ਤੋਂ $1000 ਤੁਹਾਨੂੰ ਮਹੀਨੇ ਦਾ ਸਟਾਈਪੈਂਡ ਮਿਲਦਾ, ਤੁਹਾਨੂੰ ਤਨਖਾਹ ਮਿਲਦੀ, ਪੜ੍ਹਨ ਵਾਸਤੇ ਤਨਖਾਹ ਮਿਲਦੀ ਤੁਹਾਨੂੰ, ਉਹ ਤੁਹਾਡੀ ਪਾਕਟ ਮਨੀ ਹੈ। ਅੱਛਾ, ਤੇ 4 ਸਾਲ ਮੁੱਕ ਜਾਂਦੇ ਨੇ ਐਂਡ ਵੈਨ ਯੂ ਗ੍ਰੈਜੂਏਟ ਸਕਸੈਸਫੁਲੀ, ਜਦੋਂ ਤੁਸੀਂ ਖਤਮ ਕਰ ਲਿਆ ਤੇ 4 ਸਾਲਾਂ ਬਾਅਦ ਯੂ ਗੈਟ ਤੁਹਾਡਾ ਰੈਂਕ ਸੈਕੰਡ ਲੈਫਟੀਨੈਂਟ ਹੈ। ਠੀਕ ਹੈ ਜੀ। ਸੋ ਸੈਕੰਡ ਲੈਫਟੀਨੈਂਟ ਪਹਿਲਾ ਰੈਂਕ ਹੈ, ਦੈਨ ਯੂ ਬਿਕਮ ਲੈਫਟੀਨੈਂਟ ਐਂਡ ਦੈਨ ਯੂ ਬਿਕਮ ਕੈਪਟਨ। ਸੋ ਉਹ ਜਿਹੜੇ 4-5 ਸਾਲ ਹੈ ਨਾ, ਪਹਿਲੇ 5 ਸਾਲ, ਉਹਦੇ ਵਿੱਚ ਉਮੀਦ ਹੈ ਵੀ ਬੱਚਾ ਸੈਕੰਡ ਲੈਫਟੀਨੈਂਟ ਤੋਂ ਫਸਟ ਲੈਫਟੀਨੈਂਟ ਤੋਂ ਕੈਪਟਨ ਬਣ ਜਾਵੇ। ਬੜੀ ਸਿੰਪਲ ਜੀ ਐਗਜ਼ਾਮਪਲ ਥਾਂ ਤੇ ਅਸੀਂ ਦਿੰਦੇ, ਯਹੂਦੀਆਂ ਨੇ ਕਮਾਲ ਕਰਤੀ। ਵੈਲ, ਯਹੂਦੀਆਂ ਨੇ ਕਮਾਲ ਐਵੇਂ ਨਹੀਂ ਕੀਤੀ, ਉਹਨਾਂ ਨੇ ਇੰਸਟੀਟਿਊਸ਼ਨਸ ਪੜ੍ਹਾਈ ਦੇ ਆਲੇ ਦੁਆਲੇ ਬਿਲਡ ਕੀਤੇ ਹੋਏ ਨੇ 100 ਸਾਲ ਦੇ ਹਿਸਾਬ ਨਾਲ। ਅਮਰੀਕਾ 'ਚ ਉਹਨਾਂ ਦੀਆਂ ਪਤਾ ਨਹੀਂ ਕਿੰਨੀਆਂ ਪੜ੍ਹਾਈ ਦੇ ਆਲੇ ਦੁਆਲੇ ਇੰਸਟੀਟਿਊਸ਼ਨ ਨੇ, ਸਿੱਖਾਂ ਦੀ ਇੱਕ ਵੀ ਇੰਸਟੀਟਿਊਸ਼ਨ ਹੈ ਨਹੀਂ ਪੜ੍ਹਾਈ ਦੇ ਆਲੇ ਦੁਆਲੇ। ਇੱਕ ਜਿਹੜਾ ਡਰ ਹੈਗਾ ਲੋਕਾਂ ਨੂੰ ਕਿ ਵੀ ਸਾਡਾ ਬੱਚਾ ਫੌਜ ਭਰਤੀ ਹੋ ਗਿਆ ਤੇ ਇਹਨੂੰ ਪਤਾ ਨਹੀਂ ਕੁਝ ਹੋ ਜਾਣਾ, ਤੁਹਾਡੇ ਚਾਂਸਸ ਆਫ ਹੈਵਿੰਗ ਕਾਰ ਐਕਸੀਡੈਂਟ 18 ਸਾਲ ਦੇ ਬੱਚੇ ਨੂੰ ਇਜ਼ ਹਾਇਰ ਦੈਨ ਗੈਟਿੰਗ ਕਿਲਡ ਇਨ ਸਮ ਐਕਸ਼ਨ ਵਿਦ ਦੀ ਆਰਮੀ, 에ਅਰ ਫੋਰਸ, ਨੇਵੀ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਨੂੰ ਜੀ ਆਇਆਂ ਨੂੰ। ਸਵਾਗਤ ਹੈ ਪ੍ਰੋਗਰਾਮ ਦਾ ਸਿੱਖ ਐਕਸੀਲੈਂਸ ਸ਼ੋਅ ਦੇ ਵਿੱਚ। ਮੈਂ ਰਾਜਕਨਵੀਰ ਸਿੰਘ। ਅੱਜ ਮੇਰੇ ਨਾਲ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਅਮਰੀਕਨ ਸਿੱਖ ਕੌਂਸਲ ਤੋਂ ਕਵਨੀਤ ਸਿੰਘ ਜੀ ਜੁੜ ਚੁੱਕੇ ਆ। ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਕਵਨੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਜੀ ਜੀ, ਅੱਜ ਜਿਹੜੀ ਕਵਨੀਤ ਸਿੰਘ ਜੀ ਦੇ ਨਾਲ ਆਪਾਂ ਗੱਲਬਾਤ ਕਰਨੀ ਆ, ਕੁਝ ਮਹੀਨੇ ਪਹਿਲਾਂ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਇੱਕ ਬੜੀ ਗੁੱਡ ਨਿਊਜ਼ ਜਿਹੜੀ ਉਹ ਸ਼ੇਅਰ ਕੀਤੀ ਸੀ, ਖਬਰ ਸਾਂਝੀ ਕੀਤੀ ਸੀ ਵੀ ਪਹਿਲਾ ਇੱਕ ਸਿੱਖ ਅਮਰੀਕਨ ਯੂਨਾਈਟਿਡ ਸਟੇਟ 에ਅਰ ਫੋਰਸ ਅਕੈਡਮੀ ਕੋਲੋਰਾਡੋ ਦੇ ਵਿੱਚ ਉਹ ਅਸੈਪਟ ਹੋਇਆ, ਜਿਸ ਦਾ ਨਾਮ ਚਿਰਾਗਵੀਰ ਸਿੰਘ ਆ। ਉਹਦੇ ਬਾਰੇ ਆਪਾਂ ਥੋੜ੍ਹੀ ਗੱਲਬਾਤ ਕਰਾਂਗੇ। ਕਵਨੀਤ ਸਿੰਘ ਹੁਣਾਂ ਨੇ ਉਸ ਨੂੰ ਮੈਂਟੋਰ ਕੀਤਾ, ਉਹ ਉੱਥੇ ਤੱਕ ਉਸ ਨੂੰ ਪਹੁੰਚਾਇਆ। ਉਹਦੇ ਵਿੱਚ ਓਬਵੀਅਸਲੀ ਮੁੰਡੇ 'ਚ ਕੈਪੇਬਿਲਿਟੀ ਸੀ ਕਿ ਤਾਂ ਹੀ ਇੱਥੇ ਤੱਕ ਜਿਹੜਾ ਉਹ ਕਾਮਯਾਬੀ ਉਸ ਨੂੰ ਮਿਲੀ। ਖਾਸ ਕਰਕੇ ਉਹਦਾ ਇਸ ਲਈ ਬੜਾ ਮਾਣ ਵਾਲਾ, ਪ੍ਰਾਊਡ ਵਾਲਾ ਇਸ ਲਈ ਸੀ ਵੀ ਦਸਤਾਰ ਸਮੇਤ, ਕੇਸਾਂ ਸਮੇਤ ਉਸ ਅਕੈਡਮੀ ਦੇ ਵਿੱਚ ਕਿਵੇਂ ਉਹ ਦਾਖਲਾ ਉਸਨੇ ਲਿਆ, ਕੀ ਉਸ ਦਾ ਉਹ ਰਸਤਾ ਸੀਗਾ, ਕਿਹੜੀਆਂ ਮੁਸ਼ਕਿਲਾਂ ਜਾਂ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਕੇ ਇਸ ਤੱਕ ਜਿਹੜਾ ਚਿਰਾਗਵੀਰ ਸਿੰਘ ਪਹੁੰਚਿਆ, ਉਹਦੇ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਕਰਾਂਗੇ। ਤੇ ਕਵਨੀਤ ਸਿੰਘ ਹੁਣਾਂ ਨੇ ਉਹਦੇ ਨਾਲ ਮਿਲ ਕੇ ਕਿਸ ਤਰੀਕੇ ਦੇ ਨਾਲ ਉਹ ਸਾਰੀਆਂ ਜਿਹੜੀਆਂ ਔਕੜਾਂ ਤੇ ਮੁਸ਼ਕਿਲਾਂ ਉਹਨਾਂ ਨੂੰ ਪਾਰ ਕਰਦੇ ਹੋਏ ਉਸ ਨੂੰ ਉਦ ਤੱਕ ਮੁਕਾਮ ਤੱਕ ਪਹੁੰਚਾਇਆ, ਉਹਦੇ ਬਾਰੇ ਚਰਚਾ ਕਰਾਂਗੇ। ਕਵਨੀਤ ਸਿੰਘ ਜੀ, ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਆਪਣੇ ਬਾਰੇ ਸਾਡੇ ਨਾਲ ਸਾਂਝ ਪਾਓ ਤੇ ਅਮਰੀਕਨ ਸਿੱਖ ਕੌਂਸਲ ਦਾ ਇੱਕ ਬਰੀਫ ਓਵਰਵਿਊ ਦੱਸਿਓ ਵੀ ਇਹ ਕੀ ਕਰਦੇ ਨੇ। ਸ਼ੋਰ ਜੀ। ਸੋ ਅਮਰੀਕਨ ਸਿੱਖ ਕੌਂਸਲ ਜੀ ਸੰਸਥਾ ਨੂੰ 30 ਸਾਲ ਹੋ ਗਏ ਨੇ ਤੇ ਇਹ ਸੰਸਥਾ ਸ਼ੁਰੂ ਕੀਤੀ ਸੀ ਅਮਰੀਕਾ ਦੇ ਵਿੱਚ ਖਾਸ ਇੱਕ ਮਕਸਦ ਦੇ ਨਾਲ ਕਿ ਦੁਨੀਆ ਦੇ ਵਿੱਚ ਸਿੱਖ ਇਕੱਠੇ ਕਰਨ ਦਾ ਇੱਕ ਉਪਰਾਲਾ ਸੀ ਕਿ ਪੰਜਾਬ ਤੋਂ ਬਾਹਰ ਜਿੱਥੇ SGPC ਹੈਗੀ ਹੈ, ਬਾਕੀ ਕਿਸੇ ਵੀ ਕੰਟਰੀ ਦੇ ਵਿੱਚ ਸਿੱਖ ਇਕੱਠੇ ਨਹੀਂ ਹੋਣ ਡੇ। ਮੈਂ ਨਾ ਕਿ ਇਕੱਠੇ ਕਰਨ ਦਾ ਇਕੱਲੇ ਬੰਦਿਆਂ ਦਾ ਨਹੀਂ, ਪਰ ਗੁਰਦੁਆਰੇ ਹੈਗੇ ਨੇ ਸਾਡੇ ਜਗ੍ਹਾ ਸਥਾਨ ਜਿਹੜੇ ਹੈਗੇ ਜਿੱਥੇ ਅਸੀਂ ਆਪਣਾ ਪਾਠ ਕਰਦੇ ਹਾਂ, ਅਸੀਂ ਉੱਥੇ ਇਕੱਠੇ ਹੋ ਕੇ ਪੜ੍ਹਦੇ ਹਾਂ, ਸਿੱਖਦੇ ਹਾਂ, ਕਈ ਕੁਝ ਕਰਦੇ ਹਾਂ। ਸੋ ਉਹਨਾਂ ਨੂੰ ਇਕੱਠਿਆਂ ਕਰਨ ਦਾ ਇੱਕ ਉਪਰਾਲਾ ਇੱਥੇ ਅਮਰੀਕਨ ਸਿੱਖ ਕੌਂਸਲ ਦਾ ਕੀਤਾ ਗਿਆ 95 ਦੇ ਵਿੱਚ। ਤੇ ਉਹਦੇ ਨਾਲ ਪਹਿਲਾਂ ਹੌਲੀ ਜਿਹੜੇ ਗੁਰਦੁਆਰੇ ਜੋੜੇ ਕਰਦੇ ਅਗਲੇ ਕਈ ਵਰ੍ਹੇ ਲੱਗ ਗਏ। ਤੇ ਇਹ ਬਹੁਤ ਮੁਸ਼ਕਿਲ ਕੰਮ ਹੈ ਗੁਰਦੁਆਰੇ ਜੋੜਨਾ, ਕਿਉਂਕਿ ਮੈਨੇਜਮੈਂਟਸ ਬਦਲਦੀ ਰਹਿੰਦੀਆਂ ਨੇ ਤੇ ਹਰ ਬੰਦਾ ਸਮਝਦਾ ਸਾਡੇ ਤੇ ਕੰਟਰੋਲ ਕੋਈ ਕੀਤਾ ਜਾਣਾ, ਕੋਈ ਕੰਟਰੋਲ ਨਹੀਂ ਹੈਗਾ। ਇਹ ਜੋੜਨ ਦਾ ਇੱਕ ਤਰੀਕਾ ਹੈ। ਤੇ ਇਸ ਸੰਸਥਾ ਜਿਹੜੀ ਇੱਕੋ ਹੀ ਇਸ ਵੇਲੇ ਅਮਰੀਕਾ 'ਚ ਹੈਗੀ, ਜਿਹੜੀ ਐਕ੍ਰੈਡਿਟਡ ਨੈਸ਼ਨਲ ਐਸੋਸੀਏਸ਼ਨ ਆਫ ਗੁਰਦੁਆਰੇ, ਜਿਹਦੀਆਂ 66 ਗੁਰਦੁਆਰੇ ਨੇ, 66 ਤੇ 10 ਹੋਰ ਸਿੱਖ ਇੰਸਟੀਟਿਊਸ਼ਨਸ ਨੇ। ਸਿੱਖ ਇੰਸਟੀਟਿਊਸ਼ਨਸ ਉਹ ਨੇ ਜਿਹੜੀਆਂ ਨਾਨ ਪ੍ਰੋਫਿਟ ਚੰਗਾ ਕੰਮ ਕਰਦੀਆਂ ਹੋਣ, ਕੋਈ ਬੱਚਿਆਂ ਦੇ ਕੈਂਪ ਹੋ ਸਕਦੇ ਨੇ ਜਾਂ ਕੋਈ ਹੋਰ ਸੇਵਾ ਕਰ ਰਹੇ ਨੇ, ਉਹ ਵੀ 10 ਮੈਂਬਰ ਹੈਗੇ। ਸੋ ਟੋਟਲ ਇਸ ਵੇਲੇ 76 ਮੈਂਬਰਸ ਨੇ। ਇਹ ਲਾਈਫ ਮੈਂਬਰਸ ਨੇ ਤੇ ਇਹਨਾਂ ਦੇ ਇੱਕ ਨੁਮਾਇੰਦਾ ਹੁੰਦਾ। ਉਹ ਨੁਮਾਇੰਦੇ ਤੇ ਫਿਰ ਜਿਹੜਾ ਬੋਰਡ ਹੈ 15 ਮੈਂਬਰ ਦਾ, ਉਹ ਇਕੱਠੇ ਹੋ ਕੇ ਸਾਲ 'ਚ ਮੀਟਿੰਗ ਕਰਦੇ ਨੇ ਇੱਕ ਵਾਰੀ, ਤੇ ਉਹ ਫਿਰ ਡਿਸਾਈਡ ਕਰਦੇ ਵੀ ਅਸੀਂ ਅਗਲੇ ਸਾਲ ਕੀ ਕੰਮ ਕਰਨਾ। ਤੇ ਉਹਦੇ ਵਿੱਚ ਜਿਹੜੇ ਮੇਨ ਕਾਰਜ ਇਹ ਸੀ ਜਿਹੜਾ ਮਹਿਸੂਸ ਕਰਦੇ ਕਾਉਂਸਲ ਵਾਲੇ ਕਿ ਜਿੰਨੇ ਵੀ ਸਾਡੀਆਂ ਇਸ਼ੂਜ਼ ਨੇ, ਰਿਲੀਜੀਅਸ ਇਸ਼ੂਜ਼ ਔਰ ਅਦਰ ਇਸ਼ੂਜ਼, ਉਹਦੇ ਉੱਤੇ
ਇੱਕ ਸਹੀ ਸਟੈਂਡ ਲੈਣਾ ਕਲੈਕਟਿਵਲੀ, ਤਾਂ ਕਿ ਉਹ ਇੱਕ ਇੱਕ ਬੈਂਚਮਾਰਕ ਬਣੇ, ਜਿਹੜੇ ਅਸੀਂ ਸਾਡੇ ਬੰਦੇ ਨਹੀਂ ਕਰ ਰਹੇ। ਹਾਂ, ਹਰ ਇੱਕ ਬੰਦੇ ਇੱਥੇ ਕਈ ਨਾਨ ਪ੍ਰੋਫਿਟਸ ਚੱਲ ਰਹੀਆਂ ਨੇ ਅੱਜ ਅਮਰੀਕਾ 'ਚ, ਪਰ ਲੇਕਿਨ ਉਹ ਆਪਣੀਆਂ ਫੈਮਿਲੀ ਨਾਲ ਨਾਨ ਪ੍ਰੋਫਿਟਸ ਨੇ, ਚੰਗਾ ਕੰਮ ਕਰ ਰਹੀਆਂ ਨੇ, ਲੇਕਿਨ ਉਹ ਕੌਮ ਦੇ ਪੰਥ ਦੇ ਹਵਾਲੇ ਨਹੀਂ ਕਰ ਰਹੇ, ਇਨ ਦ ਸੈਂਸ ਕਿ ਦੇ ਡੋਂਟ ਰਿਪਰੈਜ਼ੈਂਟ ਦ ਪੰਥ। ਅਸੀਂ ਟੈਕਨੀਕਲੀ ਰਿਪਰੈਜ਼ੈਂਟ ਕਰਨ ਦੇ, ਜੇ 76 ਇੰਸਟੀਟਿਊਸ਼ਨ ਤੇ ਗੁਰਦੁਆਰਾ ਰਿਪਰੈਜ਼ੈਂਟ ਕਰਨ ਦੇ, ਤੇ ਇੱਕ ਸਿੱਖਾਂ ਦੀ ਆਵਾਜ਼ ਹੈ ਜਿਹੜੀ ਸਾਰੇ ਕਲੈਕਟਿਵਲੀ ਨੇ ਸਾਨੂੰ ਇਹ ਅਖਤਿਆਰ ਦਿੱਤਾ ਹੈ। ਸੋ ਉਹਦੇ ਵਿੱਚ ਕਈ ਗੱਲਾਂ, ਫਰਜ਼ ਕਰੋ ਪੱਗ ਦਾ ਮਸਲਾ ਹੈ, ਕਿਰਪਾਨ ਦਾ ਮਸਲਾ ਹੈ, ਇਹਦੇ ਉੱਤੇ ਕਿਰਪਾਨ ਦਾ ਮਤਲਬ ਕੀ ਹੈ ਸਹੀ, ਉਹਦਾ ਤੁਹਾਨੂੰ ਮੈਂ ਇੱਕ ਸਿੰਪਲ ਮਿਸਾਲ ਦਿੰਦਾ। ਹੁਣ ਕਿਰਪਾਨ ਹੀ ਹੈ, ਕਿਰਪਾਨ ਗੁਰੂ 10ਵੇਂ ਪਾਤਸ਼ਾਹ ਦੇ ਹਿਸਾਬ ਦੇ ਨਾਲ ਸ਼ਸਤਰ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ, ਤੇ ਸ਼ਸਤਰ ਦਾ ਮੈਨਾ ਵੈਪਨ। ਲੇਕਿਨ ਇੱਥੋਂ ਦੇ ਜਿਹੜੇ ਲਾਜ਼ ਨੇ ਉਹ ਕਹਿੰਦੇ ਨੇ ਜੇ ਵੈਪਨ ਹੈ ਤਾਂ ਤੁਸੀਂ ਲੈ ਕੇ ਨਹੀਂ ਜਾ ਸਕਦੇ। ਸੋ ਉਹਨੂੰ ਅੰਗਰੇਜ਼ੀ ਦੇ ਗੋਲ ਮਟੋਲ ਗੱਲ ਦੇ ਨਾਲ ਵਾੜ ਕੇ ਤੇ ਆਰਟੀਕਲ ਆਫ ਫੇਥ ਨੂੰ ਬਣਾਤਾ ਕੱਲਾ। ਸੋ ਆਰਟੀਕਲ ਆਫ ਫੇਥ ਦੇ ਦੋ ਮਤਲਬ ਨਿਕਲ ਸਕਦੇ ਨੇ, ਵੀ ਤੁਹਾਡਾ ਇੱਕ ਸਹੀ ਮੈਣਾ ਵੀ ਹੈਗਾ, ਦੂਜੇ ਪਾਸੇ ਇੱਕ ਜਨੂ ਬਣ ਗਿਆ। ਕਿਰਪਾਨ ਤੇ ਜਨੂ ਹੈ ਨਹੀਂ, ਲੇਕਿਨ ਜਦੋਂ ਆਰਟੀਕਲ ਆਫ ਫੇਥ ਕਹਿੰਦੇ ਉਹ ਸਿੰਬਲ ਬਣ ਜਾਂਦਾ। ਜੇ ਸਿੰਬਲ ਬਣ ਗਿਆ ਤੇ ਮਤਲਬ ਹੈ ਤੁਸੀਂ ਉੱਤੇ ਪਾਣੀ ਫੇਰਤਾ ਉਸ ਗੱਲ ਦੇ ਉੱਤੇ। ਉਹਦੇ ਥੱਲੇ ਕਈ ਸੰਸਥਾਵਾਂ ਨੇ ਇਸ ਢੰਗ ਨਾਲ ਕਿਰਪਾਨ ਨੂੰ ਫਿੱਟ ਕਰਤਾ। ਹੁਣ ਉਹ ਗੱਲ ਸਹੀ ਹੈ ਗਲਤ ਹੈ, ਇਹ ਬੜੀ ਲੰਬੀ ਡਿਸਕਸ਼ਨ ਹੈ, ਬਟ ਇਹੋ ਜਿਹੇ ਇਸ਼ੂਜ਼ ਦੇ ਉੱਤੇ ਅਮਰੀਕਨ ਸਿੱਖ ਕਾਉਂਸਲ ਦਾ ਕਲੈਕਟਿਵ ਵਿਊ ਕੀ ਹੈ ਸਾਰੇ ਗੁਰਦੁਆਰਿਆਂ ਦਾ, ਇਹ ਅਹਿਮ ਗੱਲ ਜਿਹੜੀ ਹੈ ਡਿਸਕਸ਼ਨਾਂ ਦੇ ਉੱਤੇ ਗੱਲ ਕਰਨ ਦੀ ਬੜੀ ਲੋੜ ਹੈ, ਜਿਹਦੇ ਉੱਤੇ ਸਾਡੇ ਬੰਦੇ ਗੱਲ ਨਹੀਂ ਕਰ ਰਹੇ। ਉਹ ਪਾਣੀ ਫੇਰਦੇ ਨੇ, ਕਹਿੰਦੇ ਕੰਮ ਚਲਾਈ ਜਾਓ, ਏਦਾਂ ਕੰਮ ਨਹੀਂ ਹੁੰਦਾ। ਬਹੁਤ ਅਹਿਮ ਗੱਲਾਂ ਜਿਹੜੀਆਂ ਨੇ ਉਹਦੇ ਉੱਤੇ ਤੁਹਾਨੂੰ ਸੋਚ ਵਿਚਾਰ ਕਰਕੇ ਸਾਰਿਆਂ ਨੂੰ ਆਪਣਾ ਦਿਮਾਗ ਵਰਤਣਾ ਪੈਣਾ, ਤਾਂ ਕਿ ਇੱਕ ਤੈਅ ਲਾਈਨ ਵੱਜੀ ਜਾਵੇ, ਆ ਅਸਲੀ ਗੱਲ। ਉਹਦੇ ਉੱਤੇ ਫਿਰ ਤੁਸੀਂ ਉੱਤੇ ਲੜੋ, ਤੁਸੀਂ ਉੱਤੇ ਆਪਣੇ ਆਪ ਨੂੰ ਡਿਫੈਂਡ ਕਰਨ ਵਾਸਤੇ ਕਨਸਟੀਟਿਊਸ਼ਨਲੀ, ਜਾਂ ਤੁਸੀਂ ਆਪਣੇ ਰਾਈਟਸ ਜਿਹੜੀਆਂ ਹੱਕਾਂ ਲੈਣੀਆਂ ਅਮਰੀਕਾ 'ਚ, ਉਹਦੇ ਵਾਸਤੇ ਤੁਹਾਨੂੰ ਜੰਗ ਲੜਨੀ ਪੈਣੀ ਹੈ। ਇਹ ਕਈ ਸ਼ਾਰਟਕਟ ਨਹੀਂ ਹੈਗੇ, ਲੰਬੀਆਂ ਤੁਹਾਨੂੰ ਇਹ ਕੰਮ ਕਰਨੇ ਪੈਣੇ ਨੇ। ਸੋ ਇਹ ਇੱਕ ਗੱਲ ਹੋ ਗਈ ਜਿਹਦੇ ਮੇਨ ਤੇ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਪਰ ਉਹਦੇ ਨਾਲ ਅਸੀਂ ਕਈ ਹੋਰ ਕਾਰਜ ਜੋੜੇ ਹੋਏ ਨੇ। ਫੋਰ ਐਗਜ਼ਾਮਪਲ ਐਜੂਕੇਟਰਸ, ਜਿਹੜੇ ਲੋਕਾਂ ਨੂੰ, ਟੀਚਰਸ ਨੂੰ ਪੜ੍ਹਾ ਰਹੇ ਨੇ, ਟ੍ਰੇਨ ਕਰ ਰਹੇ। ਹੁਣ ਤੱਕ 2,90,000 ਟੀਚਰਾਂ ਨੂੰ ਪੜ੍ਹਾ ਚੁੱਕੇ ਹੈ ਪਿਛਲੇ 10 ਸਾਲਾਂ 'ਚ। ਫਿਰ ਬੁਲਿੰਗ ਪ੍ਰੀਵੈਂਸ਼ਨ, ਬੱਚਿਆਂ ਨੂੰ ਧੱਕਾਸ਼ਾਹੀ ਹੁੰਦੀ ਹੈ, ਉਹਦੇ ਆਲੇ ਦੁਆਲੇ ਕਿਤਾਬ ਹੈ, ਬੜੀ ਕੰਪਰੀਹੈਂਸਿਵ ਕਿਤਾਬ ਜਿਹੜੀ ਸਕੂਲਾਂ 'ਚ ਸ਼ਾਮਿਲ ਹੋ ਗਈ ਹੈ, ਉਹ 'ਤੇ ਟ੍ਰੇਨਿੰਗ ਹੋ ਰਹੀ ਹੈ ਆਪਣੇ ਟੀਚਰਾਂ ਦੀ ਤੇ ਸਪੈਸ਼ਲਿਸਟ ਦੀ। ਫਿਰ ਸਕਾਊਟਿੰਗ ਦਾ ਕੰਮ ਹੋ ਰਿਹਾ, 2 ਲੱਖ ਤੋਂ ਉੱਤੇ ਸਕਾਊਟਿੰਗ ਬੱਚਿਆਂ ਨਾਲ ਰੂਬਰੂ ਕਰ ਚੁੱਕੇ ਹੈ। ਬੱਚਿਆਂ ਨੂੰ ਅਸੀਂ ਵਾਰਡ ਰਹੇ ਵਿੱਚ ਸਕਾਊਟਿੰਗ ਅਕ੍ਰਾਸ ਅਮਰੀਕਾ, ਤਾਂ ਕਿ ਉਹ ਸਹੂਲਤਾਂ ਕਈ ਚੰਗੀਆਂ ਚੀਜ਼ਾਂ ਸਿੱਖਣ। ਫਿਰ ਜੈਨੋਸਾਈਡ ਦਾ ਕੰਮ ਹੋ ਰਿਹਾ, 40 ਸਾਲ ਤੇ ਮੈਨੂੰ ਹੋ ਗਏ ਲੱਗੇ ਨੂੰ ਜੈਨੋਸਾਈਡ ਦੇ ਉੱਤੇ, ਤੇ ਉਹਦੇ ਕਈ ਕਾਰਜ ਹੋਏ ਨੇ ਜਿਹੜੇ ਕਦੀ ਉਹੋ ਜਿਹੇ ਕਾਰਜ ਕਿਤੇ ਨਹੀਂ ਹੋਏ। ਡਿਟੇਲਸ ਆਪਾਂ ਬਾਅਦ 'ਚ ਗੱਲ ਕਰ ਸਕਦੇ ਹਾਂ। ਕਿਤਾਬਾਂ ਅਸੀਂ ਲਿਖਣ ਦੇ, ਇੱਕ ਕਿਤਾਬ ਇੱਥੇ ਲੋਕਲ ਨਿਊ ਜਰਸੀ ਯੂਨੀਵਰਸਿਟੀ ਸ਼ਾਮਿਲ ਹੋ ਚੁੱਕੀ ਹੈ, ਇੱਕ ਕਿਤਾਬ ਜਿਹੜੀ ਹੈਗੀ ਕੋਈ 43 ਸਕੂਲਾਂ 'ਚ ਸ਼ਾਮਿਲ ਹੋ ਗਈ ਹੈ, ਜਿਹੜੀ ਬੁਲਿੰਗ ਦੀ ਬੁੱਕ ਹੈ। ਤੇ ਫਿਰ ਸਾਡੇ ਸਕਾਲਰਸ਼ਿਪਸ ਨੇ, ਇੱਕ ਹੈਗੀ ਹੈ ਆਈਵੀ ਲੀਗ ਸਕਾਲਰਸ਼ਿਪ, ਜਿਹੜੀ ਬੱਚਿਆਂ ਨੂੰ ਲੀਡਰਸ਼ਿਪ ਸਕਿੱਲ ਸਿਖਾਉਂਦੀ ਹੈ। ਦੂਜੀ US 에ਅਰ ਫੋਰਸ ਦੀ ਹੈਗੀ ਹੈ, ਜਿਹੜੀ ਬੱਚਿਆਂ ਨੂੰ ਫਲਾਈਂਗ ਸਿਖਾਉਂਦੀ ਹੈ ਤੇ ਲੀਡਰਸ਼ਿਪ ਸਿਖਾਉਂਦੀ ਹੈ। ਬੱਚਿਆਂ ਦੇ ਕੈਂਪ ਨੇ, ਸਮਰ ਕੈਂਪ ਅਸੀਂ ਹੁਣੇ ਮੁਕਾ ਕੇ ਆਏ, 8 ਦਿਨ ਦਾ ਕੈਂਪ, ਤੇ 35 ਸਾਲ ਹੋ ਗਏ ਨੇ। ਸੋ ਇਹੋ ਜਿਹੇ ਹੋਰ ਬੜੇ ਕਾਰਜ ਨੇ, ਮੈਂ ਤੁਹਾਨੂੰ ਮੋਟੇ-ਮੋਟੇ ਕਾਰਜ ਦੱਸ ਰਿਹਾ, ਸਾਰਾ ਕੰਮ ਇਸ ਕਾਉਂਸਲ ਦੀ ਅੰਬਰੇਲਾ ਥੱਲੇ ਹੋ ਰਿਹਾ ਜੀ। ਬਿਫੋਰ ਆਪਾਂ ਜਿਹੜੇ ਚਿਰਾਗਵੀਰ ਸਿੰਘ ਵੱਲ ਨੂੰ ਵਧੀਏ, ਮੇਰਾ ਥੋੜ੍ਹੇ ਜਿਹੇ ਹੁਣ ਕਿਉਰਿਓਸਿਟੀ ਇਸ ਚੀਜ਼ ਨੂੰ ਲੈ ਕੇ ਜਾਗੀ, ਤੁਹਾਡੇ ਹਿਸਾਬ ਦੇ ਨਾਲ ਕੀ ਫਿਰ ਸਹੀ ਰਸਤਾ ਹੋਣਾ ਚਾਹੀਦਾ ਜਿਹੜਾ ਕਿਰਪਾਨ ਨੂੰ ਜਿਹੜਾ ਉਹ ਲੈ ਕੇ, ਜੇ ਆਰਟੀਕਲ ਆਫ ਫੇਥ ਜਿੱਦਾਂ ਤੁਸੀਂ ਕਹਿੰਦੇ ਵੀ ਇੱਕ ਜਨੇਊ ਬਣਾਉਣ ਵਾਲੀ ਜਿਹੜੀ ਉਹ ਗੱਲ ਬਣ ਜਾਂਦੀ, ਉਹ ਆਪਣੇ ਆਪ ਨੂੰ ਵੀ ਕੰਮ ਚਲਾਉਣ ਦੀ ਖਾਤਰ ਇਸ ਤਰੀਕੇ ਦੇ ਨਾਲ ਆ, ਤੁਹਾਡੇ ਹਿਸਾਬ ਦੇ ਨਾਲ ਕਿੱਦਾਂ ਇਸ ਦਾ ਰਾਹ ਜਿਹੜਾ ਉਹ ਪੱਧਰਾ ਹੋਣਾ ਚਾਹੀਦਾ? ਦੇਖੋ ਜੀ, ਇਹ ਇਕੱਲੇ ਮੇਰਾ ਜਵਾਬ ਦੇਣ ਦਾ ਕੋਈ ਸੈਂਸ ਨਹੀਂ ਬਣਦਾ, ਕਿਉਂਕਿ ਇਹੀ ਤਾਂ ਸਾਰੀ ਮੈਂ ਗੱਲ ਤੁਹਾਨੂੰ ਦੱਸ ਰਿਹਾ ਵੀ ਇਹ ਸਾਰਾ ਕਲੈਕਟਿਵ ਜਿਹੜੀ ਵੌਇਸ ਹੈ, ਉਹਨਾਂ ਨੂੰ ਸਾਰੇ ਸਿਆਣੇ ਨੂੰ ਬਹਿ ਕੇ ਤੇ ਗੱਲ ਇਖਤਿਆਰ ਤੁਸੀਂ ਜਿਹੜੇ 76 ਮੈਂਬਰੀ ਜਿਹੜੀ ਤੁਹਾਡੇ ਹੈਗੇ ਆ, ਉਹਦੇ ਵਿੱਚ ਇਹ ਚਰਚਾ ਜਿਹੜੀ ਹੋਈ, ਉਹ ਕੀ ਸੋਚਦੇ ਸਾਰੇ ਜਾਣੇ? ਉੱਥੇ ਚਰਚਾ ਹੁੰਦੀ ਹੈ, ਲੇਕਿਨ ਇਹਦੇ ਤੇ ਫਾਈਲ ਜਿਹੜੀ ਅਸੀਂ ਆਪਣੇ ਵੱਲੋਂ ਸੋਚਦੇ ਹਾਂ, ਉਹ ਜਿਹੜੀ ਗੱਲ ਤੇ ਜਿਹੜੀ ਲਾਅ ਕਹਿੰਦੀ ਹੈ, ਉਹਦੇ ਵਿੱਚ ਕਸ਼ਮਕਸ਼ ਹੈ। ਇਹਦਾ ਮਤਲਬ ਹੈ ਕਿ ਤੁਹਾਨੂੰ ਟਾਈਮ ਲੱਗਣਾ ਇਹਨੂੰ ਬਦਲਾਅ ਲਿਆਉਣ ਵਾਸਤੇ। ਇਨ ਦਾ ਮੀਨ ਟਾਈਮ ਕਰੰਟ ਸਿਚੁਏਸ਼ਨ ਜਿਹੜੀ ਹੈਗੀ ਹੈ, ਉਹ ਆਰਟੀਕਲ ਆਫ ਫੇਥ ਥੱਲੇ ਕਿਰਪਾਨ ਸਿਵਿਲੀਅਨ ਲਾਈਫ 'ਚ ਅਲਾਉਡ ਹੈ, ਬਟ ਕਈ ਥਾਵਾਂ ਤੇ ਤੁਹਾਡੀ ਕਿਰਪਾਨ ਅਲਾਉਡ ਨਹੀਂ ਹੈਗੀ। ਅੱਛਾ, ਹਰ ਸ਼ਹਿਰ ਦੇ ਵਿੱਚ ਜਾਂ ਹਰ ਸਟੇਟ ਦੇ ਵਿੱਚ ਕਿਰਪਾਨ ਦੀ ਜਿਹੜੀ ਲੈਂਥ ਹੈ ਉਹ ਵੇਰੀ ਕਰਦੀ ਹੈ। ਜੇ ਈਸਟ ਕੋਸਟ ਤੇ ਸਟੇਟ ਆਫ ਨਿਊ ਜਰਸੀ ਇੱਥੇ 2.5 ਇੰਚ ਹੈ ਕੱਲਾ ਬਲੇਡ, ਕਿਤੇ ਬਲੇਡ ਲੰਬਾ ਹੈ, ਕਿਤੇ ਉਸ ਤੋਂ ਵੀ ਛੋਟਾ ਹੈ।
ਉਹ ਵੇਰੀ ਕਰ ਸੈਕਰਾਮੈਂਟੋ 'ਚ ਦੇਖਿਆ ਸੀ ਆਈ ਥਿੰਕ 8 ਕੇ 10 ਇੰਚ ਤੱਕ ਅਲਾਊਡ ਆ ਰਾਈਟ। ਉੱਥੇ ਸੋ ਵੀ। ਹਰ ਸਟੇਟ 'ਚ ਵੱਖਰਾ ਹੈ। ਇਹਦਾ ਮਤਲਬ ਇੱਕ ਸਿੱਖ ਟਰੈਵਲ ਕਰ ਰਿਹਾ ਬਾਈ ਰੋਡ, ਤੇ ਜੇ ਹਰ ਸਟੇਟ 'ਚ ਰੋਕਿਆ ਜਾ ਰਿਹਾ ਤੇ ਉਹਦੇ ਲਾਜ਼ ਵੱਖਰੇ ਵੱਖਰੇ ਅਪਲਾਈ ਕਰ ਰਹੇ ਨੇ। ਮਤਲਬ ਕਿੰਨੀ ਤੰਗੀ ਹੋ ਕਿੰਨੀ ਹੁੰਦੀ ਬੰਦੇ ਨੂੰ। ਦੇਰ ਇਜ਼ ਨੋ ਵਨ ਲਾਅ ਕਿ ਸਿੱਖ ਦੀ ਸੇਫਟੀ ਵਾਸਤੇ। ਹੁਣ ਇਹੀ ਇੱਕ ਕਿਰਪਾਨ ਦੀ ਇਸ਼ੂ, ਚਾਹੇ ਇਹਨੂੰ ਗਾਂ ਤੁਸੀਂ ਨਾ ਤਰਾਸ਼ੋ, ਕਰੰਟ ਦੀ ਸਿਚੁਏਸ਼ਨ ਦੇ ਵਿੱਚ ਇੱਕ ਖੰਡੇ ਦੀ ਪੌਲ ਲਏ ਹੋਏ ਜਿੰਨੇ ਫਾਰਮਲੀ ਇਨੀਸ਼ੀਏਟਡ ਸਿੱਖ ਜਿਹਨੂੰ ਕਹਿੰਦੇ ਨੇ, ਉਹ ਸਿੱਖ ਨੂੰ, ਅੰਮ੍ਰਿਤਧਾਰੀ ਸਿੱਖ ਨੂੰ ਕਿੰਨੀਆਂ ਤੰਗੀਆਂ ਆ ਸਕਦੀਆਂ ਨੇ। ਇਸੇ ਕਰਕੇ ਸਾਡੀ ਗਾਂ ਯੂਥ ਹੈ, ਉਹ ਡਰਦੇ ਮਾਰੇ ਉਹ ਕਈ ਖੰਡੇ ਦੀ ਪੌਲ ਲੈਂਦੇ ਹੀ ਨਹੀਂ ਕਿ ਯਾਰ ਇਹ ਤਾਂ ਬੜੀ ਮੁਸੀਬਤ ਹੈ। ਸੋ ਸਾਨੂੰ ਕੰਮ ਬੜੇ ਕਰਨ ਵਾਲੇ, ਇਸੇ ਕਰਕੇ ਜਿਹੜੇ ਅਸੀਂ ਸਾਰੇ ਕਾਰਜ ਕਰਨ ਦੇ ਆ ਉਹ ਸਾਰੀ ਯੂਥ ਬੇਸਡ ਨੇ, ਤਾਂ ਕਿ ਯੂਥ ਜਿਹੜੀ ਹੈਗੀ ਉਹਨਾਂ ਇੰਨਾ ਤਕੜਿਆਂ ਕੀਤਾ ਜਾਵੇ ਤਾਂ ਕਿ ਇਹ ਸਾਰੇ ਜਿਹੜੇ ਚੈਲੰਜਸ ਅਸੀਂ ਵੀ ਫੇਸ ਕਰਨੇ ਐਜ਼ ਅਡਲਟਸ, ਉਹ ਘੱਟ ਫੇਸ ਕਰਨ, ਤੇ ਜੇ ਫੇਸ ਕਰਨਗੇ ਉਹਨਾਂ ਦਾ ਦਿਮਾਗ ਇੰਨਾ ਤਿੱਖਾ ਹੋਵੇ ਕਿ ਉਹ ਇਸ ਨੂੰ ਹੱਲ ਕਰਨ ਦੇ ਸਮਰਥ ਬਣ ਸਕਣ। ਉਹਨੂੰ ਕਰਨ ਵਾਸਤੇ ਯੂਥ ਜਿਹੜਾ ਹੈਗਾ ਉਹਨਾਂ ਦੇ ਆਲੇ ਦੁਆਲੇ, ਜਿਹੜਾ ਹੁਣ ਗੁਰੂ ਸਾਹਿਬ ਦੀ ਹਰ ਗੱਲ, ਅਸੀਂ ਗੱਲ ਤੇ ਗੁਰੂ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਦੀ ਆ ਜਾਂਦੀ ਹੈ ਕਿ ਉਹ ਤੋਂ ਸਭ ਕੁਝ ਸਿੱਖਿਆ ਮਿਲਣੀ ਹੈ, ਲੇਕਿਨ ਉਹਦੇ ਆਲੇ ਦੁਆਲੇ ਤੁਸੀਂ ਕਈ ਕ੍ਰੀਏਟਿਵ ਚੀਜ਼ਾਂ ਬਿਲਡ ਕਰ ਸਕਦੇ ਹੋ। ਜੇ ਕੋਰ ਜਿਹਨੂੰ ਚੀਜ਼ ਕਹਿੰਦੇ ਨੇ, ਉਹਦੇ ਆਲੇ ਦੁਆਲੇ ਤੁਸੀਂ ਇੱਟਾਂ ਜੇ ਹੋਰ ਲਾਉਣੀਆਂ ਸ਼ੁਰੂ ਕਰ ਦਿਓ ਤੇ ਚੰਗੀਆਂ ਨਹੀਂ ਹੈਗੀਆਂ ਜੀ। ਸੋ ਉਹ ਇੱਟਾਂ ਜਿੰਨੀਆਂ ਬਣਾ ਲਓ ਉਨੀਆਂ ਚੰਗੀਆਂ ਨੇ। ਤੇ ਉਹ ਹਰ ਇੱਟ ਦੇ ਵਿੱਚ ਨਵੀਂ ਸਕਿੱਲ ਸਿਖਾਈ ਜਾਵੇ, ਨਵੀਂ ਚੀਜ਼ ਦੱਸੀ ਜਾਵੇ, ਪਰ ਬੱਚਿਆਂ ਨੂੰ ਪਰ ਡਿਸਪਲਿਨ ਆਵੇ ਤੇ ਸਿੱਖਣਗੇ ਕੁਛ। ਅੱਜ ਕੱਲ੍ਹ ਬੱਚੇ ਜਿਹੜੇ ਹੈਗੇ ਨੇ ਉਹਨਾਂ ਦਾ ਵੀ ਹਾਲ ਤੁਹਾਨੂੰ ਪਤਾ ਹੀ ਜਿਹੋ ਜਿਹਾ ਹੈਗਾ, ਬਟ ਵਿੱਚੋਂ ਕਈ ਸਿਆਣੇ ਬੱਚੇ ਹੈਗੇ ਨੇ, ਪਰ ਉਹਨਾਂ ਵਾਸਤੇ ਉਹ ਵੇਟ ਕਰ ਰਹੇ ਵੀ ਸਾਨੂੰ ਕੋਈ ਸਕਿੱਲਸ ਇਹੋ ਜਿਹੀਆਂ ਸਿਖਾਈਆਂ ਜਾਣ ਜਿੱਥੇ ਅਸੀਂ ਬਿਲਕੁਲ ਟੌਪ ਤੱਕ ਪਹੁੰਚ ਸਕੀਏ। ਉਹਨਾਂ 'ਚੋਂ ਇੱਕ ਐਗਜ਼ਾਮਪਲ ਹੈ ਜਿਹੜਾ ਤੁਸੀਂ ਜਿਹਦੀ ਟੌਪਿਕ 'ਤੇ ਆਪਾਂ ਗੱਲ ਕਰ ਰਹੇ ਹਾਂ ਅੱਜ, ਕਿ ਜਿੱਦਾਂ ਸ਼ਾਗਵੀਰ ਦੀ ਗੱਲ ਹੋਈ ਹੈ। ਮੈਨੂੰ 4 ਸਾਲ ਪਹਿਲਾਂ ਮੌਕਾ ਮਿਲਿਆ ਇਸ ਨੌਜਵਾਨ ਨੂੰ ਮਿਲਣ ਦਾ, ਤੇ ਉਹਨਾਂ ਦੇ ਪਿਤਾ ਜੀ ਤੇ ਉਹਦੇ ਬੇਟੇ ਆਏ ਹੈਲਪ ਕਰਨ ਨੂੰ, ਤੇ ਮੈਂ ਇੱਕ ਥਾਂ ਤੇ ਪਹੁੰਚਿਆ ਹੋਇਆ ਸੀ, ਟਕੋਮਾ ਵਾਸ਼ਿੰਗਟਨ, ਜਿਹੜਾ ਸਿਆਟਲ ਤੋਂ ਸਾਊਥ ਹੈ। ਟਕੋਮਾ ਵਾਸ਼ਿੰਗਟਨ 3 ਦਿਨ ਦੀ ਬॉय ਸਕਾਊਟਸ ਦੀ, ਵੈਸਟ ਕੋਸਟ ਦੀ ਬॉय ਸਕਾਊਟਸ ਦੀ ਉੱਥੇ ਇਵੈਂਟ ਸੀ ਬੜਾ ਵੱਡਾ, ਜਿੱਥੇ 2,000 ਬੱਚਾ ਆਇਆ ਹੋਇਆ ਸੀ, ਪਲੱਸ ਅਡਲਟਸ ਵੀ ਸੀ ਉੱਥੇ, ਤੇ ਕੁਝ ਕੈਨੇਡਾ ਤੋਂ ਵੀ ਆਏ ਹੋਏ ਸੀ। ਸੋ ਉੱਥੇ ਮੈਨੂੰ ਵਾਲੰਟੀਅਰਸ ਦੀ ਲੋੜ ਸੀ, ਤੇ ਕੁਝ ਸਿੱਖਾਂ ਨੂੰ ਮੈਂ ਕਾਲ ਕੀਤੀ ਤੇ ਆ ਗਏ। ਉਹਨਾਂ 'ਚੋਂ ਇੱਕ ਚਿਰਾਗਵੀਰ ਤੋਂ ਉਹਨਾਂ ਦੇ ਪਿਤਾ ਜੀ ਆਏ, ਮਿਲਿਆ, ਬੜਾ ਚੰਗਾ ਲੱਗਾ ਵੀ ਗੁਰਸਿੱਖ ਮੁੰਡਾ, ਉਹਨਾਂ ਦੇ ਪਿਤਾ ਜੀ ਬੜੇ ਚੰਗੇ ਇਨਸਾਨ ਨੇ। ਸੋ ਮੈਂ ਉਸੇ ਦਿਨ ਹੀ ਉਹਨੂੰ ਕਿਹਾ ਵੀ, ਉਹ ਪਹਿਲਾਂ ਹੀ ਸਕਾਊਟ ਸੀ ਉਸ ਵੇਲੇ, ਤੇ ਸਕਾਊਟਸ ਹੁੰਦੇ, ਉਹਨੂੰ ਮੌਕਾ ਮਿਲਿਆ ਉੱਥੇ ਬੋਲਣ ਦਾ, ਤੇ ਵੀ ਮੇਡ ਸ਼ੋਰ ਕਿ ਹੀ ਡਿਡ ਦੀ ਓਪਨਿੰਗ ਪ੍ਰੇਅਰ, ਜਿਹੜੀ ਉਹਨਾਂ ਦੀ ਲਾਸਟ ਡੇ ਤੇ ਸੀ ਸਪੈਸ਼ਲ ਪ੍ਰੇਅਰ, ਉੱਥੇ ਚਿਰਾਗਵੀਰ ਬੋਲਿਆ ਬੜੀ ਕੌਨਫੀਡੈਂਸ ਨਾਲ, ਉਹਨੇ ਇੰਨੀ ਸੋਹਣੀ ਉਹਨੇ ਸਿੱਖੀ ਦੀ ਗੱਲ ਕੀਤੀ। ਤੇ ਮੈਂ ਉਸ ਤੋਂ ਬਾਅਦ ਫਿਰ ਉਹਨਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ ਵੀ ਇਹ ਬੱਚਾ ਉਸ 9ਵੀਂ ਜਮਾਤ ਚਲੀ ਗਿਆ ਹੀ ਸੀ, ਜਾਣਾ ਸੀ 9ਵੀਂ ਜਮਾਤ ਉਹਨੇ, ਤੇ ਉਦੋਂ ਦਾ ਫਿਰ ਉਹਦੇ ਨਾਲ ਮਾਂ ਪਿਓ ਦੇ ਨਾਲ ਗੱਲਬਾਤ, ਉਸ ਕਾਕੇ ਦੇ ਨਾਲ ਗੱਲਬਾਤ ਕਰ ਕਰਕੇ ਕਿ ਵੀ ਇਹਨੂੰ ਇਹੋ ਜਿਹੀ ਥਾਂ ਤੇ ਪਹੁੰਚਾਓ ਕਿ ਜਿੱਥੇ ਇਹ ਛਾਲਾਂ ਮਾਰਦਾ ਜਾਵੇ, ਕਿਉਂਕਿ ਮੌਕਾ ਲਾਇਕ ਬੱਚੇ ਨੂੰ ਤਾਂ ਮੌਕੇ ਬੜੇ ਮਿਲਦੇ ਨੇ, ਚੰਗੀ ਯੂਨੀਵਰਸਿਟੀ 'ਚ ਸ਼ਾਮਲ ਹੋ ਜਾਂਦੇ ਨੇ, ਪਰ ਉਹ ਯੂਨੀਵਰਸਿਟੀ ਦੇ ਬੜੇ ਬੱਚੇ ਜਾ ਰਹੇ ਨੇ। ਲੇਕਿਨ ਆਹ ਜਿਹੜੀ ਓਪਰਚੁਨਿਟੀ ਹੈਗੀ ਹੈ ਕਿ ਜਿਹੜੀਆਂ ਫੌਜੀਆਂ ਅਕੈਡਮੀਜ਼ ਨੇ ਅਮਰੀਕਾ ਦੀਆਂ, ਉਹ 3 ਨੇ। ਇੱਕ ਹੈਗੀ ਮਿਲਟਰੀ ਅਕੈਡਮੀ, ਇੱਕ ਹੈਗੀ ਆ ਜਿਹੜੀ ਆਰਮੀ ਦੀ, ਇੱਕ ਹੈਗੀ 에ਅਰਫੋਰਸ ਅਕੈਡਮੀ, ਤੇ ਤੀਜੀ ਹੈਗੀ ਹੈ ਨੇਵੀ ਅਕੈਡਮੀ। 2 ਹੋਰ ਨੇ, ਚੌਥੀ ਤੇ 5ਵੀਂ ਹੈਗੀ ਮਰਚੈਂਟ ਮਰੀਨਸ ਤੇ US ਕੋਸਟ ਗਾਰਡ। ਉਹ ਥੋੜ੍ਹੇ ਘੱਟ ਲੋਕੀ ਜਾਣਦੇ ਨੇ, ਲੇਕਿਨ ਇਹ ਜਿਹੜੀਆਂ ਟੌਪ ਦੀਆਂ ਜਿਹੜੇ 3 ਨੇ ਅਕੈਡਮੀਜ਼, ਇਹਨਾਂ ਨੂੰ ਹਾਰਵਰਡ, ਯੇਲ, ਯੂਨੀਵਰਸਿਟੀ ਪੈਂਸਿਲਵੇਨੀਆ, ਬਰਾਊਨ ਵਗੈਰਾ ਵਗੈਰਾ ਇਸ ਲੈਵਲ ਦੀ ਸਮਝੀ ਜਾਂਦੀ, ਕਿਉਂਕਿ ਉਹਨਾਂ ਦੇ ਜਿਹੜੇ ਉੱਥੇ ਪੜ੍ਹਾਈ ਹੈ ਉਹ ਤੇ ਹੈ ਹੀ ਹੈ ਉਸ ਟੌਪ ਦੀ, ਲੇਕਿਨ ਉਹਨਾਂ 'ਚ ਕੁਝ ਹੋਰ ਹੈਗਾ ਜਿਹੜਾ ਕਿਤੇ ਨਹੀਂ ਹੈਗਾ। ਉਹ ਹੈਗੇ ਲੀਡਰਸ਼ਿਪ ਸਕਿੱਲਸ ਜਿਹੜੀਆਂ ਸਿਖਾਈਆਂ ਜਾਂਦੀਆਂ ਨੇ। ਉਹ ਜਿਹੜੀ ਡਿਸਪਲਿਨ ਤੇ ਲੀਡਰਸ਼ਿਪ ਸਕਿੱਲਸ ਨੇ, ਮੈਂ ਤੇ ਆਪ ਜਾ ਕੇ ਵੇਖ ਕੇ ਆਇਆ। ਤੁਹਾਨੂੰ ਫਿਰ ਇਹ ਕਿਉਂ ਲੱਗਾ ਵੀ ਇਹ ਉਸ ਟਾਈਮ ਦੇ ਉੱਤੇ, ਜਿੱਦਾਂ ਤੁਸੀਂ ਕਿਹਾ ਵੀ ਦੇਰ ਵਰ ਮਲਟੀਪਲ ਵੇਜ਼, ਵੀ ਕਿਹੜੇ ਕਿਸੇ ਵੀ ਪਾਸੇ ਨੂੰ ਜਾਇਆ ਜਾ ਸਕਦਾ, ਫਿਰ 에ਅਰ ਫੋਰਸ ਦਾ ਇਹਦਾ ਆਪਣਾ ਵਿਚਾਰ ਸੀਗਾ ਵੀ ਉਹ 에ਅਰ ਫੋਰਸ ਜਾਣਾ ਚਾਹੁੰਦਾ, ਜਾਂ ਤੁਸੀਂ ਸੋਚਿਆ ਵੀ ਇਹ 에ਅਰ ਫੋਰਸ ਦੇ ਲਈ ਬੈਸਟ? ਨਹੀਂ ਜੀ, ਉਹਦਾ ਆਪਣਾ ਵਿਚਾਰ ਹੈ। ਮੈਂ ਤੇ ਉਹਨੂੰ ਜਨਰਲੀ ਜਿਹੜਾ ਹੈਗਾ ਉਹਨੂੰ ਗਾਈਡੈਂਸ ਦਿੱਤੀ ਹੈ ਕਿ ਵੀ ਤਿੰਨੋਂ ਅਵੇਲੇਬਲ, 5 ਅਵੇਲੇਬਲ ਨੇ ਐਕਚੁਅਲੀ, ਤੇ ਉਹਦਾ ਕੁਝ 4 ਸਾਲਾਂ 'ਚ ਕਈ ਰਾਹ ਉਹਨੇ ਵੇਖੇ ਵੀ ਆਹ ਮੈਂ ਕਰਨਾ, ਆਹ ਕਰਨਾ, ਤੇ ਸੋ ਇਟ ਵਾਸ ਹਿਸ ਫਾਈਨਲ ਡਿਸੀਜਨ ਕਿ ਵੀ ਮੈਂ 에ਅਰ ਫੋਰਸ ਜਾਣਾ। ਸੋ ਹੁਣ 에ਅਰ ਫੋਰਸ ਦੇ ਵਿੱਚ ਨੈਸੈਸਰੀ ਡਸ ਨਾਟ ਮੀਨ ਕਿ ਜਿਹੜਾ ਬੱਚਾ ਜਾਂ ਜਿਹੜਾ ਨੌਜਵਾਨ ਜਾ ਰਿਹਾ, ਮੁੰਡਾ ਜਾਂ ਕੁੜੀ 에ਅਰ ਫੋਰਸ ਜਾ ਰਿਹਾ, ਆਪਣੇ ਆਮ ਬੰਦਿਆਂ ਦੇ ਦਿਮਾਗ 'ਚ ਵੀ ਆਟੋਮੈਟਿਕ ਪਾਇਲਟ ਬਣ ਰਿਹਾ। ਏਦਾਂ ਪਾਇਲਟ ਨਹੀਂ ਬਣਦੇ। 에ਅਰ ਫੋਰਸ ਦੇ ਵਿੱਚ, ਜਿਹੜੀ US 에ਅਰ ਫੋਰਸ ਦੇ ਵਿੱਚ 15% ਬੱਚੇ ਹੀ ਪਾਇਲਟ ਬਣਦੇ ਨੇ, ਜਿਹੜੇ ਪਾਇਲਟ ਦੀ ਟ੍ਰੇਨਿੰਗ ਕਰਨ ਦੇ ਲਾਇਕ ਹੋਣ, ਕਾਬਿਲ ਹੋਣ, ਅੱਖਾਂ ਠੀਕ ਹੋਣ, ਕਈ ਕੁਝ ਹੋਰ ਚੈੱਕ ਕਰਦੇ ਨੇ।
ਉਹੀ ਜਾਂਦੇ ਨੇ। ਬਾਕੀ ਜਿਹੜਾ 85% ਹੈ ਉਹ ਗਰਾਊਂਡ ਤੇ ਹੀ ਰਹਿੰਦੇ ਨੇ। ਸੋ ਮਲਟੀਪਲ ਥਿੰਗਸ ਸਾਰੇ ਲੱਗੇ ਨੇ, ਹੂੰ ਸਿਰਫ 15%। ਸੋ ਇਹ ਉਹਦੀ ਚੋਇਸ ਸੀ, ਲੇਕਿਨ ਜਦੋਂ ਉਹਨੇ ਡਿਸਾਈਡ ਕਰ ਲਿਆ ਮੈਂ ਇੱਧਰ ਜਾਣਾ, ਫਿਰ ਉਹਨੇ ਉੱਥੇ ਅਪਲਾਈ ਕੀਤਾ। ਪੂਰਾ ਸਾਲ ਦਾ ਪ੍ਰੋਸੈਸ ਹੈ, ਪੂਰਾ ਸਾਲ ਲੱਗ ਜਾਂਦਾ ਐਪਲੀਕੇਸ਼ਨ ਦਿੰਦੇ ਨੂੰ। ਤੁਸੀਂ 11ਵੀਂ 'ਚ ਕੰਮ ਸ਼ੁਰੂ ਕਰ ਦਿੰਦੇ ਹੋ ਤੇ ਫਿਰ ਤੁਹਾਨੂੰ ਸਾਲ ਪੂਰਾ ਲੱਗਦਾ ਹੈ ਬਾਈ ਦ ਟਾਈਮ ਦੀ ਐਪਲੀਕੇਸ਼ਨ ਪ੍ਰੋਸੈਸ ਗੋਜ਼। ਇਟਸ ਅ ਸਲੋ ਪ੍ਰੋਸੈਸ, ਤੇ ਉਹਦਾ ਪ੍ਰੋਸੈਸ ਇਟਸੈਲਫ ਦੇ ਵਿੱਚ ਕਈ ਸਟੈਪ ਨੇ। ਸੋ ਇਫ ਯੂ ਵਾਂਟ ਮੈਂ ਉੱਤੇ ਐਲੈਬੋਰੇਟ ਕਰ ਸਕਦਾ ਜੇ ਤੁਸੀਂ ਚਾਹੁੰਦੇ ਹੋ। ਹਾਂਜੀ ਬਿਲਕੁਲ। ਮੈਂ ਤੁਸੀਂ ਇੱਕ ਆਨਰਰੀ ਰਿਕਰੂਟਰ ਹੈਗੇ ਆ 에ਅਰ ਫੋਰਸ ਅਕੈਡਮੀ ਦੇ ਲਈ, ਜਾਂ ਇਦਾਂ ਦੀ ਜਿਹੜੀਆਂ ਉਹ ਵੱਖਰੀਆਂ ਜਿਹੜੇ ਪ੍ਰੋਗਰਾਮਸ ਆ ਉਹਨਾਂ ਦੇ ਲਈ, ਤੁਸੀਂ ਇਸ ਰੋਲ 'ਚ ਕਿੱਦਾਂ ਆਏ? ਸੋ ਜੀ ਉਹਦਾ ਰੋਲ ਇਦਾਂ ਹੈ ਕਿ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਇਹ ਗੱਲ, ਬਟ ਲੇਕਿਨ ਐਪਰੀਸ਼ੀਏਟ ਕਿ ਤੁਸੀਂ ਇਹ ਮੈਂਸ਼ਨ ਕਰ ਰਹੇ ਹੋ। ਜਿਹੜਾ 에ਅਰ ਫੋਰਸ, ਆਰਮੀ, ਨੇਵੀ ਹੋ ਗਈ, ਇੱਥੇ ਤੁਹਾਨੂੰ ਆਪ ਤੇ ਉਹਨਾਂ ਨੇ ਆ ਕੇ ਤੁਹਾਨੂੰ ਹੈਲੋ ਹਾਈ ਜਾਂ ਮਿਲਣਾ ਤਾਂ ਉਹਨਾਂ ਨੇ ਬੜੀ ਦੂਰ ਦੀ ਗੱਲ ਰਹੀ। ਤੁਹਾਨੂੰ ਆਪ ਹਿੰਮਤ ਕਰਨੀ ਪੈਣੀ ਐਜ਼ ਐਨ ਇੰਡੀਵਿਜੂਅਲ ਕਿ ਵੀ ਮੈਂ ਇਹ ਤੋਂ ਕੁਝ ਲੈਣਾ। ਸੋ ਮੈਂ ਅਮਰੀਕਨ ਸਿੱਖ ਕਾਉਂਸਲ ਦੇ ਬਿਹਾਫ ਤੇ 10 ਸਾਲ ਤੋਂ ਉੱਤੇ ਹੋ ਗਏ ਮੈਂ ਇਹ ਜਿੰਨੀਆਂ ਮਿਲਟਰੀਜ਼ ਹੈਗੀਆਂ ਨੇ ਤੇ ਮਿਲਟਰੀ ਦੇ ਜਿਹੜੇ ਬ੍ਰਾਂਚਸ ਨੇ, ਤਿੰਨਾਂ ਤੇ ਮੈਂ ਮੱਥਾ ਮਾਰਨ ਡਿਆ ਬੜੇ ਚਿਰ ਦਾ। ਤੇ 에ਅਰ ਫੋਰਸ ਦਾ ਮੈਨੂੰ ਥੋੜਾ ਜ਼ਿਆਦਾ, ਜੋ ਆਰਮੀ ਐਂਡ 에ਅਰ ਫੋਰਸ ਖਾਸ ਕਰਕੇ, ਆਈ ਮੇਡ ਮੋਰ ਇਨਰੋਡਸ। ਤੇ ਇਹਨਾਂ ਨਾਲ ਜਿਹੜੇ ਕੋਈ 9-10 ਸਾਲ ਤੇ ਡੈਫੀਨਿਟਲੀ ਹੋ ਗਏ ਨੇ, ਇਹਨਾਂ ਨਾਲ ਗੱਲਬਾਤ ਚੱਲਦੇ ਨੂੰ। ਤੇ 에ਅਰ ਫੋਰਸ ਵੱਲ ਝੁਕਾਅ ਮੇਰਾ ਆਪਣਾ ਪਰਸਨਲ ਵੀ ਜ਼ਿਆਦਾ ਸੀ ਕਿ ਮੈਂ ਆਈ ਲਾਈਕ ਵਾਟ ਦੇ ਡੂ। ਤੇ ਉਹਨਾਂ ਵੱਲ, ਉਹਨਾਂ ਦੇ ਬੰਦਿਆਂ ਦੇ ਜਿੰਨੇ ਉਹਨਾਂ ਦੇ ਕੰਟੈਕਟਸ ਨੇ, ਸਪੈਸ਼ਲੀ ਰਿਕਰੂਟਿੰਗ ਕੰਟੈਕਟਸ ਜਿਹੜੇ ਨੇ, US 에ਅਰ ਫੋਰਸ ਦੇ ਜਿਹੜੇ ਅਕੈਡਮੀ ਦੇ ਬੰਦੇ ਨੇ, ਰੈਗੂਲਰ ਇਨਲਿਸਟਡ ਸੋਲਜਰਸ ਜਿਹੜੇ ਹੈਗੇ, ਉਹਨਾਂ ਦਾ ਵੀ ਵੱਖਰਾ ਦਾਇਰਾ ਹੈਗਾ। ਤੇ ਜਿਹੜਾ ਓਵਰਆਲ ਦਾਇਰਾ ਜਿਹੜਾ ਹੈਗਾ ਰਿਕਰੂਟਮੈਂਟ ਦਾ, ਉਹ ਇੱਕ ਵੱਖਰਾ। ਤੇ ਫਿਰ US 에ਅਰ ਫੋਰਸ ਅਕੈਡਮੀ ਦਾ ਵੱਖਰਾ। ਸੋ ਇਟਸ ਲਾਈਕ 3, ਇੱਕ ਮੇਨ ਹੈ, 2 ਸਬ ਸੈਕਸ਼ਨ ਨੇ। ਸੋ ਉਹਨਾਂ ਨਾਲ ਬੜੇ ਸਾਲਾਂ ਤੋਂ ਉਹਨਾਂ ਨੈਟਵਰਕ ਕਰ ਕਰਕੇ, ਪਰ ਟਾਈਮ ਲੱਗਦਾ, ਨਥਿੰਗ ਇਜ਼ ਕੁਇਕ ਐਂਡ ਈਜ਼ੀ। ਸੋ ਉਹ ਇੰਨੇ ਸਾਲ ਲਾਉਣ ਤੋਂ ਬਾਅਦ ਜਾ ਕੇ ਇੱਕ ਲੈਵਲ ਤੱਕ ਪਹੁੰਚੇ ਜਿੱਥੇ ਜਦੋਂ ਯੂ ਪਿਕ ਅਪ, ਤੁਸੀਂ ਕਾਲ ਕਰਦੇ ਹੋ ਤੇ ਪਿਕ ਅਪ ਦਾ ਫੋਨ। ਤੇ ਉੱਥੇ ਵੀ ਇਹ ਹੁੰਦਾ ਕਿ ਹਰ ਦੂਜੇ ਤੀਜੇ ਸਾਲ ਉਹਨਾਂ ਦੇ ਜਿਹੜੇ 1 ਤੋਂ 2 ਸਟਾਰ ਜਾਂ ਇਵਨ 3 ਸਟਾਰ ਜਨਰਲ ਜਿਹੜੇ ਨੇ ਉਹ ਬਦਲ ਜਾਂਦੇ ਨੇ। ਸੋ ਤੁਹਾਡਾ ਜਿਹੜਾ ਕੰਟੈਕਟ ਉਹਨੂੰ ਬਦਲ ਜਾਂਦਾ। ਸੋ ਕਾਨਸਟੈਂਟਲੀ ਤੁਹਾਨੂੰ ਨੈਟਵਰਕ ਰੱਖਣਾ ਪੈਂਦਾ ਆਪਣਾ। ਸੋ ਇਹ ਕਰਦੇ ਕਰਦੇ ਉਹਨਾਂ ਨੇ ਮੈਨੂੰ 2 ਵੱਖਰੇ ਮੌਕਿਆਂ ਤੇ ਇਨਵਾਈਟ ਵੀ ਕੀਤਾ, ਤੇ ਪੂਰਾ ਹਫਤਾ ਦਾ। ਸੋ ਇੱਕ ਜਿਹੜਾ ਹਫਤੇ ਦਾ 8 ਦਿਨ ਦਾ ਜਿਹੜਾ ਟ੍ਰਿਪ ਸੀ, ਉਹ US 에ਅਰ ਫੋਰਸ ਅਕੈਡਮੀ, ਸਪੇਸ ਅਕੈਡਮੀ, ਤੇ ਉਹਨਾਂ ਦੀ ਜਿਹੜੀਆਂ ਸੀਕ੍ਰੇਟ ਇੰਸਟਾਲੇਸ਼ਨਸ ਨੇ, ਉਹਨਾਂ ਦੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੁਪਤ ਜਗ੍ਹਾ ਜਿਹੜੀਆਂ ਹੈਗੀਆਂ, ਉਹ ਸਾਰੀਆਂ ਉਹਨਾਂ ਨੇ ਦਿਖਾਈਆਂ। ਐਂਡ ਦ ਰੀਜ਼ਨ ਦੇ ਸ਼ੋਡ ਆਲ ਦਿਸ ਟੂ ਅ ਸਮਾਲ ਗਰੁੱਪ, ਕਿ ਜਿਹੜੇ ਬੰਦਿਆਂ ਨੂੰ ਦਿਲੋਂ ਸ਼ੌਕ ਹੈ ਵੀ ਆਪਣੇ ਕਮਿਊਨਿਟੀ ਦੇ ਵਿੱਚ, ਆਪਣੇ ਅਪਰੋਪਰੀਏਟ ਕਮਿਊਨਿਟੀ ਦੇ ਵਿੱਚ ਉਹ ਦਿਲੋਂ ਕੰਮ ਕਰ ਰਹੇ ਨੇ, ਵੀ ਆਪਣੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਸ ਦੇਸ਼ ਵਾਸਤੇ ਚੰਗੇ ਤੁਸੀਂ ਸਿਪਾਹੀ ਬਣਾ ਕੇ, ਸੋਲਜਰਸ ਬਣਾਉਣਾ, ਲੀਡਰਸ਼ਿਪ ਸਕਿੱਲ ਸਿਖਾਉਣੀਆਂ ਨੇ। ਉਹਨਾਂ ਨੂੰ ਇਨਵਾਈਟ ਕੀਤਾ ਵੀ ਤੁਸੀਂ ਆਓ, ਤੁਹਾਨੂੰ ਦੱਸਦੇ ਇੱਥੇ ਕੀ ਹੈਗਾ, ਤਾਂ ਕਿ ਯੂ ਬਿਕਮ ਐਂਬੈਸਡਰਸ ਫॉर ਦ US 에ਅਰ ਫੋਰਸ ਫॉर ਐਗਜ਼ਾਮਪਲ। ਤੇ ਫਿਰ ਜਦੋਂ ਤੁਸੀਂ ਉੱਥੇ ਯੂ ਗੋ ਥਰੂ ਦੈਟ ਹੋਲ 8 ਡੇ ਜਿਹੜਾ ਪ੍ਰੋਗਰਾਮ ਹੈਗਾ, ਦੈਨ ਜਿਹੜੇ ਉਹਨਾਂ ਨੂੰ ਪਸੰਦ ਆਉਂਦੇ ਨੇ ਉਹਨਾਂ ਨੂੰ ਫਿਰ ਉਹ ਦੇ ਮੇਕ them into ਆਨਰਰੀ ਰਿਕਰੂਟਰਸ ਕਹਿ ਲਓ। ਸੋ 에ਅਰ ਫੋਰਸ ਦਾ ਮੈਂ ਆਨਰਰੀ ਰਿਕਰੂਟਰ ਹੈਗਾ। ਤੇ ਜਿਹੜੀ ਡਿਫੈਂਸ ਡਿਪਾਰਟਮੈਂਟ ਹੈਗਾ, ਉਹਨਾਂ ਦਾ ਵੱਖਰਾ, ਉਹਨਾਂ ਨੇ ਇੱਕ ਵੱਖਰੀ ਚੀਜ਼ ਹੈ, ਮੈਂ ਉੱਤੇ ਵੀ ਬਾਅਦ ਚ ਗੱਲ ਕਰ ਸਕਦੇ ਆਪਾਂ। ਤੇ ਉਹਨਾਂ ਦੇ ਜਿਹੜੇ 5 ਦਾਇਰੇ ਹੈਗੇ ਨੇ, ਉਹਨਾਂ ਦੇ ਉੱਤੇ ਉਹਨਾਂ ਨੇ ਪੂਰਾ ਟੂਰ ਕਰਾਇਆ ਹੋਇਆ। ਐਂਡ ਅ ਲੋਟ ਆਫ ਥਿੰਗਸ ਦੈਟ ਆਈਵ ਸੀਨ, ਉਹ ਇੰਨੀਆਂ ਕਮਾਲ ਦੀਆਂ ਨੇ ਕਿ ਜੇ ਤੁਸੀਂ ਵੀ ਜਾਂ ਕੋਈ ਵੀ ਇਨਸਾਨ ਵੇਖੇ ਤੇ ਬੰਦਾ ਆਸ਼ਾ ਰਹਿ ਜਾਂਦਾ ਵੀ ਇੰਨੀ ਸੋਹਣੀ ਲੀਡਰਸ਼ਿਪ ਸਕਿੱਲਸ ਨੇ ਵੀ ਸਾਡੇ ਜਿੰਨੇ ਬੱਚੇ ਨੇ ਜੇ ਉਹ ਹਾਸਲ ਕਰ ਲੈਣ, ਤੇ ਮੈਂ ਕਹਿੰਦਾ ਸਿੱਖੀ ਦਾ ਦਾਇਰਾ ਅਮਰੀਕਾ ਦੇ ਸਿੱਖ ਬੱਚਿਆਂ ਦਾ ਇੰਨਾ ਕਮਾਲ ਦਾ ਹੋ ਜਾਏ ਕਿ ਸਾਡਾ ਪੰਥ ਇੱਥੇ ਕਿਤੇ ਗਾਂਹ ਛਾਲਾ ਮਾਰਦਾ ਜਾ ਸਕਦਾ। ਸੋ ਇਸੇ ਕਰਕੇ ਇਸ ਨੌਜਵਾਨ ਜਦੋਂ ਨੇ ਕਿਹਾ 에ਅਰ ਫੋਰਸ, ਤੇ ਮੈਂ ਵੀ ਬੜਾ ਖੁਸ਼ ਸੀ। ਮੈਂ ਕਿਹਾ ਵੀ 에ਅਰ ਫੋਰਸ ਦਾ ਤੇ ਮੈਂ ਪਹਿਲੇ ਰਿਕਰੂਟਰ ਹੈਗਾ, ਤੇ ਇਹ ਜੇ ਬੱਚਾ ਜਾ ਰਿਹਾ ਹੈ ਤੇ ਫਿਰ ਅਸੀਂ ਪੂਰੀ ਦੀ ਮਦਦ ਕਰਾਂਗੇ ਤੇ ਕਰ ਸਕਾਂਗੇ। ਖਾਸ ਕਰਕੇ ਜਦੋਂ ਬੱਚਾ ਆਪ ਹੁਨਰ ਵਾਲਾ ਹੈਗਾ, ਬੜਾ ਚੰਗਾ ਇਨਸਾਨ ਹੈ, ਐਂਡ ਉਹਦੇ ਸਾਰੇ ਐਟਰੀਬਿਊਟਸ ਹੈਗੇ ਨੇ ਜਿਹੜੇ ਉਹ ਲੱਭ ਰਹੇ ਸੀ। ਹਾਂਜੀ, ਜਿੱਦਾਂ ਮੈਂ ਕਹਿ ਰਿਹਾ ਸੀਗਾ ਵੀ ਗੁੱਡ ਸੀਗਾ। ਸੋ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਗਈਆਂ, ਮਿਊਚੁਅਲੀ ਜਿਹੜਾ ਉਹ ਸਾਰਾ ਕੁਝ ਬੈਟਰ ਜਿਹੜਾ ਹੋ ਗਿਆ, ਤੇ ਇੱਕ ਵਧੀਆ ਓਪਰਚੁਨਿਟੀ ਇਸ ਦੇ ਲਈ ਚਿਰਾਗਵੀਰ ਸਿੰਘ ਦੇ ਲਈ ਜਿਹੜੀ ਉਹ ਬਣੀ। ਹੁਣ ਤੱਕ ਚਿਰਾਗਵੀਰ ਸਿੰਘ ਵਾਂਗੂ ਤੁਸੀਂ ਹੋਰ ਕਿੰਨੇ ਕੁ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਮੈਂਟਰ ਕਰ ਚੁੱਕੇ ਹੋ? ਦੇਖੋ ਜੀ, ਇਸ ਬੱਚੇ ਨੂੰ ਕਰਦੇ 4 ਸਾਲ ਹੋ ਗਏ ਨੇ, ਤੇ ਮੈਂ ਤੇ ਬੜੇ ਸਾਲਾਂ ਤੋਂ ਲੱਗਾ ਹੋਇਆ। ਸਾਰੇ ਬਣੇ ਗੁਰਦੁਆਰੇ ਜਾਈਦਾ ਅਕ੍ਰੋਸ ਦ ਕੰਟਰੀ, ਤੇ ਮੈਂ ਉੱਥੇ ਬੋਲਦਾ ਵੀ ਹਾਂ। ਮੈਂ ਉਹਨਾਂ ਨੂੰ
ਇੰਪ੍ਰੈਸ ਅਪਨ them ਕਿ ਤੁਸੀਂ ਜ਼ਰੂਰ ਆਪਣੇ ਬੱਚੇ ਇਸ ਪਾਸੇ ਪਾਓ। ਬਹੁਤੇ ਮਾਪਿਓ ਦੇ ਉਹ ਸੁਣ ਕੇ ਅਣਗੌਲਾ ਜਿਹਾ ਕਰ ਦਿੰਦੇ ਨੇ, ਉਹਨਾਂ ਪੂਰੀ ਕਲੈਰਿਟੀ ਨਹੀਂ ਹੈਗੀ, ਉਹ ਡਰ ਜਾਂਦੇ ਨੇ ਪਤਾ ਨਹੀਂ ਅਸੀਂ ਫੌਜ ਭੇਜਤਾ, ਪਤਾ ਨਹੀਂ ਉਹਨਾਂ ਫਰੰਟ ਤੇ ਭੇਜ ਦੇਣਾ, ਬੱਚੇ ਨੂੰ ਸਾਰਾ ਕੁਝ ਹੋ ਨਾ ਜਾਵੇ। ਇਹੋ ਜਿਹੀ ਕੋਈ ਗੱਲਾਂ ਨਹੀਂ ਹੈਗੀਆਂ। ਹਰ ਇੱਕ ਬੱਚੇ ਨੂੰ ਹਰ ਇੱਕ ਟ੍ਰੇਨ ਕਰਦੇ ਨੂੰ 4 ਸਾਲ ਲੱਗ ਜਾਂਦੇ ਨੇ। ਅੱਛਾ, ਉਸ ਤੋਂ ਬਾਅਦ ਉਹਨੇ 5 ਸਾਲ ਸਰਵ ਕਰਨਾ, ਤੇ 5 ਸਾਲ ਤੁਹਾਡੀ 4 ਸਾਲ ਦਾ ਕਾਲਜ ਹੈ, ਤੇ ਉਸ ਤੋਂ ਬਾਅਦ 5 ਸਾਲ ਤੁਹਾਨੂੰ ਮਿਨੀਮਮ ਸਰਵ ਕਰਨਾ ਪੈਂਦਾ ਐਜ਼ ਅ ਆਫਿਸਰ। ਜਿਹੜੇ ਸਿਪਾਹੀ ਨੇ ਉਹ ਵੱਖਰੇ ਨੇ, ਮੈਂ ਆਫਿਸਰਸ ਦੀ ਗੱਲ ਕਰ ਰਿਹਾ ਸਿਰਫ। ਹਾਂਜੀ 4 ਸਾਲ ਦੀ ਪੜ੍ਹਾਈ ਤੋਂ ਬਾਅਦ ਉਹਨਾਂ 5 ਸਾਲ ਸਰਵ ਕਰਨਾ। ਉਸ ਤੋਂ ਬਾਅਦ ਤੁਸੀਂ ਜੇ ਕੰਟਰੈਕਟ ਰੀਨਿਊ ਕਰਨਾ ਤੁਸੀਂ ਕਰ ਸਕਦੇ ਹੋ, ਨਹੀਂ ਤੇ ਯੂ ਕੈਨ ਲੀਵ। ਸੋ ਅਪਰੋਕਸੀਮੇਟਲੀ 22 ਸਾਲ ਦੀ ਉਮਰ, 22.5 ਸਾਲ ਦੀ ਉਮਰ, 23 ਸਾਲ ਦੀ ਉਮਰ 'ਚ ਤੁਸੀਂ ਕਾਲਜ ਖਤਮ ਕਰ ਲਿਆ, 5 ਸਾਲ ਹੋਰ ਤੁਸੀਂ ਸਰਵ ਕਰਨਾ, ਉਸ ਤੋਂ ਬਾਅਦ ਤੁਸੀਂ ਚਲੇ ਜਾਂਦੇ ਹੋ ਬਾਹਰ ਜੇ ਤੁਸੀਂ ਜਾਣਾ ਚਾਹੁੰਦੇ ਹੋ। ਤੇ ਜਿਹੜੀ ਓਵਰਆਲ ਜਿਹੜਾ ਹੈਗਾ ਸਟਰਕਚਰ, ਉਹ 4 ਸਾਲ ਦੀ ਜਿਹੜੀ ਟ੍ਰੇਨਿੰਗ ਕਰ ਰਹੇ ਨੇ, ਉਹ ਕਾਲਜ ਪੜ੍ਹਾਈ ਤੋਂ ਇਲਾਵਾ ਜਿਹੜੀ ਤੁਹਾਡੀ ਅੰਦਰ ਟ੍ਰੇਨਿੰਗ ਹੋ ਰਹੀ ਹੈ, ਉਹ ਲੀਡਰਸ਼ਿਪ ਟ੍ਰੇਨਿੰਗ ਜਿਹੜੀ ਹੈਗੀ ਹੈ, ਉਹ ਇੰਨੀਆਂ ਚੀਜ਼ਾਂ ਤੁਹਾਨੂੰ ਸਿਖਾ ਰਹੇ ਨੇ ਤੇ ਤੁਹਾਡੇ ਉੱਤੇ ਇੰਨੀਆਂ ਰਿਸਪੌਂਸਿਬਿਲਿਟੀਜ਼ ਪਾਉਂਦੇ ਨੇ ਕਿ ਜਿਹੜਾ ਬੱਚਾ ਆਮ ਤੌਰ ਤੇ 22 ਸਾਲ ਦਾ ਬੰਦਾ, ਤੁਸੀਂ ਆਮ ਕਾਲਜ ਦੇ ਮੁੰਡੇ ਵੇਖ ਲਓ, ਉਹ ਤੇ ਸ਼ੁਗਲ ਕਰ ਰਹੇ ਨੇ, ਖਾਧਾ ਪੀਤਾ ਮੌਜ ਕਰ ਰਹੇ ਨੇ, ਤੁਸੀਂ ਚੰਗੇ ਗ੍ਰੇਡ ਲਿਆਓ ਤੇ ਮਾਂ ਪਿਓ ਇੰਨੇ 'ਚ ਖੁਸ਼ ਨੇ। ਉੱਥੇ ਇਹੋ ਜਿਹਾ ਕੋਈ ਕੰਮ ਨਹੀਂ ਹੈਗਾ, ਗ੍ਰੇਡ ਤੇ ਲਿਆਉਣੇ ਤੁਸੀਂ ਚੰਗੇ। ਤੁਸੀਂ ਜਿਹੜਾ ਤੁਹਾਡੇ ਤੇ ਰਿਸਪੌਂਸਿਬਿਲਿਟੀ ਪਾਈ ਜਾਂਦੀ, ਫਰਜ਼ ਕਰੋ ਇੱਕ ਬਿਜ਼ਨਸਮੈਨ ਹੈ ਤੇ ਉਹਦੇ ਕੋਲ 2-3 ਬਿਜ਼ਨਸਿਸ ਨੇ, ਕੋਈ ਮਿਲੀਅਨ ਡਾਲਰ ਦੀ ਸੇਲ ਕਰ ਰਿਹਾ, ਚਾਹੇ ਕਨਵੀਨੀਅੰਸ ਸਟੋਰ ਹੈ, ਗੈਸ ਸਟੇਸ਼ਨ, ਲਿਕਰ ਸਟੋਰ, ਆਪਣੇ ਬੰਦੇ ਇਹੋ ਜਿਹੇ ਬਿਜ਼ਨਸ ਜਿਹੜੇ ਕਰ ਰਹੇ ਨੇ, ਯੂ ਆਰ ਰਿਸਪੌਂਸਿਬਲ ਫॉर EMPLOYEES। ਤੁਹਾਡਾ ਬਜਟ ਹੈ, ਤੁਸੀਂ ਪੈਸੇ ਦਾ ਮਾਮਲਾ ਸਾਰਾ, ਤੇ ਉਹ ਸਾਰਾ ਤੁਸੀਂ ਲੌਜਿਸਟਿਕ ਸਾਂਭ ਰਹੇ ਹੋ, ਤੁਸੀਂ ਸਕੇਡੂਲਿੰਗ ਸਾਂਭ ਰਹੇ ਹੋ, ਤੁਸੀਂ ਆਪਣੇ ਫਾਈਨੈਂਸ ਸਾਂਭ ਰਹੇ ਹੋ, ਤੇ ਉਹਦੇ 1 2 4 5 ਮਿਲੀਅਨ ਦਾ 10 ਮਿਲੀਅਨ ਦਾ ਹੋ ਸਕਦਾ ਟਿਪੀਕਲ ਸਮਾਲ ਬਿਜ਼ਨਸ। ਇਹ ਜਿਹੜੇ ਨੌਜਵਾਨ ਨੇ, ਇਹਨਾਂ ਨੂੰ ਕਿਤੇ ਇਸ ਤੋਂ ਵੱਧ ਰਿਸਪੌਂਸਿਬਿਲਿਟੀ ਦਿੱਤੀ ਜਾਂਦੀ ਹੈ ਸਲੋਲੀ, ਤੇ ਉਹਦੇ ਨਾਲ ਜਿਹੜੀ ਚੀਜ਼ 50 ਸਾਲ ਦਾ ਬੰਦਾ ਜਿਹੜਾ ਮੇਰੇ ਤੁਹਾਡੇ ਵਰਗੇ ਬੰਦੇ ਦੈਟ ਏਜ ਗਰੁੱਪ 'ਚ ਜਿਹੜੇ ਸਿੱਖ ਰਹੇ ਨੇ ਕਾਰਪੋਰੇਟ ਅਮਰੀਕਾ 'ਚ, ਉਹ 25 ਸਾਲ ਦਾ ਨੌਜਵਾਨ ਉਸ ਤੋਂ ਕਿਤੇ ਵੱਧ ਜਾਣਦਾ ਉਹੀ ਰਿਸਪੌਂਸਿਬਿਲਿਟੀ। ਮਤਲਬ ਜਿਹੜੇ ਸਕਿੱਲ ਸੈਟ ਉਹਨਾਂ ਕੋਲ ਨੇ, ਉਹ ਇੱਕ 50-60 ਸਾਲ ਬੰਦਾ ਜਿਹੜਾ ਰਿਟਾਇਰ ਹੋਣ ਵਾਲਾ, ਉਹਦੇ ਕੋਲ ਮਸਾਂ ਕਿਤੇ ਹੋਣਗੀਆਂ। ਐਕਸਪੀਰੀਅੰਸ ਉਹਨੂੰ ਥੋੜੇ ਛੋਟੇ ਜਿਹੇ ਟਾਈਮ ਫਰੇਮ ਦੇ ਵਿੱਚ ਉਹਨੂੰ ਪੂਰੀਆਂ ਕਰ ਦਿੱਤਾ ਜਾਂਦਾ ਹੈ। ਨਾਟ ਜਸਟ ਐਨੀ ਐਕਸਪੀਰੀਅੰਸ, ਜਿਹੜਾ ਐਕਸਪੀਰੀਅੰਸ ਦੇ ਵਿੱਚ ਜਿਹੜੀਆਂ ਸਕਿੱਲ ਸੈਟ ਨੇ, ਉਹ ਆਮ ਬੰਦੇ 'ਚ ਉਹ ਪਹੁੰਚ ਨਹੀਂ ਸਕਦੀਆਂ, ਕਿਉਂਕਿ ਉਹਨਾਂ ਕੋਲ ਵਰਲਡ ਕਲਾਸ ਉਹਨਾਂ ਕੋਲ ਸੈਟਅਪ ਹੈਗਾ, ਇਨਫਰਾਸਟ੍ਰਕਚਰ ਬਹੁਤ ਤਗੜਾ ਹੈ, ਉਹਨਾਂ ਕੋਲ ਜਿਹੜੇ ਪ੍ਰੋਫੈਸਰਸ ਨੇ, ਉਹਨਾਂ ਕੋਲ ਪੈਸਾ ਬੇਅੰਤ ਹੈ। ਸੋ ਜਦੋਂ ਕੋਲ ਬੇਅੰਤ ਪੈਸਾ, ਸਟਰਕਚਰ, ਇੰਸਟੀਟਿਊਸ਼ਨ ਸਭ ਕੁਝ ਬਣਿਆ ਹੋਇਆ, ਉਹਦੇ ਨਾਲ ਫਿਰ ਇਹ ਹੁੰਦਾ ਹੈ ਕਿ ਉਹ ਇੱਕ ਬੰਦੇ ਨੂੰ ਇੰਨਾ ਸੋਹਣਾ ਕੱਢ ਦਿੰਦੇ ਨੇ ਕਿ ਜਿਹੜਾ ਬੰਦਾ ਉੱਥੋਂ ਬਾਹਰ ਆਉਂਦਾ ਨਾ, ਹੀ ਇਜ਼ ਅ ਡਿਫਰੈਂਟ ਕਲਾਸ ਆਲ ਟੂਗੇਦਰ। ਉਹ ਹੁਣ ਤੁਸੀਂ ਜਿੱਦਾਂ ਹੁੰਦਾ ਨਾ ਵੀ ਕਿਸੇ ਨੇ ਜੇ ਕਦੀ ਬਾਰਿਸ਼ ਨਹੀਂ ਦੇਖੀ ਤੇ ਬਾਰਿਸ਼ ਤੁਸੀਂ ਜਾ ਕੇ ਮੀਂਹ 'ਚ ਖਲੋਗੇ ਤੇ ਮਹਿਸੂਸ ਹੋਗੇ ਬਾਰਿਸ਼ ਦਾ ਮਤਲਬ ਕੀ ਹੈ, ਠੀਕ ਹੈ ਨਾ ਜੀ। ਉਦਾਂ ਹੀ ਤੁਹਾਨੂੰ ਜਾ ਕੇ ਮਹਿਸੂਸ ਕਰਨਾ ਪੈਣਾ ਹੈ ਵੀ ਉੱਥੇ ਜਾ ਕੇ ਆਪ ਅੱਖੀਂ ਵੇਖੋ ਵੀ ਹੋ ਕੀ ਰਿਹਾ। ਮੈਂ ਤੇ ਵੇਖਿਆ ਹੋਇਆ, ਮੈਂ ਤੇ ਮਤਲਬ ਦੰਗ ਰਹਿ ਗਿਆ ਵੀ ਆਹ ਸਿਖਾਇਆ ਜਾ ਰਿਹਾ ਤੇ ਸਾਡੇ ਬੰਦੇ ਨੂੰ ਪਤਾ ਹੀ ਨਹੀਂ। ਉਹ ਕਹਿੰਦੇ ਜੀ ਅਸੀਂ ਬੱਚੇ ਨੂੰ ਕਾਲਜ ਭੇਜਤਾ ਤੇ ਸਾਡੇ ਵਾਸਤੇ ਉਹੀ ਬੜੀ ਵੱਡੀ ਗੱਲ ਹੈ, ਯੂਨੀਵਰਸਿਟੀ, ਚੰਗੀ ਯੂਨੀਵਰਸਿਟੀ ਭੇਜਤਾ, ਬੜੀ ਚੰਗੀ ਗੱਲ ਹੈ, ਉਹ 'ਚ ਕੋਈ ਮਾੜੀ ਨਹੀਂ। ਪਰ ਜੇ ਤੁਸੀਂ ਉਸ ਤੋਂ ਵੀ ਵਾਧਾ ਕਰ ਸਕਦੇ ਹੋ ਆਪਣੇ ਬੱਚੇ ਦਾ, ਨਾਲੇ ਹੀ ਤੁਸੀਂ ਇੱਕ ਪੇਟੈਂਟ ਬਣ ਗਏ। ਅੱਛਾ, ਹੁਣ ਵੇਖੋ ਸਿੱਖਾਂ ਨੂੰ ਨੰਬਰ 1 ਪ੍ਰੋਬਲਮ ਅਮਰੀਕਾ 'ਚ ਕੀ, ਸਾਰੀ ਦੁਨੀਆ 'ਚ ਕੀ ਹੈ, ਆਹ ਕੇਸਾਂ ਦੀ ਜਿਹੜਾ ਸਾਡਾ ਭੇਸ ਹੈ, ਇਹਦੀ ਨੰਬਰ 1 ਇਸ਼ੂ ਹੈ, ਜਿਹਦੇ ਕਰਕੇ ਸਾਨੂੰ ਜੌਬਸ ਨਹੀਂ ਮਿਲਦੀਆਂ, ਸਾਡੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਬੱਚਿਆਂ ਦਾ ਧੱਕਾ ਹੁੰਦਾ, ਇਟਸ ਕਨਸਟੈਂਟ। ਤੁਸੀਂ ਵੇਖ ਲਓ ਮੈਜੋਰਿਟੀ ਸਿੱਖ ਕੀ ਕਰ ਰਹੇ ਨੇ, ਸੈਲਫ ਇੰਪਲੋਇਡ ਨੇ। ਅਮਰੀਕਾ ਦੀ ਕਾਰਪੋਰੇਸ਼ਨ ਦੇ ਜਿਹੜੇ ਇੰਪਲੋਇਮੈਂਟ ਬੜੀ ਘੱਟ ਹੈ, ਮੈਜੋਰਿਟੀ ਜਿਹੜੀ ਹੈ, ਓਵਰਵੈਲਮਿੰਗ ਮੈਜੋਰਿਟੀ ਆਰ ਸੈਲਫ ਇੰਪਲੋਇਡ। ਹਾਂ, ਪੜ੍ਹਾਈ ਦੀ ਇਸ਼ੂਜ਼ ਹੈ, ਸਕਿੱਲਸ ਦੀ ਉਹ ਵੱਖਰੀ ਇਸ਼ੂ ਹੈ, ਬਟ ਬਾਕੀ ਵੀ ਜਿਹੜੇ ਗੋਰੇ ਵੀ, ਉਹਨਾਂ 'ਚ ਵੀ ਸਕਿੱਲ, ਤੇ ਜਿਹੜੇ ਬਲੂ ਕਾਲਰ ਨੇ ਉਹਨਾਂ ਦੀ ਸਕਿੱਲ ਸੈਟ ਇਜ਼ ਲੈਸ ਦੈਨ ਐਨ ਐਜੂਕੇਟਡ ਪਰਸਨ। ਸੋ ਇਸ਼ੂ ਇਹ ਹੈ ਕਿ ਭੇਸ ਦੀ ਗੱਲ ਹੈ। ਹੁਣ ਤੁਸੀਂ ਵੇਖੋ, ਜੇ ਸਾਰੇ ਕੇਸਧਾਰੀ ਬੱਚੇ ਇਨਕਲੂਡਿੰਗ ਕੁੜੀਆਂ ਉਹ ਜੇ ਫੌਜ 'ਚ ਭਰਤੀ ਹੋਣ ਲੱਗ ਜਾਣ ਇਨ ਲਾਰਜ ਨੰਬਰਸ, ਇਰਰਿਸਪੈਕਟਿਵ ਆਫ ਦੀ ਇਸ਼ੂ ਜਿਹੜੀ ਸਾਨੂੰ ਫੇਸ ਕਰਨੀ ਪੈਂਦੀ ਹੈ, ਈਵਨ ਫੌਜ ਦੇ ਵਿੱਚ ਜੇ ਡਿਸਕ੍ਰਿਮੀਨੇਸ਼ਨ ਹੈਗੀ ਹੈ ਡਿਫਰੈਂਟ ਟਾਈਪ, ਪਰ ਜੇ ਮਾਸ ਨੰਬਰ ਚਲੇ ਜਾਣ ਤੁਸੀਂ ਸੋਚੋ ਵੀ ਸਿੱਖੀ ਦਾ ਦਾਇਰਾ ਕਿੰਨਾ ਵੱਧ ਜਾਊਗਾ। ਕਿਉਂਕਿ ਫੌਜ ਜਿਹੜੀ ਹੈਗੀ ਅਮਰੀਕਨ ਫੌਜ ਹੈ, ਪੈਟਰੀਅਟਿਜ਼ਮ ਜਿਹੜੀ ਹੁੰਦੀ ਹੈ, ਜਿਹੜਾ ਰਿਸਪੈਕਟ ਹੈ ਫੌਜ ਵਾਸਤੇ, ਹਰ ਕੰਟਰੀ 'ਚ ਹੈ, ਲੇਕਿਨ ਅਮਰੀਕਾ ਦੇ ਵਿੱਚ ਇਟਸ ਸੁਪਰ ਪੈਟਰੀਅਟਿਜ਼ਮ ਬਹੁਤ ਜ਼ਿਆਦਾ ਹੈ। ਤੁਸੀਂ ਸਿਪਾਹੀ ਵੀ ਜੇ ਹੈਗੇ ਹੋ ਬਿਲਕੁਲ ਥੱਲੇ, ਉਹ ਵੀ ਜੇ ਵਰਦੀ ਤੇ ਉਹਨੇ ਕਿਸੇ ਆਮ ਤੁਰੇ ਜਾਂਦੇ ਕਹਿ ਦੇਵੇ ਕਿਸੇ ਨੂੰ ਜੀ ਮੈਂ ਨਾ ਫੌਜ 'ਚ ਕੰਮ ਕਰਦਾ ਜਾਂ ਮੈਂ ਫੌਜ 'ਚ ਨਿਕਲਿਆ, ਉਸ ਵੇਲੇ ਤੁਹਾਨੂੰ ਸਲੂਟ ਮਾਰ ਕੇ ਥੈਂਕ ਯੂ ਫॉर योर ਸਰਵਿਸ ਕਰਦੇ ਨੇ। ਇੰਨਾ ਮਾਣ ਹੈ ਇੱਕ ਛੋਟੇ ਜਿਹੇ ਸਿਪਾਹੀ ਵਾਸਤੇ। ਤੇ ਜੇ ਤੁਸੀਂ ਪੱਗ ਬੰਨੀ ਹੋਈ ਹੈ ਤੇ ਤੁਸੀਂ ਇਸ ਕੰਟਰੀ ਵਾਸਤੇ ਇੱਕ ਦਿਨ ਵੀ ਤੁਸੀਂ ਕੰਮ ਕਰਕੇ ਆਏ ਹੋ,
to you become absolutely in a different sphere ਤੁਸੀਂ ਪਹੁੰਚ ਜਾਂਦੇ ਹੋ ਕਿ ਤੁਹਾਡੇ ਨਾਲ ਜਿਹੜੀ ਬੁਲਿੰਗ ਹੈ, ਜਿਹੜੀ ਸੜਕਾਂ ਦੇ ਉੱਤੇ ਇੱਧਰ ਧੱਕਾਸ਼ਾਹੀ ਮਾਈਨਰ ਜਿੱਦਾਂ ਵੀ ਹੈਗੀ ਹੈ, ਉਹ ਬਹੁਤ ਜ਼ਿਆਦਾ ਘਟ ਸਕਦੀ ਹੈ। ਤੇ ਉਹਦੇ ਦੂਜੇ ਪੱਖ ਸਿੱਖਾਂ ਬਾਰੇ ਪਤਾ ਲੱਗ ਜਾਏ ਸਾਰੀ ਦੁਨੀਆ ਨੂੰ, ਯਾਰ ਇਹਦੇ ਬੰਦੇ ਕਮਾਲ ਦੇ ਨੇ, ਜਿਹੜੇ ਸਾਡੇ ਵਾਂਗੂ ਜਿੰਨੇ ਨਾਨ ਪ੍ਰੋਫਿਟ ਜਿਹੜੇ ਭੱਜੇ ਫਿਰਦੇ ਨੇ ਵੀ ਸਿੱਖੀ ਦਾ ਦਾਇਰਾ ਸਮਝਾਉਣ ਲੱਗੇ ਸਾਰੀ ਦੁਨੀਆ ਨੂੰ। ਤੁਹਾਨੂੰ ਇੰਨਾ ਜ਼ਿਆਦਾ ਸਮਝਾਉਣ ਦੀ ਲੋੜ ਨਹੀਂ ਪੈਣੀ ਜੇ ਫੌਜ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਭਰਤੀ ਹੋ ਜਾਣ। ਸਾਡੇ ਇਸ ਵੇਲੇ ਮਾਂ ਪਿਓ ਡਰਦੇ ਮਾਰੇ ਬਹੁਤੇ ਭੇਜ ਨਹੀਂ ਰਹੇ ਕਿ ਪਤਾ ਨਹੀਂ ਕੀ ਹੋ ਜਾਣਾ। ਤੇ ਇਹ ਉਹੀ ਕੌਮ ਹੈ ਜਿਹੜੀ ਸਾਰੀ ਉਮਰ ਪਿਛਲੇ ਕਈ 100 ਸਾਲਾਂ 'ਚ ਜਾਨਾਂ ਦਿੰਦੀਆਂ ਰਹੀਆਂ ਨੇ। ਕਮਨੀਤ ਸਿੰਘ ਜੀ, ਚਿਰਾਗਵੀਰ ਸਿੰਘ ਦੇ ਕੇਸ ਦੇ ਉੱਤੇ ਜਿਹੜਾ ਆਪਾਂ ਆਉਂਦੇ ਆ, ਇਹਦੇ ਲਈ ਜਿਹੜੀ ਰਿਲੀਜੀਅਸ ਅਕੋਮੋਡੇਸ਼ਨ, ਕਿਉਂਕਿ ਜੋ ਇਹ ਪਤਾ ਲੱਗਦਾ ਆ ਵੀ ਉੱਥੇ ਉਹਨਾਂ ਦੇ ਬੜੇ ਸਟ੍ਰਿਕਟ ਜਿਹੜੇ ਗਰੂਮਿੰਗ ਸਟੈਂਡਰਡਸ ਜਿਹੜੇ ਉਸ ਨੂੰ ਲੈ ਕੇ ਜਿਹੜਾ ਉਹ ਹੁੰਦੇ ਆ। ਸੋ ਇੱਕ ਮੁੰਡਾ ਜਿਹਨੂੰ ਤੁਸੀਂ ਪਹਿਲੀ ਵਾਰੀ ਜਦੋਂ 9ਵੀਂ ਜਮਾਤ ਸੀਗਾ ਉਦੋਂ ਤੁਸੀਂ ਮਿਲੇ, ਵੀ ਉਹਨੂੰ ਲੱਗਾ ਵੀ ਹਾਂ ਇਸ ਪਾਸੇ ਵੱਲ ਨੂੰ ਜਾ ਸਕਦਾ ਹੈ, ਉਹਦੀ ਆਪਣੀ ਵੀ ਜਿਹੜੀ ਇਸ ਤਰੀਕੇ ਦੀ ਇੱਛਾ ਉਹ ਸੀਗੀ। ਸੋ ਜਦ ਉਸਨੇ ਮਨ ਬਣਾ ਲਿਆ ਵੀ ਹੁਣ ਆਪਾਂ ਏਅਰ ਫੋਰਸ ਅਕੈਡਮੀ ਨੂੰ ਜੁਆਇਨ ਜਿਹੜਾ ਉਹ ਕਰਨਾ ਆ, ਸੋ ਪ੍ਰੋਸੈਸ ਦੇ ਥਰੂ ਜਿਹੜਾ ਉਹ ਦੱਸਿਓ ਵੀ ਕਿਵੇਂ ਆ, ਵੀ ਕੀ ਜਿਹੜਾ ਉਹਨੂੰ ਕਰਨਾ ਪਿਆ ਵੀ ਕੇਸਾਂ ਸਮੇਤ ਇੱਕ ਜਿਹੜਾ ਸਿੱਖ ਆ ਉਹ ਅਕੈਡਮੀ ਦੇ ਵਿੱਚ ਦਾਖਲਾ ਲੈਣ 'ਚ ਕਾਮਯਾਬ ਰਿਹਾ। ਸੋ ਵੇਖੋ ਜੀ, ਜਿਹੜਾ ਬੜਾ ਅਹਿਮ ਸਵਾਲ ਜਿਹੜਾ ਤੁਸੀਂ ਪੁੱਛਿਆ, ਇਸੇ ਕਰਕੇ ਤੇ ਸਾਰੀ ਜਿਹੜੀ ਇਸ਼ੂ ਆ ਰਹੇ ਨੇ ਸਾਰੇ ਸਿੱਖਾਂ ਨੂੰ, ਜਿਹਦੇ ਕਰਕੇ ਘੱਟ ਜਣੇ ਜਾ ਰਹੇ ਨੇ। ਇਸ਼ੂ ਤਾਂ ਪਹਿਲਾਂ ਵੀ ਸੀ ਤੇ ਹੁਣ ਜਿਹੜੀ ਕਰੰਟ ਐਡਮਿਨਿਸਟ੍ਰੇਸ਼ਨ ਦੇ ਕਰਕੇ ਇਸ਼ੂ ਹੋਰ ਵੀ ਜ਼ਿਆਦਾ ਤੰਗ ਹੋ ਗਿਆ। ਸੋ ਨੌਜਵਾਨ ਨੂੰ ਜਿਹੜਾ ਚਿਰਾਗਵੀਰ ਹੈਗਾ ਤੇ ਉਹਦੇ ਮਾਤਾ ਪਿਤਾ ਨੂੰ ਇਹ ਸਾਰੀ ਗੱਲ ਬਾਰ-ਬਾਰ ਅਸੀਂ ਡਿਸਕਸ਼ਨਸ ਆਪਸ 'ਚ ਕੀਤੀਆਂ ਕਿ ਇਹ ਸਾਨੂੰ ਤੈਅ ਕਰਨਾ ਪੈਣਾ, ਦੇयर ਇਜ਼ ਅ ਪੋਸਿਬਿਲਿਟੀ ਕਿ ਇਹਦਾ ਇਹ ਪਾਸ ਨਾ ਹੋਵੇ। ਅੱਛਾ, ਤੇ ਜੇ ਨਾ ਅੰਦਰ ਵੜ ਸਕਿਆ ਕੇਸਾਂ ਕਰਕੇ ਤੇ ਫਿਰ ਕੀ ਆਪਸ਼ਨਸ ਨੇ? ਬੱਚਾ ਉਦਾਂ ਹੀ ਕਾਇਮ ਰਹੂਗਾ ਜਾਂ ਉਹ ਆਪਣੇ ਆਪ 'ਚ ਬਦਲਾਵ ਲਿਆਉਣਾ ਚਾਹੁੰਦਾ ਕਿ ਮੈਂ ਅੰਦਰ ਜਾਣਾ ਹੀ ਜਾਣਾ ਤੇ ਮੈਂ ਕੇਸ ਕੱਟ ਲੂੰਗਾ ਵਗੈਰਾ ਵਗੈਰਾ। ਇਹ ਸਾਰੀਆਂ ਡਿਸਕਸ਼ਨਸ ਆਪਸ ਪ੍ਰਾਈਵੇਟਲੀ ਅਸੀਂ ਗੱਲ ਸਾਰੀਆਂ ਕੀਤੀਆਂ ਤੇ ਪਲੱਸ ਉਹਦੇ ਬੈਕਅਪ ਪਲਾਨ ਵੀ ਕੀਤੇ ਵੀ ਜੇ ਨਾ ਭਰਤੀ ਹੋਇਆ ਇੱਥੇ ਤੇ ਫਿਰ ਦੂਜੀਆਂ ਆਪਸ਼ਨਾਂ ਕੀ ਨੇ, ਥਰਡ ਆਪਸ਼ਨ ਕੀ ਹੈ। ਸੋ ਸਾਰੀ ਪਲਾਨ ਕਰਕੇ ਤੇ ਤਾਂ ਇਹਨੇ ਸਟੈਪ ਅੱਗੇ ਲਿਆ। ਹਾਂ, ਉਹ ਨੌਜਵਾਨ ਆਪਣੇ ਵੱਲੋਂ ਬਹੁਤ ਬੜਾ ਕਾਇਮ ਹੈ ਤੇ ਉਹ ਆਪਣੇ ਵੱਲੋਂ ਬੜਾ, ਉਹਦਾ ਦਿਮਾਗ ਬਿਲਕੁਲ ਸਹੀ ਹੈ ਕਿ ਉਹਨੇ ਆਪਣੇ ਮਾਪਿਆਂ ਨਾਲ ਡਿਸਕਸ਼ਨ ਕੀਤੀ, ਮੇਰੇ ਨਾਲ ਵੀ ਗੱਲ ਹੋਈ, ਆਪਸ ਸਾਰਿਆਂ ਨੇ ਗੱਲ ਕੀਤੀ ਕਿ ਵੀ ਜੇ ਮੈਨੂੰ ਕੇਸ ਕਤਲ ਕਰਨ ਵਾਸਤੇ ਜਾਂ ਇਹੋ ਜਿਹਾ ਕੋਈ ਕੰਮ ਕਰਨਾ ਪੈ ਗਿਆ ਤੇ ਕਹਿਣ ਵੀ ਹਾਂ ਤੂੰ ਕਰੇਂਗਾ ਤੇ ਫਿਰ ਤੈਨੂੰ ਅਸੀਂ ਅਲਾਉ ਕਰ ਦਾਂਗੇ, ਜਾਂ ਤੂੰ ਹੁਣ ਕਰ ਲਾ ਤੇ ਬਾਅਦ 'ਚ ਤੈਨੂੰ ਅਸੀਂ ਤੂੰ ਰੱਖ ਲਈ, ਕਹਿੰਦਾ ਫਿਰ ਮੈਂ ਨਹੀਂ ਜਾਣਾ। ਮੈਂ ਅਸੀਂ ਕੰਪਲੀਟਲੀ ਐਗਰੀ ਟੂ ਦੈਮ ਕਿ ਬਿਲਕੁਲ ਇਰਾਦੇ ਤੇ ਦ੍ਰਿੜ ਸੀਗਾ ਉਹ, ਆਪਣੇ ਬਿਲਕੁਲ ਦ੍ਰਿੜ ਸੀ ਤੇ ਉਹ ਸਾਰੀਆਂ ਆਪਸ਼ਨ ਨੂੰ ਸੋਚ ਸਮਝ ਕੇ ਵੀ ਹੀ ਟੁਕ ਦੈਟ ਸਟੈਪ ਕਿ ਵੀ ਜੇ ਲਾਸਟ ਮਿੰਟ ਤੱਕ ਵੀ ਮੈਨੂੰ ਵਾਪਸ ਆਉਣਾ ਪਿਆ ਤਾਂ ਕੋਈ ਗੱਲ ਨਹੀਂ, ਮੈਂ ਕਰ ਲੂੰਗਾ। ਅੱਛਾ, ਉਹ ਜਿਹੜਾ ਪ੍ਰੋਸੈਸ ਇਟਸੈਲਫ, ਇੱਕ ਤੇ ਉਹਨਾਂ ਨੇ ਪਹਿਲਾਂ ਪ੍ਰੋਸੈਸ ਦੇ ਵਿੱਚ ਇਹ ਸੀ ਕਿ ਕਰੀਬ ਕੋਈ 200 ਪਲੱਸ ਰਿਲੀਜੀਅਸ ਡਿਨੋਮੀਨੇਸ਼ਨਸ ਕਹਿ ਲਓ, ਉਹਨੂੰ ਇਨ ਲੇਮੈਨਸ ਟਰਮ ਨੂੰ ਸੈਕਟ ਵੀ ਕਹਿ ਦਿੰਦੇ ਨੇ। ਮੋਟੇ ਮਜ਼ਹਬ ਤੇ 10-12 ਹੀ ਨੇ ਜਿਹੜੇ ਰਿਲੀਜੀਅਸ ਮੇਨ ਵੱਡੇ ਮਜ਼ਹਬ ਨੇ, ਪਰ ਕ੍ਰਿਸਚੀਅਨਿਟੀ ਦੇ ਵਿੱਚ ਇੰਨੇ ਛੋਟੇ ਜਿਹੇ ਡਿਨੋਮੀਨੇਸ਼ਨਸ ਹੈਗੇ ਨੇ ਕਿ ਉਹ 100 ਤੋਂ ਉੱਤੇ ਬਣ ਜਾਂਦੇ ਨੇ, ਇਕੱਲੇ ਕ੍ਰਿਸਚਨਾਂ ਦੇ, ਮੁਸਲਮਾਨਾਂ ਦੇ ਵੀ ਹੈਗੇ ਨੇ, ਹੋਰਾਂ ਦੇ ਵੀ ਹੈਗੇ ਨੇ, ਲੇਕਿਨ ਮੋਟੇ ਜਿਹੜੇ ਮੇਨ ਨੇ, ਸਿੱਖ ਹੋ ਗਏ, ਮੁਸਲਮਾਨ ਹੋ ਗਏ, ਕ੍ਰਿਸਚੀਅਨਸ ਹੋ ਗਏ, ਜੂਜ਼ ਹੋ ਗਏ, ਬੁੱਧਿਸਟ ਹੋ ਗਏ, ਜੈਨ ਹੋ ਗਏ ਵਗੈਰਾ, ਜਿਹੜੇ ਮੋਟੇ ਸਾਰੇ ਜਾਣਦੇ ਨੇ ਉਹ ਤੇ ਹੈਗੇ ਨੇ। ਲੇਕਿਨ ਉਹਨਾਂ ਨੇ ਜਿਹੜੇ 200 ਸੀ ਰੀਸੈਂਟਲੀ ਜਿਹੜਾ ਹੈਗਾ ਸੈਕਟਰੀ ਆਫ ਡਿਫੈਂਸ, ਉਹਨੇ ਤੇ ਨਾਲ ਸਾਰੀ ਉਹਨਾਂ ਦੀ ਜਿਹੜੀ ਟੀਮ ਹੈਗੀ ਹੈ, ਉਹਨਾਂ ਨੇ ਉਹ 200 ਤੋਂ ਲੈ ਕੇ 30 ਜਾਂ 31 ਤੇ ਲੈ ਆਂਦੇ। ਅੱਛਾ, ਇੱਕਦਮ ਤੁਸੀਂ ਸੋਚੋ ਵੀ 30-31 ਤੇ ਲੈ ਆਂਦੇ ਨੇ ਤੇ ਜਿਹੜੇ ਬੰਦੇ ਕੋਈ ਪਰਟੀਕੂਲਰ ਡਿਨੋਮੀਨੇਸ਼ਨ ਦੇ ਬੰਦੇ ਸੀ ਉਹਦੇ ਉੱਡ ਗਏ। ਦੈਟ ਮੀਨਸ ਦੇ ਕਾਂਟ ਪ੍ਰੈਕਟਿਸ ਜੋ ਵੀ ਪ੍ਰੈਕਟਿਸ ਕਰਨਾ ਚਾਹੁੰਦੇ ਨੇ। ਸੋ ਜਾਂ ਤੇ ਉਹ ਜੁਆਇਨ ਕਰਨ ਜਾਂ ਆਫੀਸ਼ੀਅਲੀ ਕਹਿਣ ਵੀ ਅਸੀਂ ਆਹ ਪ੍ਰੈਕਟਿਸ ਨਹੀਂ ਕਰਦੇ, ਤੇ ਮੈਂ ਝੂਠ ਮਾਰਨਾ ਪੈਣਾ ਉਹਨਾਂ ਨੂੰ, ਜੋ ਵੀ ਕਰਨਾ ਪੈਣਾ, ਕਿਉਂਕਿ ਕ੍ਰਿਸਚਨਾਂ ਜਿਹੜੇ ਹੈਗੇ ਨੇ ਕਿ ਪ੍ਰੈਕਟਿਸ ਕਰ ਰਹੇ ਨੇ ਉਹਨਾਂ ਦੇ ਸਿਰ ਦੇ ਉੱਤੇ ਤੇ ਸਾਡੇ ਵਾਂਗੂ ਲੰਬੇ ਵਾਲ ਜਾਂ ਪੂਰੇ ਕੇਸ ਦਾੜੀ ਤੇ ਨਹੀਂ ਹੁੰਦੀ, ਉਹਨਾਂ ਦੇ ਦਿਲ ਦੀ ਗੱਲ ਹੈ। ਬੰਦਾ ਕਹਿੰਦਾ ਯਾਰ ਅੱਛਾ ਠੀਕ ਹੈ, ਮੈਂ ਉਹਨੂੰ ਗੱਪ ਮਾਰ ਦਿੰਦਾ ਕਿ ਮੈਂ ਆ ਨਹੀਂ ਆ ਹੈ ਤੇ ਬਾਅਦ ਚ ਮੈਂ ਆਪਣਾ ਜੋ ਮਰਜ਼ੀ ਕਰੀ ਜਾਵਾਂ। ਸੋ ਇਹ ਉਹਨਾਂ ਨੇ ਬੰਦਿਆਂ ਨੂੰ ਇੱਕ ਤਰ੍ਹਾਂ ਦਾ ਝੂਠ ਮਾਰਨ ਤੇ ਲਾਤਾ, ਜਿਹੜੇ ਗਲਤ ਕੰਮ। ਦੂਜਾ ਜਿਹੜਾ ਹੈਗਾ, ਜਿਹੜਾ ਇਸ ਵੇਲੇ ਹੁਕੂਮਤ ਹੈਗੀ ਹੈ, ਜਿਹੜੇ ਧੱਕਾਸ਼ਾਹੀ ਵਾਕਈ ਕਰ ਰਹੇ ਨੇ ਔਨ ਇਸ਼ੂਜ਼ ਲਾਈਕ ਜਿਹੜੇ ਸਾਡੇ ਤੇ ਜਿਹੜੇ ਕੇਸ ਦਾੜੀ ਹੈਗੀ ਹੈ, ਬਿਨਾਂ ਇਹ ਹੁਣ ਪਤਾ ਹੁੰਦੇ ਕਰ ਰਹੇ ਨੇ, ਬਿਨਾਂ ਪਤਾ ਕਰਦੇ ਨੇ, ਇਹ ਤੇ ਰੱਬ ਹੀ ਜਾਣਦਾ, ਲੇਕਿਨ ਧੱਕਾਸ਼ਾਹੀ ਹੈਗੀ ਹੈ। ਅੱਛਾ, ਉਹ ਧੱਕਾਸ਼ਾਹੀ ਦੇ ਵਿੱਚ ਬਹੁਤ ਬੰਦੇ ਰਗੜੇ ਜਾ ਰਹੇ ਨੇ, ਇਕੱਲੇ ਸਿੱਖ ਨਹੀਂ, ਹੋਰ ਵੀ ਰਗੜੇ ਜਾ ਰਹੇ ਨੇ, ਲੇਕਿਨ ਸਾਡਾ ਵੀ ਨੰਬਰ 1 ਔਨ ਦਾ ਟਾਰਗੇਟ। ਸੋ ਮੈਨੂੰ ਵੀ ਸੀ ਇਹ ਸ਼ਿਕਵਾ ਕਿ ਵੀ
ਅਸੀਂ ਪੂਰਾ ਜ਼ੋਰ ਲਾ ਰਹੇ ਹਾਂ ਵੀ ਕਿਤੇ ਰਹਿ ਨਾ ਜਾਵੇ, ਬਟ ਇਹ ਸਾਨੂੰ ਪਹਿਲੇ ਪਤਾ ਸੀ ਵੀ ਰਹਿਣ ਦੇ ਚਾਂਸ ਹੈਗੇ ਨੇ ਬਿਕੋਜ਼ ਆਫ ਸਿਚੁਏਸ਼ਨ, ਕਰੰਟ ਸਿਚੁਏਸ਼ਨ। ਪੁਰਾਣੀ ਐਡਮਿਨਿਸਟ੍ਰੇਸ਼ਨ ਜਿਹੜੀ ਸੀ ਉਹਦੇ ਵਿੱਚ ਜਦੋਂ ਮੈਂ ਉੱਥੇ 에ਅਰਫੋਰਸ ਤੇ ਗਿਆ ਵੀ ਹੈ, 에ਅਰਫੋਰਸ ਅਕੈਡਮੀ, ਤੇ ਉਸ ਵੇਲੇ ਬਹੁਤ ਪੋਜ਼ਿਟਿਵ ਸੀ। ਇਨਫੈਕਟ ਉਹ ਇੰਨੇ ਚੰਗੇ ਸੀ ਉਸ ਵੇਲੇ, ਮੈਂ 21-22 ਦੀ ਗੱਲ ਕਰ ਰਿਹਾ। ਉਹਨਾਂ ਨੇ ਕਿਹਾ ਜੀ ਤੁਸੀਂ ਸਿੱਖ ਬੱਚੇ ਲੈ ਕੇ ਆਓ, ਅਸੀਂ ਅੱਜ ਭਰਤੀ ਕਰਨ ਨੂੰ ਤਿਆਰ ਹੈ ਕੇਸਾਂ ਦੇ ਨਾਲ, ਕੇਸਾਂ ਦੀ ਗੱਲ ਹੀ ਨਾ ਕਰੋ ਤੁਸੀਂ। ਇੰਨਾ ਚੰਗਾ ਮਾਹੌਲ ਸੀ। ਮਾਹੌਲ ਬਦਲ ਗਿਆ, ਐਡਮਿਨਿਸਟ੍ਰੇਸ਼ਨ ਬਦਲ ਜਾਂਦੀ, ਮਾਹੌਲ ਬਦਲ ਜਾਂਦੇ ਨੇ। ਸੋ ਜਿਹੜਾ ਟਾਈਮ ਲੱਗਾ ਉਹ ਅਪਰੋਕਸੀਮੇਟਲੀ ਕਰੀਬ 2 ਮਹੀਨੇ ਲੱਗ ਗਏ ਪੇਪਰ ਸ਼ਫਲਿੰਗ ਨੂੰ। ਜਿਹੜਾ ਅਸੀਂ ਚਿੱਠੀਆਂ ਭੇਜੀਆਂ, ਕਈ ਕੁਛ ਹੋਇਆ, ਬੈਕਗਰਾਉਂਡ 'ਚ ਬੜੇ ਬੰਦਿਆਂ ਨਾਲ ਗੱਲ ਹੋਈ, ਕਈਆਂ ਦੇ ਮੈਂ ਨਾਂ ਨਹੀਂ ਲੈ ਸਕਦਾ, ਬਟ ਜਿਹੜਾ ਉਹਨਾਂ ਨੇ ਸਾਰੇ ਜਿਹੜੇ ਸਟੈਪ ਬਾਏ ਸਟੈਪ ਜਿਹੜਾ ਕੰਮ ਹੋਇਆ ਪ੍ਰੋਸੈਸ ਉਹ ਕਰਦੇ ਨੇ। ਦੈਨ ਦ ਸੈਂਡ ਟੂ ਵਾਸ਼ਿੰਗਟਨ ਡੀਸੀ, ਉੱਥੇ ਪ੍ਰੋਸੈਸ ਕਰਦੇ। ਇੱਕ ਤੇ ਬਿਊਰੋਕ੍ਰੈਟਿਕ ਪ੍ਰੋਸੈਸ ਬਹੁਤ ਲੰਬਾ ਚੌੜਾ ਹੈ, ਫੌਜ ਹੈ, ਪਲੱਸ ਦ ਫੈਡਰਲ ਗਵਰਨਮੈਂਟ ਇਜ਼ ਇਨਵੋਲਵਡ। ਉੱਤੋਂ ਜਿਹੜੀ ਐਸ ਕਰੰਟ ਹੁਕੂਮਤ ਹੈ ਉਹ ਬੜੀ ਮੈਡਲਿੰਗ ਕਰ ਰਹੀ ਹੈ। ਆਮ ਤੌਰ ਤੇ ਦੇ ਡੋਂਟ ਮੈਡਲ ਇਨ ਥੀਸ ਅਫੇਅਰਸ, ਜਿਹੜੇ ਮਿਲਟਰੀ ਅਫੇਅਰਸ ਹੁੰਦੇ ਨੇ ਉਹਦੇ ਵਿੱਚ ਡਾਇਰੈਕਟਲੀ ਮਾਈਨਿਊਟ ਅਫੇਅਰਾਂ ਦੇ ਵਿੱਚ, ਜਿੱਦਾਂ ਹੁਣ ਕੇਸਾਂ ਦੀ ਗੱਲ ਹੈ, ਦਾੜੀ ਦੀ ਗੱਲ ਹੈ, ਇਹੋ ਜਿਹੇ ਕੰਮਾਂ 'ਚ ਇੰਟਰਫੇਅਰ ਨਹੀਂ ਕਰਦੇ ਉਹ। ਪਰਸਨਲ ਜਦੋਂ ਇੱਕ ਪ੍ਰੈਜ਼ੀਡੈਂਟ ਹੋ ਗਿਆ ਜਾਂ ਸੈਕਟਰੀ ਆਫ ਸਟੇਟ ਹੋ ਗਿਆ, ਉਹਨਾਂ ਨੂੰ ਕੋਈ ਫਤੂਰ ਚੜ ਜਾਵੇ ਕਿ ਵੀ ਅਸੀਂ ਆ ਕਰਨਾ ਹੈ, ਪਰਸਨਲ ਗੱਲ ਉਹਨਾਂ ਨੂੰ ਚੰਗੀ ਨਹੀਂ ਲੱਗਦੀ, ਤੇ ਫਿਰ ਉਹ ਦੁਆਲੇ ਜਦੋਂ ਹੋ ਜਾਂਦੇ ਨੇ। ਤੇ ਫਿਰ ਇਦਾਂ ਹੀ ਹੋਇਆ ਸੀ ਵੈਨ ਯੂ ਗੋ ਬੈਕ ਇਨ ਟਾਈਮ, ਜਦੋਂ ਪਹਿਲੀ ਵਾਰੀ ਗੜਬੜ ਹੋਈ ਹੈ ਉਹ 81-82 'ਚ ਹੋਈ ਹੈ, ਜਦੋਂ ਰੋਨਾਲਡ ਰੀਗਨ ਨੇ ਇੱਕ ਗੜਬੜ ਕੀਤੀ ਕਿ ਉਹਨੇ ਐਗਜ਼ੈਕਟਿਵ ਆਰਡਰ ਪਾਸ ਕਰਤਾ ਕਿ ਮੈਨੂੰ ਕੋਈ ਵੀ ਆਰਟੀਕਲ ਆਫ ਫੇਥ, ਯਮਕਾ ਪਾਈ ਹੈ, ਕ੍ਰਾਸ ਪਾਇਆ, ਪੱਗ ਦਾੜੀ, ਇਹ ਮੈਂ ਬੈਨ ਕਰ ਦੇਣੀ ਹੈ। ਸੋ 1981 ਦਸੰਬਰ ਤੱਕ ਸਾਰਾ ਕੁਝ ਕਾਇਮ ਸੀ, ਸਿੱਖਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ। ਪਿਛਲੇ 100 ਸਾਲ ਤੋਂ ਉੱਤੇ ਫੌਜ 'ਚ ਭਰਤੀ ਹੋ ਰਿਹਾ ਸੀ, ਘੱਟ ਭਰਤੀ ਹੋਏ ਪਰ ਜਿੰਨੇ ਵੀ ਭਰਤੀ ਹੋਏ ਪੱਗਾਂ ਵਾਲੇ ਸੀ ਸਾਰੇ। ਪਹਿਲੇ ਕੇਸ ਕੱਟੇ, ਉਹ ਗੱਲ ਵੱਖਰੀ ਹੈ। ਇਹ 82 ਤੋਂ ਬਾਅਦ ਰੋਨਾਲਡ ਰੀਗਨ ਨੇ ਜੋ ਐਗਜ਼ੈਕਟਿਵ ਆਰਡਰ ਪਾਸ ਕਰਤਾ, ਫਿਰ ਕੇਸਧਾਰੀ ਸਿੱਖ ਜਾਣੇ ਬੰਦ ਹੋ ਗਏ। ਇਨਫੈਕਟ ਕਰਨਲ GB ਸਿੰਘ, ਜਿਹੜੇ ਤੁਸੀਂ ਜਾਣਦੇ ਹੀ ਹੋ, ਹੀ ਵਾਸ ਵਨ ਆਫ ਦ ਲਾਸਟ ਵਨਸ ਟੂ ਐਂਟਰ। ਉਹ ਬੈਨ ਹੋਣ ਤੋਂ ਪਹਿਲਾਂ ਹੀ ਜਸਟ ਗਾਟ ਇਨ। ਤੇ ਸੋ ਇਹ ਜਿਹੜੇ 27 ਸਾਲ ਜਿਹੜਾ ਬੈਨ ਰਿਹਾ, ਉਸ ਬੈਨ ਨੂੰ ਵੀ, ਇਲੀਗਲ ਬੈਨ ਨੂੰ ਓਵਰਟਰਨ ਕਰਨ ਵਾਸਤੇ ਸਾਡਾ ਹੀ ਹੱਥ ਸੀ। ਅਮਰੀਕਨ ਸਿੱਖ ਕਾਉਂਸਲ ਨੂੰ ਅਸੀਂ ਨਹੀਂ ਕਿਹਾ, ਪੈਂਟਾਗਨ ਨੂੰ ਕਾਲ ਕੀਤੀ। ਪੈਂਟਾਗਨ ਰੀਚਡ ਆਊਟ ਟੂ ਦ ਅਮਰੀਕਨ ਸਿੱਖ ਕਾਉਂਸਲ ਇਨ 2007, ਨਵੰਬਰ ਦਸੰਬਰ ਦੀ ਗੱਲ ਹੈ, ਤੇ 12-13 ਮਹੀਨੇ ਲਗਾਤਾਰ ਗੁਪਤ ਗੱਲਾਂ ਹੋਈਆਂ। ਸਾਡੇ ਤੋਂ ਸਾਈਨ ਕਰਾਇਆ ਉਹਨਾਂ ਨੇ ਵੀ ਤੁਸੀਂ ਗੱਲ ਬਾਹਰ ਨਹੀਂ ਕੱਢੋਗੇ। ਉਹਨਾਂ ਦੇ ਮੇਜਰ, ਕਰਨਲ ਤੇ ਬ੍ਰਿਗੇਡੀਅਰ ਰੈਂਕ ਦੇ ਜਿਹੜੇ 1 ਸਟਾਰ ਜਨਰਲ ਹੁੰਦੇ ਨੇ, ਉਹਨਾਂ ਨਾਲ 12-13 ਮਹੀਨੇ ਗੁਪਤ ਗੱਲਾਂ ਵਾਸ਼ਿੰਗਟਨ 'ਚ ਹੋਈਆਂ ਫੋਨ ਦੇ ਉੱਤੇ। ਉਸ ਵੇਲੇ ਤੁਹਾਡੀਆਂ ਵੀਡੀਓ ਫੋਨ ਕਾਨਫਰੰਸ ਕਾਲ ਨਹੀਂ ਸੀ ਹੁੰਦੀਆਂ, 2008 ਦੀ ਗੱਲ ਕਰ ਰਿਹਾ ਮੈਂ, ਤੇ ਉਸ ਵੇਲੇ ਫਿਜ਼ੀਕਲੀ ਜਾਣਾ ਪੈਂਦਾ ਸੀ ਤੇ ਟੈਲੀ ਕਾਨਫਰੰਸਿਸ ਕਰ ਕਰਕੇ 12-13 ਮਹੀਨਿਆਂ ਬਾਅਦ ਉਹਨਾਂ ਨੂੰ ਗੱਲ ਸਮਝ ਆ ਗਈ ਕਿ ਵੀ ਅਸੀਂ ਉਹ ਗਲਤ ਸੀ, ਵੀ ਇਹ ਕੰਮ ਸਾਨੂੰ ਸਿੱਧਾ ਕਰਨਾ ਪੈਣਾ। ਤੇ 2009 ਜਨਵਰੀ ਦੇ ਵਿੱਚ ਸਾਨੂੰ ਕਾਲ ਆਈ ਵੀ ਅਸੀਂ ਵੀ ਹੈਵ ਟੇਕਨ ਅ ਗੁੱਡ ਸਟੈਪ, ਤੇ ਤੁਹਾਨੂੰ ਅਸੀਂ ਦੱਸਾਂਗੇ ਕੀ ਹੋਣਾ ਗਾ। ਉਦੋਂ ਜਾ ਕੇ ਜਿਹੜਾ ਕੈਪਟਨ ਕਲਸੀ ਜਿਹੜਾ ਡਾਕਟਰ ਸੀ, ਤੇ ਡਾਕਟਰ ਰਤਨ ਜਿਹੜਾ ਡੈਂਟਿਸਟ ਸੀ, ਤੇ ਲਾਂਬਾ ਜਿਹੜਾ ਇੱਕ, ਜਿਹੜਾ ਹੁਣ ਮਤਲਬ ਇਸ ਵੇਲੇ ਤਿੰਨੋਂ ਛੱਡ ਗਏ ਨੇ ਫੌਜ ਨੂੰ, ਲੇਕਿਨ 2 ਰਿਜ਼ਰਵ 'ਚ ਨੇ। ਇਹ 3 ਭਰਤੀ ਜਿਹੜੇ ਹੋਏ ਸੀ, ਉਹ ਸਾਰਾ ਕੰਮ ਜਿਹੜਾ ਅਮਰੀਕਨ ਸਿੱਖ ਕਾਉਂਸਲ ਨੇ ਗੁਪਤ ਕੰਮ ਕੀਤਾ, ਜਿਹਦੇ ਕਰਕੇ ਅੱਜ ਕੇਸਧਾਰੀ ਬੱਚੇ ਜਾਂ ਜਵਾਨ ਫੌਜ 'ਚ ਵੜ ਰਹੇ ਨੇ ਦੁਬਾਰਾ। ਇਹ ਬਹੁਤੇ ਲੋਕਾਂ ਨੂੰ ਪਤਾ ਨਹੀਂ। ਨਹੀਂ, ਚਲੋ ਵਧੀਆ, ਗੁੱਡ ਜੌਬ। ਤੁਸੀਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਫੋਕਸ ਰੱਖਿਆ, ਤੇ ਇਹ ਜਿਹੜੀਆਂ ਐਕਸੈਪਸ਼ਨਸ ਜਾਂ ਉਹਨਾਂ ਨੂੰ ਉਹ ਚੀਜ਼ ਦੱਸਿਆ ਵੀ ਤੁਸੀਂ ਗਲਤ ਸੀਗੇ, ਤੇ ਇਹ ਰਾਹ ਜਿਹੜਾ ਉਹ ਖੁੱਲ੍ਹਣਾ ਚਾਹੀਦਾ। ਚਿਰਾਗ ਵੀਰ ਦੇ ਕੇਸ ਦੇ ਵਿੱਚ ਦੱਸਿਓ ਵੀ ਕਿੰਨਾ ਵਕਤ ਜਿਹੜਾ ਉਹ ਲੱਗਾ। ਇਹ ਤੁਸੀਂ ਜਿੱਦਾਂ ਦੱਸਿਆ ਵੀ 11ਵੀਂ ਜਦੋਂ ਹੋ ਜਾਂਦੇ ਆ, ਤੇ ਉਦੋਂ ਪੇਪਰ ਵਰਕ ਕਰਨਾ ਸ਼ੁਰੂ, ਐਪਲੀਕੇਸ਼ਨ ਭਰਦੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਆ। ਕਦੋਂ ਇਹ ਐਕਚੁਅਲੀ ਜਿਹੜਾ ਉਹ ਪਤਾ ਲੱਗ ਗਿਆ, ਕਦੋਂ ਉਹ ਚਿੱਠੀ ਆ ਗਈ 에ਅਰਫੋਰਸ ਅਕੈਡਮੀ ਤੋਂ ਵੀ ਹਾਂ ਵੀ ਚਿਰਾਗਵੀਰ ਸਿੰਘ ਤੂੰ ਆ ਸਕਦਾ? 에ਅਰਫੋਰਸ ਤੋਂ ਜੀ, ਜਿਹੜੀ ਫਰਜ਼ ਕਰੋ ਹੁਣ ਇਨ ਚਿਰਾਗਵੀਰ ਕੇਸ, ਪਿਛਲੇ ਸਾਲ 8-10 ਮਹੀਨੇ, 3-4 ਮਹੀਨੇ ਇਨਟੂ ਦ ਈਅਰ, ਫੈਬਰੀ ਮਾਰਚ ਸਮਟਾਈਮ, ਉਸ ਤੋਂ ਬਾਅਦ ਉਹਨੇ ਅਪਲਾਈ ਕਰਨਾ ਸ਼ੁਰੂ ਕੀਤਾ ਲਾਸਟ ਈਅਰ। ਸੋ ਉਦੋਂ ਕਰਦੇ ਕਰਦੇ, ਤੇ ਜਦੋਂ ਤੁਸੀਂ ਇਸ ਸਾਲ 'ਚ ਆਉਂਦੇ ਹੋ ਬਿਗਨਿੰਗ ਆਫ ਦ ਈਅਰ, ਉਦੋਂ ਜਿਹੜਾ ਬੰਦਾ, ਜਿਹੜਾ ਇਨੀਸ਼ੀਅਲ ਜਿਹੜੀ ਤੁਹਾਨੂੰ ਪ੍ਰੋਸੈਸ, ਐਪਲੀਕੇਸ਼ਨ ਜਿਹੜੀ ਪ੍ਰੋਸੈਸ ਹੋ ਜਾਂਦੀ ਹੈ, ਤੇ ਉਹ ਕਹਿੰਦੇ ਵੀ ਹਾਂਜੀ ਸਾਨੂੰ ਬੰਦਾ ਪਸੰਦ ਹੈ, ਤੇ ਹੁਣ ਅਗਲਾ ਸਟੈਪ ਇਹ ਹੈ ਤੁਹਾਡਾ ਹੈਲਥ ਚੈੱਕ ਕਰਾਉਂਦੇ ਨੇ, ਫਿਜ਼ੀਕਲ ਤੁਹਾਡਾ ਹੈਲਥ ਪੂਰਾ ਹੈਲਥ ਚੈੱਕ ਹੁੰਦਾ, ਡਾਕਟਰ ਜਾਣਾ ਪੈਂਦਾ, ਹੈਲਥ ਚੈੱਕ ਹੁੰਦਾ, ਫਿਰ ਤੁਹਾਡਾ ਫਿਜ਼ੀਕਲ ਟੈਸਟ ਹੁੰਦਾ,
ਪੁਸ਼ਅਪਸ ਕਿੰਨੇ ਕਰਦੇ ਹੋ, ਪੁਲਅਪਸ ਕਿੰਨੇ ਕਰਦੇ ਹੋ, ਕਿੰਨਾ ਭੱਜ ਸਕਦੇ ਹੋ ਵਗੈਰਾ, ਉਹ ਸਾਰਾ ਉੱਥੇ ਲਿਖਿਆ ਹੋਇਆ ਤੇ ਯੂ ਹੈਵ ਟੂ ਫੋਲੋ ਦੈਟ। ਤੇ ਜੇ ਮਿਨੀਮਮ ਜਿਹੜੀਆਂ ਰਿਕੁਆਇਰਮੈਂਟਸ ਆ ਉਹਨਾਂ ਦੀਆਂ ਰਿਕੁਆਇਰਮੈਂਟਸ ਨੇ, ਉਹ ਮਿਨੀਮਮ ਰਿਕੁਆਇਰਮੈਂਟ ਜੇ ਤੁਸੀਂ ਪਾਸ ਨਹੀਂ ਕਰਦੇ ਉੱਥੇ ਤੁਹਾਡਾ ਕੰਮ ਠੱਪ ਹੋ ਗਿਆ। ਅੱਛਾ, ਇਸ ਤੋਂ ਪਹਿਲਾਂ ਵੀ ਹੈਗਾ, ਜਿਹੜੀ ਤੁਸੀਂ ਐਪਲੀਕੇਸ਼ਨ ਦਿੰਦੇ ਹੋ ਉਹਦੇ ਵਿੱਚ ਮਿਨੀਮਮ ਇੱਕ ਚਿੱਠੀ ਚਾਹੀਦੀ ਹੈ। ਕਈ ਬੰਦੇ 2-2 ਚਿੱਠੀਆਂ ਵੀ ਲੈ ਲੈਂਦੇ ਨੇ, ਇੱਕ ਕਾਂਗਰਸਮੈਨ ਤੋਂ, ਇੱਕ ਸੈਨੇਟਰ ਤੋਂ ਚਿੱਠੀ ਤੁਹਾਨੂੰ ਚਾਹੀਦੀ ਹੈ ਕਿ ਤੁਸੀਂ ਖਾਸ ਹੋ ਤੇ ਤੁਸੀਂ ਬੜੇ ਅਹਿਮ ਨੌਜਵਾਨ ਹੋ। ਤੇ ਉਹ ਵੀ ਤੁਹਾਨੂੰ ਏਦਾਂ ਨਹੀਂ ਕਿ ਤੁਸੀਂ ਕਾਂਗਰਸਮੈਨ ਕੋਲ ਚਲੇ ਗਏ ਤੁਹਾਨੂੰ ਚਿੱਠੀ ਮਿਲ ਜਾਣੀ ਹੈ, ਉੱਥੇ ਇੰਟਰਵਿਊ ਹੁੰਦਾ ਤੇ ਕੈਪੇਬਿਲਿਟੀ ਚੈੱਕ ਹੁੰਦੀ ਆ ਵੀ ਬੰਦਾ ਵਾਕਿਆ ਵੀ ਹੈਗਾ ਆ ਕਿ ਨਹੀਂ। ਕਿਉਂਕਿ ਮੇਰਾ ਛੋਟਾ ਬੇਟਾ ਵੀ ਇਸ ਪਾਕਿਸਤਾਨੀ ਲੰਘਿਆ ਸੀ ਤੇ ਤੁਹਾਡਾ ਉੱਥੇ 200 ਬੱਚਾ ਵੇਟ ਕਰ ਰਿਹਾ ਤੇ ਤੁਹਾਨੂੰ ਵੱਧ ਤੋਂ ਵੱਧ 10 ਚਿੱਠੀਆਂ ਮਿਲਣੀਆਂ ਨੇ। ਸੋ ਮਤਲਬ 190 ਬੱਚੇ ਜਿਹੜਾ ਹੈ ਉਹ ਬਿਨਾਂ ਚਿੱਠੀਆਂ ਦੇ ਵਾਕ ਅਵੇ, ਦੈਨ ਦੇ ਵਿਲ ਟਰਾਈ ਅਗੇਨ। ਸੋ ਉਹ ਚਿੱਠੀ ਬੜੀ ਅਹਿਮ ਹੈ। ਕਾਂਗਰੈਸ਼ਨਲ ਚਿੱਠੀ ਦੇ ਬਗੈਰ ਤੁਹਾਡੀ ਐਪਲੀਕੇਸ਼ਨ ਗਾਂ ਜਾਂਦੀ ਨਹੀਂ। ਸੋ ਦਿਸ ਇਜ਼ ਪਾਰਟ ਆਫ ਦੀ ਐਪਲੀਕੇਸ਼ਨ ਇਨੀਸ਼ੀਅਲੀ। ਤੇ ਜਦੋਂ ਫਿਰ ਤੁਸੀਂ ਮੂਵਿੰਗ ਫਾਰਵਰਡ ਤੇ ਜਿਹੜਾ ਤੁਹਾਡਾ ਫਿਜ਼ੀਕਲ ਟੈਸਟ ਹੋ ਗਿਆ, ਫਿਰ ਤੁਹਾਡੀ ਉਹ ਤੁਹਾਡਾ ਹੈਲਥ ਟੈਸਟ ਕਰਦੇ ਨੇ। ਦੇ ਕੈਨ ਡੂ ਐਨੀ ਅਦਰ ਟੈਸਟ, ਜਾਂ ਅੱਖਾਂ ਦਾ ਟੈਸਟ ਕਰਨਾ ਚਾਹੁੰਦੇ ਉਹ ਵੀ ਕਰ ਸਕਦੇ, ਮੈਡੀਕਲ ਟੈਸਟ ਜਿਹੜੇ ਵੀ ਕਰਨੇ ਆ ਉਹਨਾਂ ਨੇ, ਹਾਂਜੀ ਜੋ ਵੀ ਕਰਨੇ ਨੇ। ਫਿਰ ਤੁਹਾਡਾ ਇੰਟਰਵਿਊ ਵੀ ਹੁੰਦਾ ਤੇ ਇਹ ਸਾਰਾ ਕਰਨ ਤੋਂ ਬਾਅਦ ਫਾਈਨਲੀ ਮਤਲਬ ਸਟੈਪ ਬਾਏ ਸਟੈਪ ਕਹਿੰਦੇ ਹਾਂਜੀ ਵੀ ਆਰ ਕੰਸੀਡਰਿੰਗ, ਵੀ ਆਰ ਡੂਇੰਗ ਦਿਸ, ਕਰਦੇ ਕਰਦੇ ਅਪ੍ਰੈਲ ਜਾ ਕੇ ਇਸ ਨੌਜਵਾਨ ਚਿਰਾਗ ਵੀਰ ਨੂੰ ਚਿੱਠੀ ਮਿਲੀ ਕਿ ਵੀ ਹੈਵ ਬੀਨ ਐਕਸੈਪਟਡ। ਸੋ ਜਿਹੜੀ ਤੁਸੀਂ ਫੋਟੋ ਦੇਖੀ ਪ੍ਰੈਸ ਰਿਲੀਜ਼ ਦੇ ਵਿੱਚ ਉਹ ਫੜੀ ਉਹਨੇ, ਉਹ ਐਕਸੈਪਟੈਂਸ ਦੀ ਚਿੱਠੀ ਜਿਹੜੀ ਸੀ ਉਹ ਸੀ ਅਪ੍ਰੈਲ, ਮੈਨੂੰ ਭੁੱਲ ਗਿਆ ਕਿ ਐਗਜ਼ੈਕਟ ਤਰੀਕ ਕਿ 26 ਤਰੀਕ ਹੋਣੀ ਹੈ, ਸਮੇਂ ਅਰਾਊਂਡ 20-26 ਤਰੀਕ ਚਿੱਠੀ ਮਿਲੀ। ਸੋ ਉਸ ਤੋਂ ਬਾਅਦ ਫਿਰ ਉਹਨੇ ਆਪਣੀ ਦਸਤਾਰ ਦੀ ਜਿਹੜੀ ਹੈਗੀ ਅਕੋਮੋਡੇਸ਼ਨ, ਜਿਹਨੂੰ ਰਿਲੀਜੀਅਸ ਅਕੋਮੋਡੇਸ਼ਨ ਕਹਿੰਦੇ ਨੇ, ਉਹਦਾ ਅਪਲਾਈ ਕੀਤਾ। ਅੱਛਾ, ਸੋ ਉਹਦੇ ਤੋਂ ਬਾਅਦ ਚ ਜਾ ਕੇ, ਹਾਂਜੀ, ਸੋ ਉਹਦੇ ਅਪਲਾਈ ਕਰਨ ਤੋਂ ਤੇ ਮਿਲਣ ਤੋਂ ਕਰੀਬ 7 ਹਫ਼ਤੇ ਲੱਗ ਗਏ। ਮੈਂ ਕਹਿ ਲਓ 2 ਮਹੀਨੇ ਦੇ ਲਾਗੇ ਜਾ ਕੇ ਗੱਲ ਹੋਈ। ਤੇ ਕੀ ਬੈਕ ਐਂਡ ਫੋਰਥ ਕੀ ਗੱਲਾਂ ਹੋਈਆਂ ਫਿਰ ਉਦੋਂ ਅਕੈਡਮੀ ਦੇ ਨਾਲ? ਮਤਲਬ ਦੇਵਰ ਉਹ ਉਹਨਾਂ ਨੂੰ ਸੌਖਿਆਂ ਬਣਾ ਲਿਆ ਗਿਆ ਜਾਂ ਇਟ ਵਾਸ ਅ ਅਪਹਿਲ? ਜੇ ਸੌਖਾ ਹੁੰਦਾ ਤੇ ਅਗਲੇ ਦਿਨ ਤੁਹਾਨੂੰ ਸਾਈਨ ਕਰਕੇ ਦੇ ਦਿੰਦੇ ਫਿਰ, ਕਿਉਂਕਿ ਬਾਕੀਆਂ ਵਾਸਤੇ ਤਾਂ ਇਸ਼ੂ ਹੈ ਨਹੀਂ। ਵਾਂਸ ਯੂ ਆਰ ਐਕਸੈਪਟਡ, ਤੁਸੀਂ ਸਾਈਨ ਕਰ ਦਿਓ, ਯੂ ਆਰ ਇਨ, ਠੀਕ ਹੈ ਨਾ ਜੀ। ਐਸ ਲੌਂਗ ਐਸ ਤੁਸੀਂ ਮੈਂ ਅਗਲੇ ਸਟੈਪ ਤੁਹਾਨੂੰ ਦੱਸਦਾ, ਬਟ ਜਿਹੜਾ ਇਨੀਸ਼ੀਅਲ ਸਟੈਪ ਹੈ ਕਿ ਤੁਸੀਂ ਐਕਸੈਪਟ ਕਰ ਲਿਆ, ਤੁਹਾਨੂੰ ਚਿੱਠੀ ਆ ਗਈ, ਤੇ ਇਹਦਾ ਮਤਲਬ ਕਿ ਤੁਸੀਂ ਤੇ ਛਾਲਾ ਮਾਰਦੇ ਜਾਓਗੇ ਉੱਥੇ ਵੀ ਮੈਂ ਤੇ ਜਾ ਰਿਹਾ ਉੱਥੇ ਵੀ ਆਹ ਤਰੀਕ ਨੂੰ ਜੁਆਇਨ ਕਰਨਾ ਹੁਣ, ਰਾਈਟ। ਪਰ ਸਿੱਖਾਂ ਵਾਸਤੇ ਇਹ ਹੈ ਕਿ ਵੀ ਤੁਹਾਨੂੰ ਐਕਸੈਪਟੈਂਸ ਚਿੱਠੀ ਆ ਗਈ ਹੈ, ਬਟ ਈਵਨ ਦੋ ਐਵਰੀਥਿੰਗ ਇਜ਼ ਗੁੱਡ, ਗ੍ਰੀਨ ਲਾਈਟ ਮਿਲ ਗਈ ਹੈ, ਚਿੱਠੀ ਹੱਥ 'ਚ ਹੈ, ਤੁਸੀਂ ਫੇਰ ਵੀ ਜਦੋਂ ਅੰਦਰ ਜਾਣਾ ਉਹਨੇ ਕਹਿਣਾ ਨਾਈ ਦੀ ਦੁਕਾਨ ਤੇ ਬਹਿ ਜਾ ਵੀ ਹੁਣ ਗਰੂਮਿੰਗ ਕਰਾ ਆਪਣੀ। ਅੱਛਾ, ਉਹ ਪੱਗ ਵਾਲਾ ਪਤਾ ਹੁੰਦੇ ਸਾਰ ਵੀ ਤੁਹਾਨੂੰ ਫੇਰ ਤੰਗ ਕਰ ਸਕਦੇ ਨੇ। ਬਟ ਲੱਕੀਲੀ ਫੋਰਚੂਨੇਟਲੀ ਜਦੋਂ ਤੁਹਾਨੂੰ ਐਕਸੈਪਟੈਂਸ ਮਿਲਦੀ ਹੈ, ਮੌਕਾ ਮਿਲਦਾ ਕਿ ਜਿਹੜੇ ਨੌਜਵਾਨ ਬੱਚੇ ਨੇ ਉਹਦੇ ਮਾਪੇ ਉਹ ਉੱਥੇ ਜਾ ਕੇ ਫਿਜ਼ੀਕਲੀ ਤੁਹਾਨੂੰ ਇਨਵਾਈਟ ਕਰਦੇ ਨੇ ਵੀ ਤੁਸੀਂ ਇੱਕ ਅੱਧਾ ਦਿਨ ਆ ਕੇ ਦੇਖੋ ਇੱਥੇ ਹੈ ਕੀ। ਜਦੋਂ ਜਾਂਦੇ ਨੇ ਬਹੁਤੇ ਮਾਪਿਓ ਤੇ 90% ਉੱਤੇ ਮਾਪਿਓ ਨੇ ਉਹਨੇ ਕਦੀ ਅਕੈਡਮੀ ਵੇਖੀ ਨਹੀਂ ਹੈਗੀ, ਪਹਿਲੀ ਵਾਰੀ ਬੱਚੇ ਜਾ ਰਹੇ ਨੇ ਮੋਸਟਲੀ, ਅਨਲੈਸ ਕਿ ਕਿਸੇ ਦਾ ਸਿਬਲਿੰਗ ਹੈ ਜਾਂ ਭਰਾ ਉੱਥੇ ਜਾ ਰਿਹਾ ਜਾਂ ਦੁਬਾਰਾ ਜਾ ਰਿਹਾ ਕਿਧਰ, ਜਾਂ ਆਪ ਕੋਈ ਪਿਓ ਉੱਥੇ ਗਿਆ ਹੋਏ, ਮਾਂ ਗਈ ਹੋਏ ਪਹਿਲੋਂ। ਸੋ ਜਦੋਂ ਜਾਂਦੇ ਨੇ ਫਿਰ ਉਹਨਾਂ ਨੂੰ ਉੱਥੇ ਮੈਜੋਰਿਟੀ, ਵੈਸਟ ਮੈਜੋਰਿਟੀ ਜਿਸ ਸਾਈਡ ਆ ਤੇ ਬਹੁਤ ਸੋਹਣੀ ਜਗ੍ਹਾ ਤੇ ਅਸੀਂ ਬੱਚੇ ਨੂੰ ਛੱਡ ਕੇ ਆ ਰਹੇ ਹਾਂ, ਤੇ ਬਹੁਤੇ ਤੇ ਜਿਹੜੇ ਗੋਰਿਆਂ ਕਾਲੇ ਨੇ, ਆਮ ਜਿਹੜੇ ਬੰਦੇ ਨੇ, ਪੱਗ ਵਾਲਾ ਬੰਦਾ ਤੇ ਉੱਥੇ ਤੁਹਾਨੂੰ ਪਹਿਲੀ ਵਾਰੀ ਜਾ ਰਿਹਾ। ਸੋ ਉੱਥੇ ਜਿਹੜੀ ਇਸ ਵੇਲੇ ਕਮਾਂਡੈਂਟ ਸੀ, ਸ਼ੀ ਵਾਸ ਅ ਲੇਡੀ, ਜਿਹੜੀ ਕਮਾਂਡੈਂਟ ਸੀ, ਜਿਹੜੀ ਮੇਨ ਉੱਥੇ ਇੰਚਾਰਜ, ਸੋ ਉਹਨੂੰ ਪਤਾ ਸੀ ਇਨ ਐਡਵਾਂਸ ਕਿ ਵੀ ਸਿੱਖ ਆ ਰਿਹਾ। ਸੋ ਸ਼ੀ ਵਾਸ ਵੈਰੀ ਨਾਈਸ। ਤੇ ਦੇਖੋ ਅਕਸਰ ਬੱਚੇ ਨੇ 17-18 ਸਾਲ ਦੇ ਬੱਚੇ ਆ ਰਹੇ, ਮੋਸਟਲੀ ਆਰ 18, ਸਮ ਆਰ ਟਰਨਿੰਗ 18, ਇਹ ਤੇ 18 ਸਾਲ ਦਾ ਉੱਥੇ ਜਾਣ ਤੋਂ ਬਾਅਦ ਹੋਇਆ, ਜੂਨ ਦੇ ਵਿੱਚ ਆਈ ਥਿੰਕ ਸਮਵੇਅਰ ਵੈਨ ਹੀ ਟਰਨਡ 18। ਤੇ ਉਹਨਾਂ ਨੂੰ ਪਤਾ ਹੈ ਵੀ ਅਸੀਂ ਇਹਨਾਂ ਨੂੰ ਤਕੜਿਆਂ ਬਣਾਉਣਾ। ਜੇ ਸਾਰੇ ਬੱਚੇ ਆਉਂਦੇ, ਚਾਹੇ ਉਹ ਸਿੱਖ ਵੀ ਹੈ, ਉਹ ਆਉਂਦੇ ਜੀ ਡਰਾ ਦਿਓ ਉਹਨੂੰ ਬੱਚੇ ਨੂੰ ਵੀ ਤੈਨੂੰ ਤੁਸੀਂ ਲੈਣਾ ਨਹੀਂ, ਤੇ ਫਿਰ ਜਿਹੜੀ ਪੈਟਰੀਅਟਿਜ਼ਮ ਕਿੱਧਰ ਗਈ? ਉਹ ਬੜੇ ਤਰੀਕੇ ਨਾਲ ਤੁਹਾਨੂੰ ਹੈਂਡਲ ਕਰਦੇ ਨੇ। ਉਹ ਤੁਹਾਨੂੰ ਜਿਹੜੀ ਉਹਨਾਂ ਨੇ ਟ੍ਰੇਨਿੰਗ ਕਰਨੀ ਉਹ ਬਾਅਦ 'ਚ ਕਰਨੀ, ਪਰ ਜਦੋਂ ਆਉਂਦੇ ਹੋ ਤੁਹਾਨੂੰ ਬੜੇ ਪਿਆਰ ਦੇ ਨਾਲ, ਮਾਣ ਦੇ ਨਾਲ ਤੁਹਾਨੂੰ ਬੜਾ ਮਾਣ ਦਿੰਦੇ ਨੇ ਬੱਚੇ ਨੂੰ, ਮਾਪਿਆਂ ਨੂੰ, ਬਿਕੋਜ਼ ਉਹਨਾਂ ਨੂੰ ਪਤਾ ਵੀ ਆਪਣਾ ਬੱਚਾ ਛੱਡ ਕੇ ਜਾ ਰਹੇ ਨੇ ਤੇ ਬੱਚੇ ਦੀ ਜਾਨ ਜਾ ਸਕਦੀ ਹੈ ਜੇ ਫੌਜ 'ਚ ਭਰਤੀ ਹੋ ਗਿਆ, ਕਦੀ ਵੀ ਹੋ ਸਕਦੀ ਗੜਬੜ। that's part of life. So ਉਹ ਜਿਹੜੀ ਲੇਡੀ ਸੀ ਉਹਨੇ ਖਾਸ ਕਰਕੇ ਕਿਹਾ ਵੀ ਤੂੰ ਹੌਸਲਾ ਰੱਖ, ਵੀ ਅਸੀਂ ਪੂਰੀ ਆਪਣੀ ਜ਼ੋਰ ਲਾ ਦੇਣਾ, ਵੀ ਨੋ ਦ ਸਰਕਮਸਟੈਂਸਿਸ। ਨੰਬਰ 1, ਨੂੰ ਇਹ ਵੀ ਪਤਾ ਵੀ ਸਾਡੀ ਇਸ ਵੇਲੇ ਸਿਚੁਏਸ਼ਨ ਕੀ ਹੈ। ਉਹਨਾਂ ਨੇ ਉਹ ਗੱਲ ਤੇ ਪੂਰੀ ਇਲੈਬੋਰੇਟ ਨਹੀਂ ਕਰਨੀ ਉਹਨਾਂ ਨੇ, ਕਿਉਂਕਿ ਉਹ ਫੌਜ ਵਾਸਤੇ ਕੰਮ ਕਰਦੇ ਨੇ, ਬਟ ਕਹਿੰਦੇ ਤੁਹਾਨੂੰ ਇਸ਼ਾਰੇ ਸਮਝ ਆ ਜਾਂਦੇ ਨੇ ਕਿ ਵੀ ਉਹ ਤੰਗੀ ਹੋਣੀ ਹੈ, ਪਰ ਤੂੰ ਲਾਸਟ ਮਿੰਟ ਤੱਕ ਵੇਟ ਕਰਨਾ ਪੈਣਾ, ਇਹਨਾਂ ਨੇ ਇੱਕਦਮ ਨਹੀਂ ਹੋਣਾ ਹੈ। ਸੋ ਲਿਟਰਲੀ ਉਹ ਪ੍ਰੋਸੈਸ ਜਿਹੜਾ ਹੈਗਾ, ਪਿੱਛੋਂ ਜਿਹੜੇ ਪਿਤਾ ਜੀ ਨੇ ਚਿਰਾਗ ਵੀਰ ਦੇ, ਉਹਨਾਂ ਨੇ ਬੜੀ ਇੱਧਰ ਉੱਧਰ ਹਿੰਮਤ ਕੀਤੀ, ਬੜਿਆਂ ਨੂੰ ਕਾਲਾਂ ਕੀਤੀਆਂ, ਮੈਂ ਵੀ ਕਾਲਾਂ ਕੀਤੀਆਂ,
ਕੰਟੈਕਟ ਕੀਤੇ। ਸੋ ਟੀਮ ਐਫਰਟ ਦੇ ਨਾਲ ਇਹ ਸਾਰਾ ਜਿਹੜਾ ਕੰਮ ਹੋਇਆ। ਜਿੱਦਣ ਇਹਨਾਂ ਨੇ ਫਲਾਈ ਕਰਨਾ ਸੀ ਸੈਟਰਡੇ ਸੰਡੇ ਨੂੰ, ਠੀਕ ਹੈ, ਫਰਜ਼ ਕਰੋ ਮੈਂ ਤਰੀਕ ਭੁੱਲ ਗਈ ਹੈ, 24 ਅਕੈਡਮੀ ਜੁਆਇਨ ਕਰਨੀ ਸੀਗੀ। ਹਾਂਜੀ, ਜਿਹੜਾ 23-24 ਆਈ ਥਿੰਕ ਵਾਸ ਅ ਮੰਡੇ ਜਾਂ 24 ਮੰਡੇ ਸੀ ਸ਼ਾਇਦ ਜੂਨ, ਤੇ 20-21 ਨੂੰ ਜਾ ਕੇ ਸ਼ਾਮ ਨੂੰ ਈਮੇਲ ਆਈ ਕਿ ਵੀ ਤੁਹਾਡਾ ਕੰਮ ਹੋ ਗਿਆ। ਤੁਸੀਂ ਸੋਚੋ ਕਿਤੇ ਚੜਾਇਆ ਹੋਇਆ ਵੀ ਅਗਲਾ ਬੰਦਾ ਜਾ ਰਿਹਾ, ਮੈਂ ਜਾ ਰਿਹਾ ਕਿ ਨਹੀਂ ਜਾ ਰਿਹਾ, ਅਜੇ ਪਤਾ ਨਹੀਂ ਸੀ। ਹਾਂ, ਮੈਂ ਤਾਂ ਹੀ ਇਹਨਾਂ ਨੂੰ ਕਿਹਾ ਵੀ ਸੀ, ਮੈਂ ਕਿਹਾ ਦੱਸਿਓ ਨਾ ਕਿਸੇ ਨੂੰ ਵੀ ਤੁਹਾਡੀ ਐਡਮਿਸ਼ਨ ਹੋ ਗਈ ਹੈ, ਬਿਕੋਜ਼ ਜੇ ਦੱਸਤਾ ਤੇ ਫਰਜ਼ ਕਰੋ ਨਾ ਹੋ ਗਈ ਤੇ ਫਿਰ ਇਟਸ ਅ ਬਿਗ ਡਿਸਅਪੁਆਇੰਟਮੈਂਟ ਬੱਚੇ ਵਾਸਤੇ। ਮਾਂ ਪਿਓ ਕਿੰਨੇ ਖੁਸ਼ ਹੋਣਗੇ, ਕਿੰਨੇ ਮਾਣ ਦੇ ਨਾਲ ਵੀ ਸਾਡਾ ਬੱਚਾ ਐਡੀ ਕਮਾਲ ਦੀ ਥਾਂ ਤੇ ਜਾ ਰਿਹਾ ਹੈ, ਬਟ ਪੱਗ ਦੇ ਇਸ਼ੂ ਕਰਕੇ ਕਿੰਨੀ ਡਿਸਪਾਇੰਟਮੈਂਟ ਹੋ ਸਕਦੀ। ਸੋ ਮੈਂ ਕਿਹਾ ਜਦੋਂ ਪੂਰਾ ਪੱਕਾ ਹੋ ਜਾਊਗਾ, ਚਿੱਠੀ ਹੱਥ 'ਚ ਆਊਗੀ, ਫਿਰ ਤੁਸੀਂ ਜਿੰਨੀ ਮਰਜ਼ੀ ਤੁਸੀਂ ਦੱਸਿਓ ਦੁਨੀਆ ਨੂੰ, ਉਹਨੇ ਚੱਲ ਨਾ ਦੱਸੋ, ਬਿਕੋਜ਼ ਉਹਦੇ ਨਾਲ ਫਿਰ ਬੱਚੇ ਦੀ ਡਿਸਪਾਇੰਟ ਉਹ ਬਿਲਕੁਲ ਲਾਸਟ ਮਿੰਟ ਤੇ ਕਹਿੰਦੇ ਨਾ 11th ਮਿੰਟ 11th ਸੈਕਿੰਡ ਆਫ ਦ 11th ਆਵਰ ਫਿਰ ਜਾ ਕੇ ਭੇਜੀ। ਸੋ ਉਸੇ ਵੇਲੇ ਉਹਨਾਂ ਨੇ ਟਿਕਟ ਲੈ ਕੇ ਤੇ ਉਹ ਚਲੇ ਗਏ ਤੇ 25 ਆਪਣੇ ਜੂਨ ਨੂੰ ਹੀ ਟੁਕ ਦੀ ਓਥ ਸੈਰੇਮਨੀ ਦੇਅਰ ਐਂਡ 6 ਹਫ਼ਤੇ ਦੀ ਪੂਰੀ ਉਹਨੇ ਜਿਹੜੀ ਬੂਟ ਕੈਂਪ ਹੈ ਉਹ ਪੂਰੇ ਮੁਕੰਮਲ ਕੀਤਾ ਬੜੇ ਸੋਹਣੇ ਨਾਲ। ਮੇਰੇ ਕੋ ਪ੍ਰਾਈਵੇਟਲੀ ਜਿਹੜੀਆਂ ਉਹਨਾਂ ਨੇ ਫੋਟੋਗ੍ਰਾਫਸ ਤੇ ਜਿਹੜੇ ਇਨਫੋਰਮੇਸ਼ਨ ਭੇਜੀ ਹੈ, ਉਹਦੇ ਵਿੱਚ ਜਿਹੜੇ ਨਾਲ ਦੇ ਬੱਚੇ ਨੇ ਗੋਰੇ ਨੇ ਉੱਥੇ ਦਿਸਣ ਦੇ, ਉਹ ਸਾਰੇ ਇੰਨਾ ਮਾਣ ਦੇ ਨਾਲ, ਇੰਨੇ ਪਿਆਰ ਦੇ ਨਾਲ ਉਹਨੂੰ ਰਿਸਪੈਕਟ ਦੇ ਰਹੇ ਨੇ। ਤੇ ਇਨਫੈਕਟ ਉਹਨੇ ਆਈ ਥਿੰਕ ਮੋਸਟਲੀ ਕੇਸ ਕੀ ਬਣੀ ਹੋਈ ਸੀ, ਬਿਕੋਜ਼ ਉਹ ਸੌਖੀ ਹੁੰਦੀ ਹੈ ਜਦੋਂ ਜਦੋਂ ਕੰਬੈਟ ਟ੍ਰੇਨਿੰਗ ਵਗੈਰਾ। ਹਾਂਜੀ ਬਿਲਕੁਲ, ਜਿੱਦਣ ਉਹਦੀ ਛੋਟਾ ਪਟਕਾ ਬਣ ਕੇ ਜਦੋਂ 6 ਹਫ਼ਤੇ ਖਤਮ ਹੋਏ, ਇਹ ਪਟਕਾ ਨਹੀਂ ਬਣਿਆ ਉਹਨੇ, ਮੋਸਟਲੀ ਛੋਟੀ ਕੇਸ ਕੀ ਸੀ। ਜਦੋਂ ਉਹਦੇ 6 ਹਫ਼ਤੇ ਮੁੱਕੇ ਨੇ, ਪੂਰੀ ਸੋਹਣੀ ਪਟਿਆਲੇ ਸ਼ਾਹੀ ਪੱਗ ਬੰਨ ਕੇ ਤੇ ਉਹਦੀ ਗ੍ਰੈਜੂਏਸ਼ਨ ਬੂਟ ਕੈਂਪ ਤੋਂ ਹੋਈ ਹੈ, ਤੇ ਸਾਰੇ ਉਹਦੇ ਨਾਲ ਬੜੇ ਰਿਸਪੈਕਟਫੁਲੀ ਉਹਦੇ ਨਾਲ ਮਾਣ ਦੇ ਰਹੇ ਉਹਨੂੰ ਬੱਚੇ ਨੂੰ। ਸੋ ਬੜਾ ਖੁਸ਼ ਹੈ ਉੱਥੇ ਇਸ ਵੇਲੇ ਜਿਹਨੀ ਲੇਟੈਸਟ ਇਨਫੋਰਮੇਸ਼ਨ ਆਈ ਹੈ। ਤੇ ਉਸ ਤੋਂ ਬਾਅਦ ਵੀ ਹੁਣ ਗੱਲ ਹੋ ਜਾਂਦੀ ਕਦੀ ਉਹਦੇ ਨਾਲ। ਹਾਂਜੀ ਗੱਲ ਉਹਦੇ ਨਾਲ ਰੈਗੂਲਰਲੀ ਹੁੰਦੀ ਹੈ, ਕਿਉਂਕਿ ਅਕਸਰ ਵੇਖੋ ਸਾਡੇ ਘਰ ਦਾ ਬੱਚਾ ਹੈ ਤੇ ਇਹ ਦਿਸ ਇਜ਼ ਜਸਟ ਦ ਫਰਸਟ ਸਟੈਪ। ਤੇ ਜਦੋਂ ਗਾਂ ਇਹਨੇ ਅਗਲੇ 4 ਸਾਲ ਲਾਉਣੇ ਨੇ ਐਜ਼ ਹੀ ਗੋਜ਼ ਥਰੂ ਲਾਈਫ, ਇਹ ਪੂਰਾ ਇੱਕ ਜ਼ਿੰਦਗੀ ਦਾ ਰਿਸ਼ਤਾ ਹੈ। ਜਦੋਂ ਹੁਣ ਆਪਣੀ ਟ੍ਰੇਨਿੰਗ ਕਰ ਲਈ, ਉਸ ਤੋਂ ਬਾਅਦ ਦੇ ਵਿੱਚ ਫਿਰ ਕਿਹੜੇ ਅਹੁਦੇ ਦੇ ਉੱਤੇ ਜਾ ਕੇ ਜੁਆਇਨ ਕਰਦਾ ਹੈ, ਮਤਲਬ ਜਿਹੜਾ ਲੈਵਲ ਕਿਹੜਾ ਹੁੰਦਾ, ਇਫ ਯੂ ਰਿਮੈਂਬਰ? ਜਦੋਂ ਤੁਸੀਂ 4 ਸਾਲ ਮੁਕਾ ਲੈਂਦੇ ਹੋ ਜੀ, ਤੁਸੀਂ 4 ਸਾਲ ਕੈਡੈਟ ਰਹਿੰਦੇ ਹੋ। ਅੱਛਾ, 4 ਸਾਲ ਕੈਡੈਟ ਹੁੰਦੇ, ਜਸਟ ਕੈਡੈਟ। ਤੁਸੀਂ ਉਸ ਤੋਂ ਬਾਅਦ ਆਫੀਸਰ ਬਣਦੇ ਆ, ਫਿਰ ਉਸ ਤੋਂ ਬਾਅਦ ਤੁਸੀਂ ਵਰਦੀ ਦੇ ਵਿੱਚ ਰੋਜ਼ ਕਲਾਸ ਜਾਂਦੇ ਹੋ। ਕਲਾਸ ਇਟਸ ਲਾਈਕ ਡੋਮਸ ਬਣੀਆਂ ਹੋਈਆਂ, ਕਲਾਸਰੂਮ ਇੱਕੋ ਬਿਲਡਿੰਗ 'ਚ, ਵੱਡੀ ਸਾਰੀ ਬਿਲਡਿੰਗ ਹੈ, ਤੇ ਬਿਲਡਿੰਗ ਜ਼ਮੀਨ ਤੇ ਨਹੀਂ ਲੱਗਦੀ, ਥੱਲੇ ਕੁਝ ਨਹੀਂ ਹੈਗਾ, ਸਾਰੇ ਸਟਿਲਸ ਦੇ ਉੱਤੇ ਬਿਲਡਿੰਗਾਂ ਬਣੀਆਂ ਨੇ। 에ਅਰਫੋਰਸ ਅਕੈਡਮੀ ਹੈ ਨਾ, ਸੋ ਹਵਾ 'ਚ ਹੀ ਆ ਸਾਰਾ ਕੁਝ ਕੰਮ, ਸਾਰੀ ਬਿਲਡਿੰਗ ਹਵਾ 'ਚ ਹੈ। ਸੋ ਉਹਨਾਂ ਦੀ ਸਾਰੀਆਂ ਕਲਾਸਰੂਮਸ, ਉਹਨਾਂ ਸਭ ਕੁਝ ਐਡਾ ਸੋਹਣਾ ਬੇਕਮਾਲ ਹੈ। ਸੋ ਸਾਰਾ ਵਰਦੀ ਪਾ ਕੇ ਜਾਂਦੇ ਨੇ, ਤੇ ਫਿਰ ਉਹਨਾਂ ਦੀ ਵੱਖਰੀ ਟ੍ਰੇਨਿੰਗ ਵੀ ਹੁੰਦੀ ਹੈ। ਪਰ ਵੀਕਐਂਡਸ ਦੇ ਉੱਤੇ ਕੋਈ ਹਾਈਕਿੰਗ ਜਾ ਰਿਹਾ, ਕੋਈ ਹੋਰ ਫਨ ਕਰਨ ਜਾ ਰਿਹਾ, ਉਹ ਵੀ ਕਰਦੇ ਨੇ। ਤੇ ਇਹ ਜਿਹੜੀ ਹਾਈਟ, ਜਿਸ ਹਾਈਟ ਤੇ ਹੈਗੇ ਨੇ, 6000 ਫੁੱਟ ਹੈ, ਨਾਲ ਦੇ ਪਹਾੜ 12-13,000 ਫੁੱਟ ਤੇ ਹੈਗੇ ਨੇ ਪਹਾੜ। ਕੋਲੋਰਾਡੋ ਸਪ੍ਰਿੰਗ ਮਾਈਲ ਹਾਈ ਜਿਹੜਾ ਸਟੇਟ ਕਹਿੰਦੇ ਇਹਨੂੰ। ਸੋ ਇਹ ਜਿਹੜੀ ਬੱਚਿਆਂ ਦੇ ਜਿਹੜੇ 4 ਸਾਲ ਜਦੋਂ ਕਾਲਜ ਮੁੱਕ ਜਾਂਦਾ, ਬਾਏ ਦ ਵੇ ਕਾਲਜ ਤੁਹਾਡਾ ਫ੍ਰੀ ਹੈ, ਨੰਬਰ 1। ਉੱਤੋਂ ਤੁਹਾਨੂੰ $900 ਤੋਂ $1000 ਤੁਹਾਨੂੰ ਮਹੀਨੇ ਦਾ ਸਟਾਈਪੈਂਡ ਮਿਲਦਾ, ਤੁਹਾਨੂੰ ਤਨਖਾਹ ਮਿਲਦੀ ਹੈ, ਪੜ੍ਹਨ ਵਾਸਤੇ ਤਨਖਾਹ ਮਿਲਦੀ ਤੁਹਾਨੂੰ, ਉਹ ਤੁਹਾਡੀ ਪਾਕਟ ਮਨੀ ਹੈ। ਅੱਛਾ, ਜਦੋਂ 4 ਸਾਲ ਮੁੱਕ ਜਾਂਦੇ ਨੇ, when you graduate successfully, ਜਦੋਂ ਤੁਸੀਂ ਖਤਮ ਕਰ ਲਿਆ, ਤੇ 4 ਸਾਲਾਂ ਬਾਅਦ you get ਤੁਹਾਡਾ ਰੈਂਕ ਸੈਕੰਡ ਲਿeutenant ਦਾ। ਠੀਕ ਹੈ ਜੀ। ਸੋ ਸੈਕੰਡ ਲਿeutenant ਪਹਿਲਾ ਰੈਂਕ ਹੈ, then you become lieutenant and then you become captain। ਸੋ ਉਹ ਜਿਹੜੇ 4-5 ਸਾਲ ਨੇ ਨਾ, ਪਹਿਲੇ 5 ਸਾਲ, ਉਹਦੇ ਵਿੱਚ ਉਮੀਦ ਹੈ ਵੀ ਬੱਚਾ ਸੈਕੰਡ ਲਿeutenant ਤੋਂ ਫਸਟ ਲਿeutenant ਤੋਂ ਕੈਪਟਨ ਬਣ ਜਾਵੇ। ਹੁਣ ਫਿਰ ਰੋਜ਼ਾਨਾ ਉੱਥੇ ਪੱਗ ਬੰਨ ਕੇ, ਦਸਤਾਰ ਸਜਾ ਕੇ ਜਿਹੜੀਆਂ ਕਲਾਸਾਂ ਲਾ ਰਿਹਾ ਹੈ। ਕਰੈਕਟ। ਅੱਛਾ, ਹੁਣ ਉੱਥੇ ਕੇਸ ਕੀ ਬਣ ਰਿਹਾ ਹੈ, ਕਈ ਕੇਸ ਕੀ ਬਣ ਲਈ, ਜਾਂ ਉਹ ਕਦੀ ਦਸਤਾਰ ਬਣ ਲਈ, ਮਤਲਬ ਉਹ ਵੀ ਕੇਸਾਂ ਦੇ ਨਾਲ ਹੀ, ਮਤਲਬ ਉਹ ਕੇਸਾਂ ਦੇ ਨਾਲ ਉਸ ਨੌਜਵਾਨ ਦੇ ਹਾਲੀ ਦਾੜੀ ਬਹੁਤ ਥੋੜੀ ਹੈ, ਉਹਦੇ ਤੇ ਇਹਨੂੰ ਮੁੱਛ ਫੁੱਟ ਗੱਭਰੂ ਜਵਾਨ ਕਹਿੰਦੇ ਆ, ਵੀ ਉਹ ਸਥਿਤੀ ਦੇ ਵਿੱਚ ਹੈਗਾ ਆ ਉਸ ਉਮਰ ਦੇ ਵਿੱਚ। ਅੱਛਾ, ਮੈਨੂੰ ਹਾਂਜੀ ਉਹ ਉਦਾਂ ਹੀ ਰਹਿਣੀ ਉਹਦੀ। ਤੇ ਆਮ ਸ਼ੋਰ ਦੇਅਰਸ ਅ ਵੇ ਕਿ ਤੁਸੀਂ ਹੁਣ ਗਰੂਮ, ਜਿੱਦਾਂ ਪਹਿਲੇ ਜਿਹੜੇ 3 ਫੌਜੀ ਗਏ ਸੀ 2009 ਦੇ ਵਿੱਚ, ਆਪਣੇ ਕਰਨਲ ਕਲਸੀ, ਕਰਨਲ ਰਤਨ, ਤੇ ਜਿਹੜਾ ਸੀ ਮੈਨੂੰ ਭੁੱਲ ਗਿਆ ਉਹਦਾ ਰੈਂਕ, ਲਾਂਬਾ ਜਿਹੜਾ ਸੀ। ਇੱਕ ਹੋਰ ਵੀ ਇਸ ਟਾਈਮ ਇੱਕ ਸਿਮਰਤਪਾਲ ਸਿੰਘ ਵੀ ਹੈਗੇ ਆ, ਉਹ ਇਸ ਟਾਈਮ ਜਾਪਾਨ। ਹਾਂਜੀ, ਬੜੀ ਚੰਗੀ ਤਰ੍ਹਾਂ ਉਹਨੂੰ ਜਾਣਦਾ ਮੈਂ, ਚੰਗੀ ਜਾਣਦਾ, ਪੁਰਾਣੇ ਸਾਡੇ ਅਜ਼ੀਜ਼ ਨੇ। ਸੋ ਜਿਹੜੇ
ਕਲਸੀ ਤੇ ਜਿਹੜੇ ਹੈਗੇ ਰਤਨ, ਉਹਨਾਂ ਦੀ ਦਾੜੀ ਪੂਰੀ ਕੈਮ ਸੀ। ਸੋ ਉਹਨਾਂ ਨੇ ਉਹਨੂੰ ਜਿੱਦਾਂ ਵੀ ਉਹਨੂੰ ਜਿੱਦਾਂ ਮੂਸ ਲਾ ਕੇ ਜਾਂ ਫਿਕਸੋ ਲਾ ਕੇ ਜਿੱਦਾਂ ਵੀ ਉਹਨੂੰ ਪੂਰੀ ਥੱਲੇ ਬੰਨੀ ਹੋਈ ਬੰਨ ਸੀ, ਕੇ ਰੱਖਦੇ ਆ। ਬਿਲਕੁਲ ਬੰਨ ਕੇ ਰੱਖਦੇ ਸੀ। ਸੋ ਪੱਗਾਂ ਵੀ ਤੁਹਾਡੀਆਂ ਨੋਟ ਕਰੋ, ਉਹਨਾਂ ਦੀਆਂ ਥੋੜ੍ਹੀਆਂ ਛੋਟੀਆਂ ਨੇ ਤਾਂ ਕਿ ਛੇਤੀ ਬੰਨੀਆਂ ਜਾਣ, 4 ਲੜਾਂ 'ਚ ਬੰਨੀਆਂ ਜਾਣ, ਸਿੰਗਲ ਪੱਗ ਟਾਈਪ ਉਹਨਾਂ ਦਾ ਸਟਾਈਲ ਸੀ, ਤਾਂ ਕਿ ਤੁਸੀਂ ਫਟਾਫਟ 2 ਮਿੰਟਾਂ 'ਚ ਬੰਨ ਸਕੋ। ਲੇਕਿਨ ਇਹ ਸਾਰਾ ਉਹ ਨੌਜਵਾਨ ਨੇ ਆਪੇ ਸਿੱਖ ਲੈਣਾ, ਕਿਉਂਕਿ 4 ਸਾਲ ਦੇ ਕੋਲ ਟਾਈਮ ਹੈਗਾ ਤੇ ਸਾਰੇ ਬੱਚਿਆਂ ਨੇ ਸਿੱਖ ਲੈਣਾ। ਇਹ ਸਾਰੀ ਪ੍ਰੈਪਰੇਸ਼ਨ ਦੀ ਪਹਿਲਾਂ ਵੀ ਕੀਤੀ ਹੋਈ ਹੈ। ਠੀਕ ਆ। ਅੱਛਾ, ਇਹ ਦੱਸੋ ਇੱਕ ਜਿਹੜਾ ਤੁਹਾਡਾ ਫਲਾਈਂਗ ਸਕਾਲਰਸ਼ਿਪ ਵਾਲਾ ਜਿਹੜਾ ਪ੍ਰੋਗਰਾਮ ਆ ਜੀ, ਵੀ 3500 ਐਪਲੀਕੈਂਟ ਚੋਂ 72 ਸਲੋਟ ਮਹਿਜ ਜਿਹੜੀ ਉਸ ਦੇ ਵਿੱਚ ਹੁੰਦੇ ਆ, ਬਹੁਤ ਟਫ ਕੰਪੀਟੀਸ਼ਨ ਇੱਕ ਹਿਸਾਬ ਦੇ ਨਾਲ ਆਪਾਂ ਮੰਨਦੇ ਆ ਵੀ ਇਹ ਚੀਜ਼ ਹੈਗਾ ਆ ਵੀ ਤੁਹਾਡੀ ਜਿਹੜੀ ਸੰਸਥਾ ਆ ਉਹਨਾਂ ਨੇ US 에ਅਰ ਫੋਰਸ ਨਾਲ ਮਿਲ ਕੇ ਜਿਹੜਾ ਫਲਾਈਂਗ ਸਕਾਲਰਸ਼ਿਪ ਵਾਲਾ ਕੰਮ ਜਿਹੜਾ ਉਹ ਚਲਾਇਆ ਆ, ਉਹਦੇ ਵਿੱਚ ਇਹਨੂੰ ਲੈ ਕੇ ਆਉਣਾ, ਇਹ ਮਿਲਣਾ ਉਹ ਪ੍ਰੋਸੈਸ ਦਾ ਵੀ ਥੋੜਾ ਜਿਹਾ ਦੱਸਿਓ ਵੀ ਉਸ ਸਕਾਲਰਸ਼ਿਪ ਬਾਰੇ ਵੀ। ਸੋ ਜਿਹੜਾ ਤੁਹਾਨੂੰ ਤੁਸੀਂ ਅੱਗੇ ਪੁੱਛਿਆ ਸੀ ਨਾ ਵੀ ਜਿਹੜਾ ਆਨਰਰੀ ਰਿਕਰੂਟਰ ਕਿੱਦਾਂ ਬਣੇ ਸੀ, ਮੈਂ ਤੁਹਾਨੂੰ ਥੋੜਾ ਐਕਸਪਲੇਨ ਕੀਤਾ ਸੀ। ਸੋ ਉਹਦੇ ਨਾਲ ਅਸੀਂ 에ਅਰ ਫੋਰਸ ਨਾਲ ਇਹ ਵੀ ਗੱਲ ਕੀਤੀ ਵੀ ਸਾਨੂੰ ਕੋਈ ਸਹੂਲਤਾਂ ਦੱਸੋ ਜਿਹਦੇ ਨਾਲ ਅਸੀਂ ਬੱਚਿਆਂ ਨੂੰ ਕੋਈ ਉਹੋ ਜਿਹੀ ਕੋਈ ਚੋਗਾ ਪਾਈਏ ਜਿਹਦੇ ਨਾਲ ਬੱਚੇ ਸਾਡੇ ਵੱਲ ਆਉਣ। ਤੇ ਸੋ ਉਹਨਾਂ ਨੇ ਥੋੜਾ ਜਿਹਾ ਲਾਲਚ ਹੁੰਦਾ, ਆਪਾਂ ਬਾਕੀ ਕਾਲਜਾਂ ਵਿੱਚ ਵੀ ਸਕਾਲਰਸ਼ਿਪ ਲੈਣੀ ਆ, ਸਕਾਲਰਸ਼ਿਪ ਦਾ ਲਾਲਚ ਹੋਊ ਤੇ ਕਿਉਂਕਿ ਬੱਚਿਆਂ ਤੇ ਕੁਝ ਕਰਨਾ ਨਹੀਂ, ਮਾਂ ਪਿਓ ਕਰਨਗੇ ਤੇ ਬੱਚੇ ਕੁਝ ਕਰਦੇ ਨੇ, ਏਦਾਂ ਹੀ। ਠੀਕ ਹੈ ਨਾ। ਬੱਚੇ ਨੇ ਜੇ ਗੱਲ ਕਰ ਵੀ ਲਈ, ਜੇ ਮਾਂ ਪਿਓ ਇੰਟਰਸਟਡ ਨਹੀਂ ਹੈਗੇ ਤੇ ਬੱਚਾ ਕੁਝ ਨਹੀਂ ਕਰ ਸਕਦਾ, ਕਿਉਂਕਿ ਅਕਸਰ 18 ਸਾਲ ਤੋਂ ਥੱਲੇ ਨੇ, ਮਨੀ ਸਪੈਂਡ ਉਹਨਾਂ ਨੇ ਕਰਨੀ ਆ। ਬਿਲਕੁਲ। ਤੇ ਇੱਕ ਤੇ 에ਅਰ ਫੋਰਸ ਹੈ ਜੀ, ਉਹ ਸੁਣ ਕੇ ਚਾਹ ਦੇ ਨਾਲ ਦੀ ਬਜਾਏ ਲੋਕੀ ਘਬਰਾ ਜਾਂਦੇ ਨੇ, ਇੱਕ ਤੇ ਉਹ ਹਾਲੇ ਟਾਈਮ ਲੱਗ ਰਿਹਾ ਲੋਕਾਂ ਨੂੰ ਸਮਝ ਆਉਣ ਨੂੰ। ਦੂਜੀ, ਜਦੋਂ ਸਕਾਲਰਸ਼ਿਪ ਦਾ ਸੁਣਦੇ ਨੇ ਉਹ ਸਮਝਦੇ ਨੇ ਵੀ ਆਟੋਮੈਟਿਕਲੀ 에ਅਰ ਫੋਰਸ 'ਚ ਵੜਨਾ ਪੈਣਾ, ਉਹਦੇ ਨਾਲ ਕੋਈ ਲੈਣ ਦੇਣ ਨਹੀਂ। 에ਅਰ ਫੋਰਸ ਦੀ ਇੱਕ ਇੰਡੀਪੈਂਡੈਂਟ ਇਹ ਸਕਾਲਰਸ਼ਿਪ ਹੈਗੀ ਹੈ। ਅਸੀਂ ਉਹਨਾਂ ਨਾਲ MOU ਸਾਈਨ ਕੀਤਾ ਸੀ ਵੀ ਜਿਹਦੇ ਨਾਲ ਇਕੱਠੇ ਰਲ ਕੇ ਅਮਰੀਕਨ ਸਿੱਖ ਕਾਉਂਸਲ ਨਾਲ ਜਿਹੜੇ ਬੱਚੇ ਸਾਡੇ ਥਾਣੀ ਆਉਣਗੇ ਉਹ ਅਸੀਂ ਅਪਰੂਵ ਕਰਾਂਗੇ, ਤੇ ਫਿਰ ਜੇ ਉਹ ਪਿਕ ਹੋ ਗਏ ਤੇ ਉਹ ਫਿਰ ਤੁਹਾਡੀ 에ਅਰ ਫੋਰਸ ਜਿਹੜੀ 에ਅਰ ਫੋਰਸ ਦੀ ਫਲਾਈਂਗ ਜਿਹੜੀ ਇਹ 3 ਹਫ਼ਤੇ ਦੀ ਟ੍ਰੇਨਿੰਗ ਹੈ ਉਹ ਲੈਣਗੇ। ਇਹ ਚਲੇਗਾ ਲੀਡਰਸ਼ਿਪ ਕੋਰਸ। ਤੇ ਇਹ ਮੈਨੂੰ ਅਗੇਨ ਜਿੱਦਾਂ ਮੈਂ ਕਿਹਾ ਤੁਹਾਨੂੰ 8-9 ਸਾਲ ਇਸੇ ਤੇ ਲੱਗ ਗਏ ਟੂ ਗੈਟ ਦ ਸਕਾਲਰਸ਼ਿਪ ਆਲਸੋ। ਤੇ ਪਿਛਲੇ 3 ਸਾਲ 22, 23 ਤੇ 24 ਇਹ ਖੁੱਲੀ ਰਹੀ। ਪਿਛਲੇ ਸਾਲ ਵੀ ਦੇयर ਵਾਸ ਐਨ ਇਸ਼ੂ, ਤੇ ਪਿਛਲੇ ਸਾਲ ਐਪਲੀਕੈਂਟਸ ਅਪਲਾਈ ਨਹੀਂ ਸੀ ਕਰ ਸਕੇ ਕਿਉਂਕਿ ਜਿਹੜੀ ਕਰੰਟ ਐਡਮਿਨਿਸਟ੍ਰੇਸ਼ਨ ਨੇ ਇਹਨੂੰ ਬੰਦ ਕਰਤਾ ਸੀ ਲਾਸਟ ਈਅਰ। ਇਸ ਸਾਲ ਵੀ ਆਰ ਵੇਟਿੰਗ ਫॉर them ਟੂ ਰੀਓਪਨ ਇਟ। ਸੋ ਜਦੋਂ ਰੀਓਪਨ ਹੋਈ ਤਾਂ ਅਸੀਂ ਅਨਾਉਂਸ ਕਰ ਦੇਣਾ, ਅਸੀਂ ਵੇਟ ਕਰ ਰਹੇ ਵੀ ਰੀਓਪਨ ਕਰਦੇ ਕਿ ਨਹੀਂ ਕਰਦੇ, ਕਿਉਂਕਿ ਜਿਹੜੇ ਬਜਟ ਕੱਟਸ ਕੀਤੇ ਨੇ ਕਰੰਟ ਐਡਮਿਨਿਸਟ੍ਰੇਸ਼ਨ ਨੇ ਉਸ ਕਰਕੇ ਪਿਛਲੇ ਸਾਲ ਬੰਦ ਹੋ ਗਈ। ਨਹੀਂ ਤੇ 22, 23, 24 ਦੇ ਵਿੱਚ ਬਹੁਤ ਸਕਸੈਸਫੁਲ ਰਹੀ ਹੈ। ਹਰ ਸਾਲ ਸਾਡੇ ਕੋਲ ਇੱਕ ਬੱਚਾ ਗਿਆ ਹੈ। ਤੁਸੀਂ ਸੋਚੋ 3500 ਬੱਚੇ ਜਨਰਲ ਪੋਪੂਲੇਸ਼ਨ ਚੋਂ ਗਏ ਨੇ। 5-10 ਸਿੱਖਾਂ ਨੇ ਵੀ ਅਪਲਾਈ ਕੀਤਾ ਤੇ ਇੱਕ ਵੀ ਸਿੱਖ ਬੱਚਾ ਜੇ ਪਿਕ ਹੋ ਗਿਆ, ਇਟਸ ਅ ਬਿਗ ਡੀਲ, ਬਹੁਤ ਵੱਡੀ ਗੱਲ ਹੈ। 70 ਸਲੋਟਾਂ ਨੇ ਸਿਰਫ, ਤੇ 12,500 ਦੀ ਸਕਾਲਰਸ਼ਿਪ ਹੈ। ਤੇ ਉਹ ਜਿਹੜੀ ਸਕਾਲਰਸ਼ਿਪ ਦੇ ਵਿੱਚ ਜਿਹੜਾ ਬੱਚਾ ਵਿੱਚੋਂ ਨਿਕਲ ਗਿਆ, ਤੁਹਾਨੂੰ ਐਗਜ਼ਾਮਪਲ ਦੇ ਮੈਂ ਗਾਂ ਦੱਸਾਂ ਤੁਹਾਨੂੰ ਕਿ ਪਹਿਲੀ ਜਿਹੜਾ ਐਪਲੀਕੈਂਟ ਵਾਸ ਅ ਗਰਲ ਹੂ ਗਾਟ ਪਿਕਡ, ਤੇ ਉਹ ਕੈਂਸਸ ਦੀ ਹੈਗੀ ਹੈ। ਤੇ ਉਹ ਨੌਜਵਾਨ ਕੁੜੀ ਬਹੁਤ ਹੀ ਚੰਗੀ ਹੈ ਤੇ ਬੜੀ ਹੋਣਹਾਰ ਹੈਗੀ ਹੈ, ਬੜੀ ਸਿੱਧ ਪੱਧਰੀ ਹੈ, ਚੰਗੀ ਸਿੱਖ ਕੁੜੀ ਹੈ ਤੇ ਬੜੀ ਲਾਇਕ ਹੈ। ਤੇ ਉਹਨੂੰ ਵੀ ਬੜਾ ਇਹ ਇਸ਼ੂ ਆਇਆ ਕਿ ਜੀ ਮੈਂ ਹਵਾਈ ਜਹਾਜ਼ ਤੇ ਮੈਂ ਡਰ ਲੱਗਦਾ ਦੱਸਣ ਦਾ, ਬੜੀ ਲੰਬੀ ਕਹਾਣੀ ਹੈ, ਬਟ ਉਹ ਵੀ ਸਿੱਧੀ ਹੋ ਗਈ। ਤੇ ਜਦੋਂ ਖਤਮ ਕੀਤਾ ਉਹਨੂੰ ਇੰਨਾ ਚਾਅ ਲੱਗਾ, ਉਹਨੂੰ ਇੰਨਾ ਚੰਗਾ ਲੱਗਾ ਕਿ ਵੀ ਮੈਂ ਇੰਨੇ ਸ਼ੁਕਰਗੁਜ਼ਾਰ ਹਾਂ ਕਿ ਵੀ ਮੈਨੂੰ ਤੁਸੀਂ ਇਹ ਮੌਕਾ ਦਿੱਤਾ। ਤੇ ਉਹ ਬੇਟੀ ਨੂੰ ਅਸੀਂ ਹਾਲੀ ਵੀ ਹੈਲਪ ਕਰਨ ਦੇ ਹਾਂ ਤੇ ਸਾਡੀ ਮਾੜੀ ਮੋਟੀ ਜਿੰਨਾ ਕੁ ਅਸੀਂ ਕਰ ਸਕੇ। ਉਹ ਅਜੇ ਵੀ ਕੈਡੇਟ ਆ ਜਾਂ ਉਹ ਡਨ ਹੋ ਗਈ? ਉਹ 에ਅਰ ਫੋਰਸ ਨਹੀਂ ਗਈ, ਲੇਕਿਨ ਉਹਦੀ ਅਸੀਂ ਜਿੰਨੀ ਕੁ ਮਦਦ ਕਰ ਸਕੇ ਕੀਤੀ, ਤੇ ਅਸੀਂ ਕਾਫੀ ਹੋਰ ਬੱਚਿਆਂ ਨੂੰ ਕਰ ਰਹੇ ਹਾਂ। ਉਹ ਬੇਟੀ ਇਸ ਵੇਲੇ ਹੈਜ਼ ਗਾਟ ਐਕਸੈਪਟਡ ਇਨਟੂ ਮੈਡੀਕਲ ਸਕੂਲ। ਓਕੇ, ਚਲੋ ਉਧਰ ਚਲੀ ਗਈ ਉਹ, ਐਂਡ ਬਟ ਵੀ ਆਰ ਸਟਿਲ ਇਨ ਟੱਚ। ਐਂਡ ਉਹਦੇ ਵਾਂਗੂ ਹੋਰ 3-4 ਬੱਚੇ ਵੀ ਜਿਹੜੇ ਹੈਗੇ ਵੈਂਟ ਥਰੂ ਦ ਲੀਡਰਸ਼ਿਪ। ਅੱਛਾ, ਜਿਹੜਾ ਹੁਣ ਇਹ ਫਰਜ਼ ਕਰੋ ਮੈਡੀਕਲ ਸਕੂਲ ਗਈ ਹੈ, ਮੈਡੀਕਲ ਸਕੂਲ ਵਿੱਚ ਫਰਜ਼ ਕਰੋ ਐਗਜ਼ਾਮਪਲ ਮੈਂ ਦੇ ਰਿਹਾ ਵੀ ਤੁਸੀਂ ਬਾਇਓਲੋਜੀ ਪੜ੍ਹ ਲਈ, ਬੜੇ ਲਾਇਕ ਹੋ, ਉਹਦੇ ਸਾਰੇ ਬੱਚੇ ਜ਼ੋਰ ਲਾ ਰਹੇ ਨੇ। ਫਰਜ਼ ਕਰੋ 10 ਬੱਚੇ ਨੇ, ਸਾਰਿਆਂ ਨੇ 4.0 GPA ਆਇਆ ਤੇ ਸਾਰੇ ਹੀ ਬੜੇ ਲਾਇਕ ਨੇ ਬੱਚੇ, ਲੇਕਿਨ ਉਹਨਾਂ 'ਚ ਇੱਕ ਬੱਚਾ ਹੈ ਜਿਹਨੇ ਲੀਡਰਸ਼ਿਪ ਦੀ ਟ੍ਰੇਨਿੰਗ US 에ਅਰ ਫੋਰਸ ਨਾਲ ਕੀਤੀ ਹੋਈ 3 ਹਫ਼ਤੇ ਦੀ, ਜਿੱਥੇ ਉਹਨੇ ਲੀਡਰਸ਼ਿਪ ਦੀ ਟ੍ਰੇਨਿੰਗ ਕੀਤੀ ਹੈ ਤੇ ਨਾਲ 15 ਘੰਟੇ ਤੁਸੀਂ ਹਵਾਈ ਜਹਾਜ਼ ਚਲਾਇਆ। ਜਿਹੜੇ ਐਡਮਿਸ਼ਨ ਆਫਿਸ ਕਹਿੰਦੇ ਯਾਰ ਆਹ ਬੱਚੇ ਨੇ ਬੜੀ ਅਲਾਈ ਗੱਲ ਕੀਤੀ ਹੈ, ਤੁਹਾਡੀ ਫਾਈਲ ਆਪੇ ਭਾਰੀ ਹੋ ਗਈ, ਆਪੇ ਪੱਲਾ ਭਾਰੀ ਹੋ ਗਿਆ। ਇਸੇ ਦੇ ਨਾਲ ਤੇ ਮੈਡੀਕਲ ਸਕੂਲ ਗਈ ਉਹ, ਹਾਲੀ ਕਿ ਵਾਕਈ ਬਹੁਤ ਲਾਇਕ ਹੈ ਕੁੜੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਉਹ ਵੀ ਖਾਸ ਕਰ US 에ਅਰ ਫੋਰਸ ਦੀ ਜਿਹੜੀ ਤੁਸੀਂ ਆਪਣੇ ਰੈਜ਼ੂਮੇ ਤੇ ਜੇ ਲਿਖ ਦੋਗੇ ਉਹਦੇ ਨਾਲ ਬਹੁਤ ਵਜਨ ਵੱਧ ਜਾਂਦਾ ਬੰਦੇ ਦਾ ਕਿ ਲੀਡਰਸ਼ਿਪ ਸਕਿੱਲ ਸਿੱਖੀਆਂ ਤੁਸੀਂ, ਬੜੀ ਅਲਾਈ ਚੀਜ਼ ਸਿੱਖੀ, ਉਹ ਵੀ ਫਲਾਈਂਗ ਸਿੱਖੀ ਹੋਈ 15 ਘੰਟੇ ਫ੍ਰੀ। ਤੁਸੀਂ ਜੇ 1 ਘੰਟਾ ਫਲਾਈਂਗ ਸਿੱਖਣੀ ਹੈ ਤੁਹਾਡੇ $300 ਲੱਗਦੇ ਜੇ।
ਸੋ ਅੱਛਾ, ਮੈਨੂੰ ਕਵਨੀਤ ਸਿੰਘ ਜੀ ਇਹ ਦੱਸਿਓ ਵੀ ਹੁਣ ਜਿੱਦਾਂ ਚਿਰਾਗ ਵੀਰ ਦਾ ਇਹ ਜਿਹੜਾ ਕੇਸ ਆ, ਜੀ ਇਹ ਵਨ ਆਫ ਬ੍ਰੇਕ ਥਰੂ ਆ ਜਾਂ ਤੁਹਾਨੂੰ ਇਹ ਰੀਅਲ ਪਾਈਪਲਾਈਨ ਨਜ਼ਰ ਆਉਂਦੀ ਆ ਵੀ ਇਹ ਵਾਕਈ ਜਿਹੜੇ ਸਿੱਖ ਬੱਚੇ ਆ ਜਿਹੜੇ ਦਸਤਾਰ ਦੇ ਨਾਲ ਆ, ਕੇਸਾਂ ਦੇ ਨਾਲ ਆ, ਵੀ ਉਹਨਾਂ ਦੇ ਲਈ ਇਹ ਵਾਕਈ ਇੱਕ ਰਾਹ ਬਣ ਚੁੱਕਾ ਹੈ? ਸੋ ਮੈਂ ਤੁਹਾਨੂੰ ਜੀ ਥੋੜਾ ਜਿਹਾ ਇੱਕ ਚੀਜ਼ ਮੈਂ ਭੁੱਲ ਗਿਆ ਦੱਸਣਾ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਬਿਲਕੁਲ ਸਹੀ ਸਵਾਲ ਹੈ। ਇਹ ਐਬਸੋਲੂਟਲੀ ਇਟਸ ਅ ਬ੍ਰੇਕ ਥਰੂ ਕਿ ਜੇ ਇੱਕ ਬੱਚਾ ਵੜ ਗਿਆ ਥਰੂ ਦਿਸ ਪਾਰਟਿਕੂਲਰ ਪੈਥ, ਫਿਰ ਗਾਂ ਆਉਣ ਦੇ ਇਸ਼ੂਜ਼ ਆਪੇ ਘਟ ਜਾਣੀਆਂ ਨੇ। ਕਿਉਂਕਿ ਫਰਜ਼ ਕਰੋ ਰੱਬ ਨਾ ਕਰੇ ਵੀ ਹੈਵ ਟੂ ਸੂ ਸਮਬਡੀ, ਤੇ ਜਦੋਂ ਕਿਤੇ ਅਮਰੀਕਾ ਤੁਸੀਂ ਸੂ ਕਰਦੇ ਹੋ ਕਿਸੇ ਨੂੰ, ਤੇ ਕੋਰਟ 'ਚ ਪ੍ਰੈਸੀਡੈਂਟ ਵੇਖਦੇ ਨੇ ਵੀ ਪਹਿਲੋਂ ਏਦਾਂ ਕੋਈ ਕੇਸ ਆਇਆ, ਤੇ ਜੇ ਕੇਸ ਦੇ ਵਿੱਚ ਜਿੱਤ ਆਈ ਹੈ ਤੇ ਫਿਰ ਜਿਹੜਾ ਉਹੋ ਜਿਹਾ ਕੇਸ ਹੋਊਗਾ ਤੇ ਅਗਲੇ ਬੰਦੇ ਦੇ ਜਿੱਤਣ ਦੇ ਚਾਂਸ ਵੱਧ ਜਾਂਦੇ ਨੇ। ਉਦਾਂ ਹੀ ਇਹ ਹੈ ਕਿ ਵੀ ਜੇ ਹੁਣ ਗੁਰਸਿੱਖ ਮੁੰਡੇ ਨੂੰ ਇਨ ਦਿਸ ਕੇਸ ਦਸਤਾਰ ਬੰਨੀ ਹੋਈ ਹੈ, ਕੇਸਦਾਰੀ ਪੂਰੀ ਕਾਇਮ ਹੈ, ਤੇ ਉਹਨੂੰ ਐਕਸੈਪਟ ਕਰ ਲਿਆ ਉਹਨਾਂ ਨੇ, ਉਹ ਵੀ ਇਸ ਮਾਹੌਲ ਦੇ ਵਿੱਚ, ਤੇ ਫਿਰ ਅਗਲੀ ਜਿਹੜੀ ਪਨੀਰੀ ਆਉਣੀ ਹੈ ਉਹਨਾਂ ਦੇ ਦਰਵਾਜ਼ੇ ਆਪੇ ਖੁੱਲ ਜਾਣੇ ਨੇ। ਪਰ ਇਹਦੇ ਨਾਲ ਨਾਲ 2-3 ਰਾਹ ਹੋਰ ਵੀ ਹੈਗੇ ਨੇ। ਇੱਕ ਤਾਂ ਹੈਗਾ ਤੁਸੀਂ ROTC ਜੁਆਇਨ ਕਰ ਸਕਦੇ, ਵਿਚ ਇਜ਼ ਕਈ ਸਟੇਟ ਕਾਲਜਸ ਦੇ ਵਿੱਚ ROTC ਹੈ। ਉਹ ਹੈਗਾ ਕਿ ਇੱਕ ਵੱਖਰਾ ਆਲਟਰਨੇਟ ਤਰੀਕਾ ਵੀ ਤੁਸੀਂ ਰੈਗੂਲਰ ਕਾਲਜ ਜਾਓ ਤੇ ਹਰ ਬੁੱਧਵਾਰ ਨੂੰ ਫॉर ਐਗਜ਼ਾਮਪਲ 3 ਘੰਟੇ ਦੀ ਸਵੇਰੇ ਟ੍ਰੇਨਿੰਗ ਹੋਣੀ ਹੈ, ਉਹ 'ਚ ਟ੍ਰੇਨਿੰਗ ਕਰੀ ਜਾਓ ਨਾਲ ਤੇ ਤੁਹਾਡੀ ਕਾਲਜ ਦੀ ਫੀਸ ਜਿਹੜੀ ਹੈ ਆਰਮੀ ਪੇ ਕਰਦੀ ਹੈ, ਨੇਵੀ, 에ਅਰ ਫੋਰਸ, ਐਂਡ ਦੈਨ ਐਟ ਦੀ ਐਂਡ ਆਫ 4 years ਤੁਸੀਂ ਯੂ ਗੈਟ ਐਕਸੈਪਟਡ ਐਜ਼ ਐਨ ਆਫਿਸਰ। ਪਰ ਤੁਸੀਂ ਅਕੈਡਮੀ ਥਾਣੇ ਨਹੀਂ ਜਾ ਰਹੇ, ਤੁਸੀਂ ਬਾਹਰੋਂ ਜਾ ਰਹੇ ਹੋ। ਅੱਛਾ, ਏਦਾਂ ਹੀ ਇੱਕ ਨੌਜਵਾਨ, ਉਹਦਾ ਨਾਮ ਹੈ ਗੁਰਸ਼ਰਨ ਸਿੰਘ ਵਿਰਕ, ਤੇ ਗੁਰਸ਼ਰਨ ਸਿੰਘ ਵਿਰਕ ਇੱਥੇ ਜੰਮਿਆ ਸੀ, ਫਿਰ ਉਹਦੇ ਮਾਪਿਓ ਨੂੰ ਆਪਣੀ ਪੁਰਾਣੇ ਦੇਸ਼ 'ਚ ਲੈ ਗਏ, ਉੱਥੇ ਬੋਰਡਿੰਗ ਸਕੂਲ ਪੜ੍ਹਿਆ, ਲਾਸਟ ਫਿਊ ਈਅਰ ਬੋਰਡਿੰਗ ਸਕੂਲ ਕੀਤੇ ਉਹਨੇ, ਫਿਰ ਉਹਨੂੰ ਵਾਪਸ ਭੇਜਤਾ ਇੱਥੇ, ਤੇ ਫੌਜ 'ਚ ਇੱਥੇ ਆ ਕੇ ਕੈਂਜ਼ਸ ਕਿਤੇ ਪੜ੍ਹਿਆ ਆ ਕੇ। ਠੀਕ ਹੈ, ਪੜ੍ਹਨ ਤੋਂ ਬਾਅਦ ਉਹ ਫਿਰ 에ਅਰ ਫੋਰਸ ਦੀ ਜਿਹੜੀ ROTC ਕਰਕੇ ਤੇ 에ਅਰ ਫੋਰਸ 'ਚ ਵੜਿਆ। ਅੱਛਾ, ਉਹ ਪਿਛਲੇ ਸਾਲ ਉਹਨੇ ਕਾਲਜ ਖਤਮ ਕੀਤਾ, ਤੇ ਵਾਸ ਵੈਰੀ ਫੋਰਚੂਨੇਟ, ਉਹਨੇ ਮਿਹਨਤ ਕੀਤੀ ਹੈ, ਤੇ ਉਹ ਵੀ ਗੁਰਸਿੱਖ ਹੈ, ਪੂਰਾ ਪੱਗ ਦਸਤਾਰ ਬੰਨ੍ਹਦਾ, ਤੇ ਉਹਨੂੰ ਉਹਨਾਂ ਨੇ ਥਰੂ ਦਾ ਆਲਟਰਨੇਟ ਰਾਊਟ ਉਹ 에ਅਰ ਫੋਰਸ ਆ ਗਿਆ। ਸੋ 에ਅਰ ਫੋਰਸ ਅਕੈਡਮੀ ਤੋਂ ਇਹ ਪਹਿਲਾ ਕਾਕਾ ਹੈ, ਲੇਕਿਨ 에ਅਰ ਫੋਰਸ ਜੁਆਇਨ ਕਰਨ ਵਾਲਾ ਉਹ ਪਹਿਲਾ ਹੈ। ਸਮਝਦੇ ਜੀ ਗੱਲ? ਮੈਂ ਸਮਝ ਗਿਆ, ਹਾਂਜੀ। ROTC ਥਰੂ ਉਹ ਕੀਤਾ, ਇਹ ਅਕੈਡਮੀ ਥਰੂ ਹੈ, ਰਾਈਟ। ਤੇ ਉਹਨੂੰ ਇਹ ਵੀ ਮੌਕਾ ਮਿਲ ਗਿਆ ਕਿ ਹੀ ਮਸਟ ਬੀ ਗੁੱਡ। ਸੋ ਉਹਨੇ ਆਪਣੀ 에ਅਰ ਫੋਰਸ ਦੇ ਜਿਹੜੇ ਕਾਰਗੋ ਪਲੇਨ ਨੇ, ਉਸ ਟਾਈਪ ਦੀ ਪਾਇਲਟ ਟ੍ਰੇਨਿੰਗ ਉਹ ਹੁਣੇ ਮੁਕੰਮਲ ਕਰ ਰਿਹਾ ਐਜ਼ ਵੀ ਸਪੀਕ। ਸੋ ਉਹ ਜੇ ਇੱਕ ਕੇਸਦਾਰੀ ਉਹ ਆ ਗਿਆ, ਇੱਕ 에ਅਰ ਫੋਰਸ ਦੇ ਅਕੈਡਮੀ ਥਾਣੀ ਵੜ ਗਿਆ, ਦੋਵਾਂ ਦਾ ਐਗਜ਼ਾਮਪਲ ਸੈੱਟ ਹੋ ਗਿਆ ਨਾ ਜੀ। ਹੁਣ ਬਿਲਕੁਲ ਦੋਵਾਂ ਦਾ ਐਗਜ਼ਾਮਪਲ ਸੈੱਟ ਹੋ ਗਿਆ, ਦੈਟ ਮੀਨਸ ਪ੍ਰੈਸੀਡੈਂਟ ਹੈਜ਼ ਬੀਨ ਸੈੱਟ। ਹੁਣ ਤੀਜੇ ਬੰਦੇ ਨੂੰ ਆਉਣਾ ਸੌਖਾ ਹੋ ਜਾਣਾ, ਬਹੁਤ ਸੌਖਾ। ਅਸੀਂ ਤਾਂ ਲੱਭਣ ਡਏ ਵੀ ਨੌਜਵਾਨ ਆਉਣ, ਅਸੀਂ ਉਹਨੇ ਪੂਰੀ ਮਦਦ ਕਰਨ ਨੂੰ ਤਿਆਰ ਹੈ, ਜਿੱਦਾਂ ਕਿ ਸਾਡੇ ਕੋਲ ਅਸਿਸਟੈਂਸ ਹੁੰਦੀ ਹੈ, ਵੀ ਹੇਅਰ ਟੂ ਹੈਲਪ ਦ ਯੂਥ। ਤੇ ਯੂਥ ਜੇ ਕਵੇ ਜੀ ਅਸੀਂ ਸਾਨੂੰ ਰਾਹ ਨਹੀਂ ਲੱਭਣ ਡਿਆ, ਤੁਸੀਂ ਤੁਹਾਡੇ ਮੁਹਿੰਮ ਥਾਂ, ਤੁਹਾਡੇ ਇਸ ਫੋਰਮ ਥਾਣੀ ਜੇ ਲੋਕਾਂ ਨੂੰ ਪਤਾ ਲੱਗੂਗਾ, ਹੋਪਫੁਲੀ ਲੋਕਾਂ ਨੂੰ ਉਤਸ਼ਾਹ ਪੈਦਾ ਹੋਊਗਾ ਤੇ ਉਹ ਆਉਣਗੇ। ਮੁਸ਼ਕਿਲ ਵੇਖੋ ਜੀ, ਇਨਸਾਨ ਨੂੰ ਆਉਣੀ ਹੈ, ਪਰ ਮੁਸ਼ਕਿਲਾਂ ਨੂੰ ਜੇ ਤੁਸੀਂ ਫੇਸ ਨਹੀਂ ਕਰ ਸਕਦੇ ਤੇ ਫਿਰ ਜ਼ਿੰਦਗੀ ਕਾਹਦੀ ਹੋਈ? ਠੀਕ ਹੈ ਜੀ, ਫਿਰ ਤੇ ਸਾਰਿਆਂ ਨੂੰ ਸੌਖਾ ਜਿਹਾ ਰਾਹ ਮਿਲ ਜਾਏ, ਫਿਰ ਤੇ ਸਾਰੇ ਤਰ ਜਾਣ। ਜ਼ਿੰਦਗੀ ਏਦਾਂ ਹੁੰਦੀ ਨਹੀਂ ਹੈ ਨਾ, ਇਹ ਸਭ ਨੂੰ ਪਤਾ ਵੀ ਆ, ਤੇ ਉਹਦੇ ਲਈ ਤਾਂ ਸਟਰਗਲ ਕਰਨੀ ਪੈਂਦੀ ਆ। ਤੁਹਾਨੂੰ ਹੋਪਫੁਲੀ ਤੁਹਾਨੂੰ ਮੌਕਾ ਜ਼ਰੂਰ ਮਿਲੂਗਾ। ਤੁਸੀਂ ਜਾਣਦੇ ਵੀ ਹੋ ਚਿਰਾਗ ਵੀਰ ਦੇ ਪਿਤਾ ਜੀ ਨੂੰ, ਤੇ ਤੁਹਾਨੂੰ ਮੌਕਾ ਉਹਦੇ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ। ਉਹਦੇ ਬੇਟੇ ਨਾਲ ਤੁਹਾਨੂੰ ਕਿਤੇ ਮੌਕਾ ਮਿਲੇ, ਉਹ ਕਹਿੰਦਾ 6 ਹਫ਼ਤਿਆਂ ਦੇ ਵਿੱਚ ਮੇਰੀ ਕੱਲ ਹੀ ਗੱਲ ਹੋਈ ਸੀ, 6 ਹਫ਼ਤਿਆਂ ਦੇ ਵਿੱਚ ਕਹਿੰਦਾ ਉਹਦਾ ਸੁਭਾਅ ਹੀ ਬਦਲ ਗਿਆ। ਤੁਸੀਂ ਸੋਚੋ 6 ਹਫ਼ਤੇ ਜੇ ਬਦਲ ਗਿਆ ਤੇ 4 ਸਾਲਾਂ 'ਚ ਕੀ ਹੋਊਗਾ? ਕੀ ਹੋ ਜਾਊਗਾ? ਦੇਖੋ, ਇਹ ਤਾਂ ਹੁਣ ਪ੍ਰੈਸੀਡੈਂਟ ਜਿੱਦਾਂ ਤੁਸੀਂ ਕਿਹਾ ਵੀ ਸੈੱਟ ਹੋ ਗਏ। ਜਿਹੜਾ ਲੈਫਟੀਨੈਂਟ ਗੁਰਸ਼ਰਨ ਸਿੰਘ ਵਿਰਕ ਆ, ਉਹ ROTC ਦੇ ਥਾਈਂ ਜਿਹੜਾ ਚਲਾ ਗਿਆ, ਸੈਕੰਡ ਲੈਫਟੀਨੈਂਟ ਹੈ। ਹਾਂਜੀ, ਸੈਕੰਡ ਲੈਫਟੀਨੈਂਟ ਜਿਹੜਾ ਉਹ ਬਣਿਆ ਆ, ਵੀ ਉਹਨੇ ਵੀ ਆਪਣੀ ਪਾਇਲਟ ਵਿੰਗਸ ਬੇਸਿਕਲੀ ਉਹਨੂੰ ਮਿਲੇ ਆ, ਹਨਾ, ਵੀ ਉਹਨੇ ਟ੍ਰੇਨਿੰਗ ਕੀਤੀ ਆ। ਹੁਣ ਚਿਰਾਗ ਵੀਰ ਸਿੰਘ ਆ, ਉਹ ਅਕੈਡਮੀ ਦੇ ਥਰੂ ਜਿਹੜਾ ਉਹ ਆ ਗਿਆ। ਤੁਸੀਂ ਉਹ ਬੱਚੀ ਦਾ ਵੀ ਜ਼ਿਕਰ ਕੀਤਾ, ਕੈਂਸਸ ਵਾਲੀ, ਵੀ ਉਹਨੇ ਵੀ ਇਦਾਂ ਦੀਆਂ ਚੀਜ਼ਾਂ ਕੀਤੀਆਂ। ਇੱਥੇ ਵੀ ਮੈਂ US ਆਰਮੀ ਦੇ ਕਈ ਜਿਹੜੇ ਨੌਜਵਾਨ ਆ ਉਹ ਜਾਣਦਾ ਆ, ਜਿਹੜੇ ਦਸਤਾਰ ਵੀ ਬੰਨ੍ਹਦੇ ਆ, ਦਾੜਾ ਵੀ ਪ੍ਰਕਾਸ਼ ਆ, ਉਹ ਕਰਦੇ ਆ। ਕਈ ਵਾਰੀ ਆਪਾਂ ਨੂੰ ਯੂਨੀਵਰਸਿਟੀ ਨਗਰ ਕੀਰਤਨ ਦੇ ਤੇ ਹੋਰ ਸਮਾਗਮਾਂ ਦੇ ਉੱਤੇ ਮਿਲਦੇ ਆ, ਵੀ ਉਹ ਮਿਲਦੇ ਨੇ। ਸੋ ਰਸਤੇ ਹੈਗੇ ਆ, ਬਟ ਇਹ ਚੀਜ਼ ਕਵਨੀਤ ਸਿੰਘ ਜੀ, ਆਪਾਂ ਥੋੜ੍ਹੀ ਜਿਹੀ ਮੈਂ ਇਹ ਵੀ ਜਿਹੜੀ ਇੱਥੇ ਨਾਲ ਆਪਾਂ ਗੱਲ ਕਰਦੇ ਆ, ਈਜ਼ੀ ਵੇ ਆਊਟ ਆਪਾਂ ਲੱਭਣ ਦੀ ਕੋਈ ਜ਼ਿਆਦਾ ਕੋਸ਼ਿਸ਼ ਕਈ ਵਾਰੀ ਕਰ ਲੈਂਦੇ ਆ, ਵੀ ਇਦਾਂ ਦੇ ਜਿਹੜੇ ਟ੍ਰੇਲ ਬਲੇਜ਼ਰ ਬਣਨਾ ਹੈ ਤਾਂ ਔਖਾ ਕੰਮ। ਉਹ ਕਿਸੇ ਦੇ ਹੀ ਭਾਗਾਂ ਦੇ ਵਿੱਚ ਉਹ ਚੀਜ਼ ਜਿਹੜੀ ਆਉਂਦੀ ਆ, ਪਰ ਉਹ ਮਾਪਿਆਂ ਦੇ ਵਿੱਚ ਤੋਂ ਬੱਚਿਆਂ 'ਚੋਂ ਬੜੀ ਦ੍ਰਿੜਤਾ ਜਿਹੜੀ ਉਹ ਚਾਹੀਦੀ ਆ। ਈਜ਼ੀ ਵੇ ਆਊਟ ਲੱਭਣ ਦੀ ਆਪਾਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ, ਸਗੋਂ ਇਸ ਚੀਜ਼ ਦੇ ਨਾਲ ਚੱਲੋ, ਨਾਲੇ ਤੁਹਾਨੂੰ ਸਾਰੀ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਂਦਾ।
ਕੱਲੀ ਇਹ ਜੇ ਗੱਲ ਕਰੇ ਬਿਲਕੁਲ 100% ਸਹੀ ਹੈ, ਪਰ ਇਹ ਵੀ ਸਾਨੂੰ ਸੋਚਣਾ ਪੈਣਾ ਹੈ ਵੀ ਅਸੀਂ ਜਿਹੜਾ ਉਹ ਜਿਹੜੇ ਤੌਰ ਤਰੀਕੇ ਪਿੱਛੋਂ ਛੱਡ ਕੇ ਅਸੀਂ ਜਿਹੜੇ ਨਹੀਂ ਆ ਸਕ ਰਹੇ ਉਹ ਬੰਦ ਕਰੀਏ। ਸਾਨੂੰ ਤੌਰ ਤਰੀਕੇ, ਰੂਲਸ ਫੋਲੋ ਕਰਨੇ, ਡਿਸਪਲਿਨ 'ਚ ਰਹਿਣਾ, ਜਿਹੜੇ ਗੁਰੂ ਸਾਹਿਬਾਨ ਨੇ ਪਹਿਲੇ ਦਿਨ ਤੋਂ ਸਿਖਾਉਣਾ ਸ਼ੁਰੂ ਕਰਤਾ ਸੀ, ਉਹ ਸਾਰੇ ਅਸੀਂ ਭੁੱਲ ਗਏ। ਤੇ ਅਸੀਂ ਜਿਹੜੇ ਸ਼ਾਰਟਕਟ ਨੇ, ਰੂਲਸ ਨਹੀਂ ਫੋਲੋ ਕਰਨੇ, ਇਹ ਤਾਂ ਬੜਾ ਔਖਾ ਹੈ। ਸਿੱਖੀ ਤੇ ਵੈਸੇ ਹੀ ਕੋਈ ਸੌਖੀ ਨਹੀਂ ਹੈਗੀ, ਸਿੱਖੀ ਔਖੀ ਹੈਗੀ ਹੈ ਉਹਨੂੰ ਅਪਣਾਉਣੀ। ਸੋ ਜੇ ਤੁਸੀਂ ਇਫ ਯੂ ਐਕਚੁਅਲੀ ਟਰਾਈ ਦ ਹਾਰਡ ਪਾਥ, ਹੁਣ ਮੈਂ ਇਸੇ ਨੌਜਵਾਨ ਦਾ ਐਗਜ਼ਾਮਪਲ ਦੇਣ ਡਿਆ, ਉਹ ਜੋ ਵੀ ਹੋਇਆ ਉਹਦੇ ਨਾਲ ਹਾਲੇ ਤੱਕ ਉਹਦੀ ਜ਼ਿੰਦਗੀ ਸ਼ੁਰੂ ਹੋਈ ਹੈ, ਪਰ ਉਹ ਬੜੇ ਚਾਅ ਦੇ ਨਾਲ ਉਹਨੂੰ ਫੇਸ ਕਰ ਰਿਹਾ, ਉਹਨੂੰ ਐ ਕਰ ਰਿਹਾ ਵੀ ਇਹ ਤੇ ਮੇਰਾ ਇੱਕ ਸਿੱਖਣ ਦਾ ਮੌਕਾ ਹੈ, ਇਹ ਨਹੀਂ ਕਿ ਮੈਂ ਕਿਤੇ ਮੁਸੀਬਤ 'ਚ ਫਸ ਗਿਆ। ਹੁਣ ਉਸ ਕਾਕੇ ਨੂੰ ਬਹੁਤ ਚੰਗੀਆਂ ਯੂਨੀਵਰਸਿਟੀ ਸਾਊਦਰਨ ਕੈਲੀਫੋਰਨੀਆ ਪੂਰੀ ਸਕਾਲਰਸ਼ਿਪ ਦੇ ਨਾਲ ਉਹਨੂੰ ROTC ਮਿਲੀ ਹੈ, ਵਿਚ ਇਜ਼ ਅ ਫੈਂਟੈਸਟਿਕ ਯੂਨੀਵਰਸਿਟੀ, ਤੇ ਉੱਥੇ ਵੀ ਜਾ ਸਕਦਾ ਸੀ। ਬੜਾ ਸੌਖਾ ਤਰੀਕਾ, ਆਰਾਮ ਕਰੂਗਾ, LA 'ਚ ਘੁੰਮੂ ਫਿਰੂਗਾ, ਮੌਜਾਂ ਕਰੂਗਾ ਆਪਣੇ ਯਾਰਾਂ ਮਿੱਤਰਾਂ ਨਾਲ, but he took this path. It's not an easy decision। ਹਾਲੀ ਕਿ ਮਾਂ ਪਿਓ ਨੇ ਉਹਦੇ ਜ਼ੋਰ ਨਹੀਂ ਲਾਇਆ ਵੀ ਤੂੰ ਇਹੀ ਕਰ, ਉਹਦੀ ਚੋਇਸ ਆਪਣੀ ਹੈ, ਪਰ ਤੁਸੀਂ ਵੇਖੋ ਕਿੰਨਾ ਲਾਇਕ ਹੈ। ਉਹ ਕਹਿੰਦਾ ਮੈਂ ਚੈਲੰਜ ਫੇਸ ਕਰਨਾ। ਜੇ ਸਾਰੇ ਸਿੱਖ ਚੈਲੰਜਸ ਨੂੰ ਫੇਸ ਕਰਨ ਲੱਗ ਪੈਣ ਤੇ ਪਤਾ ਕਿੰਨਾ ਬਦਲਾਅ ਆ ਸਕਦਾ, ਚੰਗਾ ਬਦਲਾਅ। ਤੇ ਜਿਹੜੀ ਮੈਜੋਰਿਟੀ ਗੋਰੇ ਨੇ ਇਸ ਕੰਟਰੀ ਦੇ ਵਿੱਚ, ਉਹਨਾਂ ਨੂੰ ਸਭ ਪਤਾ ਕੀ ਹੋ ਰਿਹਾ। ਸਾਡੀਆਂ ਜਿਹੜੇ ਕੰਮ ਨੇ ਜੀ, ਕਹਿੰਦੇ ਨੇ ਇਨਸਾਨ ਦੀ ਕਰਤੂਤਾਂ ਤੋਂ ਪਤਾ ਲੱਗ ਜਾਂਦਾ ਵੀ ਬੰਦਾ ਕੌਣ ਹੈ। ਤੁਹਾਨੂੰ ਆਪਣੇ ਆਪ ਨੂੰ ਮੈਂ ਬੜਾ ਮਜ਼ਹਬੀ ਬੰਦਾ ਤੇ ਮੈਂ ਬੜਾ ਪਾਠ ਕਰਦਾ, ਉਹਦੀ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈਗੀ। ਤੁਸੀਂ ਜਿਹੜੇ ਕੰਮ ਕਰ ਰਹੇ ਹੋ ਉਹ ਦਿਸਦੇ ਨੇ। ਸੋ ਜੇ ਕੰਮ ਚੰਗੇ ਕਰਾਂਗੇ, ਅਸੀਂ ਮੁਸ਼ਕਿਲ ਕੰਮ ਨੂੰ ਅਸੀਂ ਕਰਕੇ ਵੀ ਅਸੀਂ ਜਿੱਤ ਹਾਸਲ ਕਰ ਸਕਦੇ ਹਾਂ। ਤੇ ਗੋਰੇ ਵੀ ਵੇਖ ਰਹੇ ਯਾਰ ਕਮਾਲ ਦੇ ਬੰਦੇ ਨੇ, ਪਰ ਜੇ ਅਸੀਂ ਚੁੜ ਚਲਾਕੀਆਂ ਕਰਾਂਗੇ, ਸ਼ਾਰਟਕਟ ਕਰਾਂਗੇ, ਉਹ ਵੇਖ ਰਹੇ ਨੇ। ਤੇ ਫਿਰ ਜਿੰਨੀ ਵੀ ਸਾਡੇ ਕੋਲ ਸੰਸਥਾ ਜੇ ਸਿੱਖੀ ਦਾ ਪ੍ਰਚਾਰ ਕਰ ਰਹੀ, ਉਹ ਕਹਿੰਦੇ ਯਾਰ ਕਾਹਦਾ ਪ੍ਰਚਾਰ ਕਰ ਰਹੇ, ਤੁਹਾਡੇ ਬੰਦੇ ਤੇ ਇਹੋ ਜਿਹੇ ਨੇ। ਤੇ ਉਹੀ ਬੰਦੇ ਜਿਹੜੇ ਇਸ ਪਾਸੇ ਲੱਗ ਜਾਣ, ਥੋੜੀ ਜਿਹੀ ਹਿੰਮਤ ਕਰ ਲੈਣ, ਹੁਣ ਬੱਚੇ ਛਾਲਾਂ ਮਾਰਦੇ ਅੱਗੇ ਆ ਸਕਦੇ ਨੇ। ਤੇ ਅਸੀਂ ਇਹ ਬੜੀ ਸਿੰਪਲ ਜਿਹੀ ਐਗਜ਼ਾਮਪਲ ਥਾਂ ਤੇ ਅਸੀਂ ਦਿੰਦੇ, ਯਹੂਦੀਆਂ ਨੇ ਕਮਾਲ ਕਰਤੀ। ਵੈਲ, ਯਹੂਦੀਆਂ ਨੇ ਕਮਾਲ ਐਵੇਂ ਨਹੀਂ ਕੀਤੀ, ਉਹਨਾਂ ਨੇ ਇੰਸਟੀਟਿਊਸ਼ਨਸ ਪੜ੍ਹਾਈ ਦੇ ਆਲੇ ਦੁਆਲੇ ਬਿਲਡ ਕੀਤੇ ਹੋਏ ਨੇ 100 ਸਾਲ ਦੇ ਹਿਸਾਬ ਨਾਲ। ਅਮਰੀਕਾ 'ਚ ਉਹਨਾਂ ਦੀਆਂ ਪਤਾ ਨਹੀਂ ਕਿੰਨੀਆਂ ਪੜ੍ਹਾਈ ਦੇ ਆਲੇ ਦੁਆਲੇ ਇੰਸਟੀਟਿਊਸ਼ਨ ਨੇ। ਸਿੱਖਾਂ ਦੀ ਇੱਕ ਵੀ ਇੰਸਟੀਟਿਊਸ਼ਨ ਹੈ ਨਹੀਂ ਪੜ੍ਹਾਈ ਦੇ ਆਲੇ ਦੁਆਲੇ, ਕਿਉਂਕਿ ਜਦੋਂ ਪੜ੍ਹਾਈ ਦਾ ਕੰਮ ਆਉਂਦਾ, ਜਿਹੜਾ ਆਪਾਂ 에ਅਰਫੋਰਸ ਦੀ ਗੱਲ ਕਰੀਏ, ਪੜ੍ਹਾਈ ਦੇ ਆਲੇ ਦੁਆਲੇ ਹੈ। ਤੇ ਪੜ੍ਹਾਈ ਦੇ ਆਲੇ ਦੁਆਲੇ ਸਪੋਰਟ ਚਾਹੀਦੀ ਹੈ, ਪੜ੍ਹਾਈ ਦੇ ਆਲੇ ਦੁਆਲੇ ਇੰਸਟੀਟਿਊਸ਼ਨਲ ਸਪੋਰਟ ਪੰਥ ਤੋਂ ਚਾਹੀਦੀ ਹੈ ਵੀ ਇਹਨਾਂ ਨੂੰ ਹੈਲਪ ਕਰੀਏ, ਫਾਈਨੈਂਸ਼ੀਅਲ ਸਪੋਰਟ ਦਈਏ ਤਾਂ ਕਿ ਇਹ ਕੰਮ ਹੋਰ ਵਧੇ। ਜਿਹੜੇ ਕੰਮ ਅਸੀਂ ਕਈ ਆਲਤੂ ਫਾਲਤੂ ਕੰਮਾਂ ਤੇ ਬਹੁਤ ਪੈਸੇ ਲਾ ਦਿੰਦੇ, ਉਹ ਤੇ ਘਟਾਈਏ ਤੇ ਇਹੋ ਜਿਹੇ ਕੰਮ ਕਰੀਏ ਜਿੱਥੇ ਸਾਡੇ ਬੱਚੇ ਇੰਨੇ ਕਮਾਲ ਦੇ ਹੋ ਜਾਣ। ਇਟਸ ਨਾਟ ਨੈਸੈਸਰੀ, ਇਹ ਵੀ ਅਗੇਨ ਸਿੱਖਾਂ ਦੇ ਦਿਮਾਗ 'ਚ ਵੀ ਪੋਲਿਟਿਕਸ 'ਚ ਵੜਨਾ ਤੇ ਫੇਰ ਹੀ ਤੁਹਾਡਾ ਅਹੁਦਾ ਵੱਡਾ ਨਹੀਂ। ਹੋਰ ਵੀ ਬੜੀਆਂ ਥਾਵਾਂ ਨੇ ਜਿੱਥੇ ਤੁਹਾਡਾ ਅਹੁਦਾ ਤੇ ਸਿੱਖੀ ਦਾ ਅਹੁਦਾ ਤੇ ਪੰਥ ਦਾ ਅਹੁਦਾ ਵੱਧ ਸਕਦਾ। ਤੇ ਸਾਰੇ ਪਾਸਿਓਂ ਹੀ ਜਿਹੜਾ ਉਹ ਜਾਣਾ ਚਾਹੀਦਾ ਜਿਹਨੂੰ ਵੀ, ਜਿਹੜਾ ਕਿਉਂਕਿ ਜਿੰਨੇ ਰਸਤੇ ਉਹਨਾਂ ਰਾਹਾਂ ਦੇ ਉੱਤੇ ਜਿਹੜੇ ਉਹ ਤੁਰਨਾ ਪੈਂਦਾ ਹੈ, ਫੇਰ ਹੀ ਜਿਹੜੀਆਂ ਉਹ ਗੱਲਾਂ ਬਣਦੀਆਂ। ਤੁਸੀਂ ਹੁਣ ਮੈਂਸ਼ਨ ਕਰ ਰਹੇ, ਸਿਮਰਪਾਲ ਮੈਂਸ਼ਨ ਕਰ ਰਹੇ ਸੀ, ਸਿਮਰਪਾਲ ਤੋਂ ਇੱਕ ਸੱਜਣ ਸੀਨੀਅਰ ਹੈਗਾ ਜੀ, ਤੇ ਉਹਦੇ ਬਾਰੇ ਸ਼ਾਇਦ ਤੁਹਾਨੂੰ ਨਹੀਂ ਪਤਾ। ਬੰਦਾ ਬੜਾ ਘੱਟ ਆਪਣੇ ਆਪ ਨੂੰ ਸਾਹਮਣੇ ਆਉਂਦਾ ਹੈ, ਉਹਦਾ ਐਸ ਹਕੂਮਤ ਦਾ ਨਹੀਂ ਪਤਾ, ਹਕੂਮਤ ਉਹਨੂੰ ਅਲਾਉ ਕਰੂ ਕਿ ਨਹੀਂ ਕਰੂ। ਅਗੇਨ ਉਹ ਪੱਗ ਦੀ ਇਸ਼ੂ ਜਿਹੜੀ ਆਪਾਂ ਓਵਰਆਲ ਗੱਲ ਕਰ ਰਹੇ ਹਾਂ, ਲੇਕਿਨ he is on track to become the first 1-star general in America। ਪੱਗ ਦਸਤਾਰ ਵਾਲਾ ਸਿੰਘ ਹੈ ਤੇ ਉਹ ਡਿਫੈਂਸ ਅਟੈਚੀ ਵੀ ਰਿਹਾ ਮਲੇਸ਼ੀਆ ਦੇ ਵਿੱਚ, ਤੇ ਬੜਾ ਚੰਗਾ ਬੰਦਾ, ਜਿੰਨੀ ਕਿ ਮੈਂ ਰੈਪੂਟੇਸ਼ਨ ਸੁਣੀ ਉਹਦੀ। ਤੇ ਆਪਣੇ ਸਿਮਰਪਾਲ ਤੋਂ ਸੀਨੀਅਰ ਸੀ ਇਨ ਵੈਸਟ ਪੁਆਇੰਟ ਜਦੋਂ ਇਹਨੇ ਅਕੈਡਮੀ 'ਚ ਸੀ। ਸੋ ਜੇ ਇਮੈਜਿਨ ਕਰੋ ਤੁਸੀਂ ਅਮਰੀਕਨ ਆਰਮੀ ਦੇ ਵਿੱਚ, US ਆਰਮੀ ਦੇ ਵਿੱਚ ਇੱਕ ਪੱਗ ਵਾਲਾ ਬ੍ਰਿਗੇਡੀਅਰ ਜਨਰਲ ਬਣ ਜਾਏ, 1-star ਜਨਰਲ ਬਣ ਜਾਏ, ਇਟਸ ਅ ਬਿਗ ਡੀਲ, ਵੱਡੀ ਗੱਲ ਹੈ। ਜੇ ਸਾਡੇ ਕੋਲ ਇੰਸਪੀਰੇਸ਼ਨ ਤਾਂ ਬਹੁਤ ਹੈ, ਲੇਕਿਨ ਮਾਪਿਆਂ ਨੂੰ ਆਪਣੇ ਦਿਲ ਦੇ ਥੋੜਾ ਮਾੜਾ ਮੋਟਾ ਪੱਥਰ ਰੱਖ ਕੇ ਤੇ ਜੋਸ਼ ਦੇ ਨਾਲ ਬੱਚਿਆਂ ਨੂੰ ਇਸ ਪਾਸੇ ਲਾਉਣਾ ਪੈਣਾ। ਸਾਰੇ ਆਖਣ ਵੀ ਸਾਰੇ ਮੈਂ ਡਾਕਟਰ ਹੀ ਬਣਾਉਣੇ ਨੇ ਤੇ ਘਰੇ ਬੈਠੇ ਰਹਿਣ ਚੁੱਪ ਕਰਕੇ, ਇਹਦਾ ਗੱਲ ਨਹੀਂ ਬਣਨੀ। ਜੇ ਅਸੀਂ ਸਿੱਖੀ ਦੇ ਬੱਲੇ ਬੱਲੇ ਗੁਰਦੁਆਰਿਆਂ 'ਚ ਕਰਦੇ ਹਾਂ, ਕਹਿੰਦੇ ਸਾਡੇ ਵਡੇਰੇ ਬੜੇ ਚੰਗੇ ਸੀ, ਸਾਡੇ ਅਸੀਂ ਕੀਤਾ ਮੁਕਾਮ ਤੇ ਪਹੁੰਚੇ, ਅਸੀਂ ਕੀ ਕਰ ਰਹੇ ਹਾਂ? ਇਹ ਸਵਾਲ ਸਾਨੂੰ ਪੁੱਛਣਾ ਪੈਣਾ ਜੀ। ਇਸ ਮੌਕੇ ਜਿਹੜੇ ਪੇਰੈਂਟਸ ਸੁਣ ਰਹੇ ਆ, ਜਿਨ੍ਹਾਂ ਦੇ ਨਿਆਣੇ 9ਵੀਂ 'ਚ ਆ, 10ਵੀਂ 'ਚ ਆ, ਜੇ ਉਹ ਇਸ ਰਸਤੇ ਦੇ ਉੱਤੇ ਉਹ ਸੋਚਦੇ ਵੀ ਉਹਨਾਂ ਦੇ ਬੱਚੇ ਨੂੰ ਲੱਗਦਾ ਵੀ ਉਹ ਜਾਣਾ ਚਾਹੁੰਦੇ ਆ, ਜਾਂ ਉਹ ਸੋਚਦੇ ਆ ਵੀ ਆਹ ਇੱਕ ਕਰੀਅਰ ਦੇ ਤੌਰ ਦੇ ਉੱਤੇ ਜਾਂ ਇੱਕ ਇਸ ਤਰੀਕੇ ਦੇ ਨਾਲ ਇੱਧਰ ਨੂੰ ਜਾਇਆ ਜਾ ਸਕਦਾ, ਕਿਹੜੇ ਰਿਸੋਰਸਿਸ ਤੁਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ? ਕਿੱਥੇ ਉਹ ਗੱਲ ਕਰਨ, ਕਿਵੇਂ ਇਸ ਰਾਹ ਦੇ ਉੱਤੇ ਤੁਰਨ ਦੇ ਲਈ ਉਤਰਨ? ਦੇਖੋ ਜੀ, ਪਹਿਲੀ ਤੇ ਜਿਹੜੇ ਪੰਜੋਂ ਅਕੈਡਮੀਜ਼ ਨੇ, ਉਹਨਾਂ ਦੀ ਵੈਬਸਾਈਟਾਂ ਨੇ। You got the US military, ਜਿਹੜੀ ਆਰਮੀ ਦੀ, sorry, stand corrected, the US Army
ਅਕੈਡਮੀ ਜਿਹੜੀ ਜਿਹਨੂੰ ਵੈਸਟ ਪੁਆਇੰਟ ਕਹਿੰਦੇ ਨੇ, ਲੋਕੇਸ਼ਨ ਦਾ ਨਾਂ ਹੈ ਵੈਸਟ ਪੁਆਇੰਟ, ਉਹਨਾਂ ਦੀ ਆਪਣੀ ਵੈਬਸਾਈਟ ਹੈ। ਨੇਵਲ ਅਕੈਡਮੀ ਦੀ ਵੈਬਸਾਈਟ ਐਨਾਪੋਲਿਸ 'ਚ ਹੈ, ਮੈਰੀਲੈਂਡ ਦੇ ਵਿੱਚ, ਸਾਊਥ ਆਫ BC। ਤੇ ਕੋਲੋਰਾਡੋ ਸਪ੍ਰਿੰਗਸ ਜਿਹੜੀ ਹੈਗੀ ਹੈ, ਉਹਨਾਂ ਦੀ ਫਿਜ਼ੀਕਲ ਲੋਕੇਸ਼ਨ ਹੈ ਜਿੱਥੇ ਅਕੈਡਮੀ ਹੈ, ਉਹਨਾਂ ਦੀ ਆਪਣੀ ਵੈਬਸਾਈਟ ਹੈ। US ਜਿਹੜੀ 에ਅਰਫੋਰਸ ਆਪਣੀ US ਕੋਸਟ ਗਾਰਡ ਦੀ ਆਪਣੀ ਵੈਬਸਾਈਟ ਹੈਗੀ ਹੈ, ਇਹ US ਮਰਚੈਂਟ ਮਰੀਨ ਦੀ ਆਪਣੀ ਵੈਬਸਾਈਟ ਤੇ ਚਲੇ ਜਾਓ, ਸਾਰੀ ਡਿਟੇਲ ਲਿਖੀ ਹੈ। ਲੇਕਿਨ ਇਫ ਯੂ ਵਾਂਟ ਅਸਿਸਟੈਂਸ, ਕਿਉਂਕਿ ਉਹਦੀ ਗਾਈਡੈਂਸ ਤੇ ਚਾਹੀਦੀ, ਲੋੜ ਪੈਂਦੀ ਤੁਹਾਨੂੰ ਵੀ ਇਹਦਾ ਸਾਰਾ ਨੈਵੀਗੇਟ ਕਿੱਦਾਂ ਕਰਨਾ, ਕਿੱਦਾਂ ਸਿੱਖ ਬੱਚੇ ਨੂੰ ਵਾੜਨਾ, ਤੇ ਅਮਰੀਕਨ ਸਿੱਖ ਕਾਉਂਸਲ ਨੂੰ ਬੇਸ਼ੱਕ ਕੰਟੈਕਟ ਕਰਨ। ਅਸੀਂ 7 ਦਿਨ ਅਵੇਲੇਬਲ ਹੈ ਕਿਸੇ ਨੂੰ ਗਾਈਡ ਕਰਨ ਵਾਸਤੇ, ਹੈਲਪ ਕਰਨ ਵਾਸਤੇ, ਕਿਉਂਕਿ ਅਸੀਂ ਇਸੇ ਕਰਕੇ ਤੇ ਸਾਰੇ ਉਪਰਾਲੇ ਸ਼ੁਰੂ ਕੀਤੇ ਨੇ ਵੀ ਸਿੱਖ ਯੂਥ ਜਿਹੜਾ ਫਿਊਚਰ ਸਾਡਾ ਹੈ, ਵੀ ਉਹਨੂੰ ਮਦਦ ਕਰਨੀ ਅਸੀਂ, ਤੇ ਕਿੱਦਾਂ ਕਰਨੀ ਹੈ, ਕਿੱਦਾਂ ਉਹਨਾਂ ਨੂੰ ਲਿਟਰਲੀ ਕਹਿੰਦੇ ਨਾ, ਹੱਥ ਫੜ ਕੇ ਉਹਨਾਂ ਨੂੰ ਅਸੀਂ ਲੈ ਕੇ ਜਾ ਰਹੇ ਹਾਂ ਤਾਂ ਕਿ ਉਸ ਪਾਸੇ ਪਹੁੰਚਣ। ਅੱਛਾ, ਜੇ ਇਹੋ ਜਿਹੇ ਕੰਮ ਅਸੀਂ ਕਰਨ ਦੇ ਹੈ ਤੇ ਇਹਦਾ ਲਾਲਚ ਕੀ ਹੈ? ਲਾਲਚ ਇਹ ਹੈ ਵੀ ਅਗਾਂਹ ਜਿਹੜੇ ਬੱਚੇ ਤਗੜੇ ਹੋਣਗੇ ਉਹ ਵੀ ਇਹ ਕੰਮ ਕਰਨ, ਤੇ ਜੇ ਆਪ ਨਹੀਂ ਕਰ ਸਕਦੇ ਸਾਡੀ ਸਪੋਰਟ ਕਰਨ ਤਾਂ ਕਿ ਹੋਰ ਬੱਚੇ ਵਾੜੀਏ। ਕਿੱਥੇ ਕੰਟੈਕਟ ਕਰ ਸਕਦੇ ਤੁਹਾਨੂੰ? ਸਾਨੂੰ ਜੀ ਸਾਡਾ ਵੈਬਸਾਈਟ ਹੈਗੀ ਹੈ, ਤੇ ਉੱਤੇ contact@americansikhcouncil.org, ਸਾਡਾ ਉੱਤੇ ਟੈਲੀਫੋਨ ਨੰਬਰ ਵੀ ਲਿਖਿਆ ਹੋਇਆ। ਮੈਂ ਤੁਹਾਨੂੰ ਨੰਬਰ ਦੇ ਦੇਣਾ, ਨੰਬਰ ਹੈਗਾ 607 give me 1 second ਜੀ ਏਰੀਆ ਕੋਡ 607-269-7454। so again 607-269-7454 ਜਾਂ contact@americansikhcouncil.org। ਤੇ ਮੇਰਾ ਨਾਮ ਕਵਨੀਤ ਹੈ, ਤੁਸੀਂ ਜਾਣਦੇ ਹੋ। ਸੋ ਕਿਸੇ ਦੀ ਈਮੇਲ ਆਉਂਦੀ ਹੈ, ਕੋਈ ਕਾਲ ਕਰਦਾ, ਆਈ ਡੈਫੀਨਿਟਲੀ ਰਿਸਪੌਂਡ। ਤੇ ਜਿਹੜਾ ਵੀ ਕੋਈ ਨੌਜਵਾਨ 10ਵੀਂ 'ਚ ਹੈ ਖਾਸ ਕਰਕੇ, ਪਹਿਲਾਂ ਹੀ ਤਿਆਰੀ ਕਰਨੀ ਸ਼ੁਰੂ ਕਰ ਦੇਣ, ਕਿਉਂਕਿ 11ਵੀਂ ਤੁਹਾਨੂੰ ਅਪਲਾਈ ਕਰਨਾ ਪੈਂਦਾ, ਐਨੀ ਆਫ ਥੀਸ 5। ਸੋ ਇੱਕ ਤੇ ਸਾਰੀਆਂ ਫ੍ਰੀ ਨੇ, ਦੂਜੇ ਤੁਹਾਨੂੰ ਤਨਖਾਹ ਦੇ ਰਹੇ ਨੇ ਪੜ੍ਹਨ ਵਾਸਤੇ। ਤੇ ਇੱਕ ਜਿਹੜਾ ਡਰ ਹੈਗਾ ਲੋਕਾਂ ਨੂੰ ਕਿ ਵੀ ਸਾਡਾ ਬੱਚਾ ਫੌਜ 'ਚ ਭਰਤੀ ਹੋ ਗਿਆ ਤੇ ਇਹਨੂੰ ਪਤਾ ਨਹੀਂ ਕੁਝ ਹੋ ਜਾਣਾ, ਤੁਹਾਡੇ ਚਾਂਸਸ ਆਫ ਹੈਵਿੰਗ ਕਾਰ ਐਕਸੀਡੈਂਟ 18 ਸਾਲ ਦੇ ਬੱਚੇ ਨੂੰ ਇਜ਼ ਹਾਇਰ ਦੈਨ ਗੈਟਿੰਗ ਕਿਲਡ ਇਨ ਸਮ ਐਕਸ਼ਨ ਵਿਦ ਦੀ ਆਰਮੀ, 에ਅਰਫੋਰਸ, ਨੇਵੀ। ਉਹ ਤਾਂ ਕਿਤੇ ਵੀ ਕਦੋਂ ਵੀ ਹੋ ਸਕਦਾ, ਉਹਦਾ ਆਪਣੇ ਹੱਥ ਪਹਿਲਾਂ ਨਾ ਸੀਗਾ ਤੇ ਨਾ ਹੀ ਆਪਣੇ ਹੱਥ ਕਦੀ ਰਹਿਣਾ। ਜਿਹੜਾ ਇਹਦਾ ਫਾਇਦਾ ਇਹ ਜੇ ਕਿ ਜਿਹੜੀਆਂ ਤਨਖਾਹਾਂ ਦੇ ਰਹੇ ਨੇ ਉਹ ਐਂਡ ਸਹੂਲਤਾਂ, ਉਹ ਕਾਰਪੋਰੇਟ ਅਮਰੀਕਾ ਜਿਹੜੀਆਂ ਚੰਗੀਆਂ ਤਨਖਾਹਾਂ ਮਿਲ ਰਹੀਆਂ ਨੇ ਉਹਦੇ ਬਰਾਬਰ ਨੇ। ਹਾਂਜੀ, ਦੇਖੋ ਸਹੂਲਤਾਂ ਕਿੰਨੀਆਂ ਆ। ਵੈਟਰਨਸ ਦਾ ਤੁਸੀਂ ਦੇਖੋ ਵੀ ਜੇ ਕਿਸੇ ਨੇ ਘਰ ਖਰੀਦਣਾ, ਗੱਡੀ ਖਰੀਦਣੀ, ਇੰਸ਼ੋਰੈਂਸ ਲੈਣੀ, ਲਾਈਕ ਹੈਲਥ ਕੇਅਰ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਤੁਹਾਨੂੰ ਜਿਹੜੀਆਂ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ। ਮੈਂ ਆਪ ਅੱਖੀਂ ਵੇਖਿਆ ਕਈ ਵਾਰੀ ਕਿ ਜਿਹੜਾ ਬੰਦਾ ਕੋਈ ਤੁਰਿਆ ਜਾਂਦਾ ਗੋਰਾ, ਤੁਹਾਨੂੰ ਸਿੱਖ ਬੰਦੇ ਨੂੰ ਕਹਿੰਦਾ ਜੀ ਤੁਸੀਂ ਕੌਣ ਹੋ, ਕਿੱਥੋਂ ਹੋ, ਤੁਹਾਨੂੰ ਮਾੜਾ ਮੋਟਾ ਵਿਤਕਰਾ ਕਰਨ ਦੀ ਕੋਸ਼ਿਸ਼ ਕਰਦਾ, ਤੇ ਜਦੋਂ ਉਹਨੂੰ ਪਤਾ ਲੱਗਦਾ ਵੀ ਇਹ ਤੇ US ਫੌਜ ਦਾ ਬੰਦਾ ਹੈ, ਉਸੇ ਵੇਲੇ ਇੱਕ ਸਕਿੰਟ ਦੇ ਵਿੱਚ ਉਹ ਬੰਦਾ ਅਟੈਂਸ਼ਨ ਹੋ ਕੇ ਸਲੂਟ ਮਾਰ ਕੇ ਕਹਿੰਦਾ ਮੈਂ ਮਾਫੀ ਮੰਗਦਾ, ਮੇਰੇ ਤੋਂ ਗਲਤੀ ਹੋ ਗਈ, ਤੁਹਾਡੇ ਮੂੰਹ ਖੋਲ੍ਹਣ ਤੋਂ ਪਹਿਲਾਂ। ਇੰਨਾ ਇਹਨਾਂ ਦੇ ਵਿੱਚ ਉਹਦੀ ਰਿਸਪੈਕਟ ਹੈਗੀ ਹੈ ਵੀ ਹਾਂ, ਵਿੱਚੋਂ ਟਾਵਾਂ ਅੱਗੋਂ ਬਹਿਸ ਕਰਨ ਤੋਂ ਬਾਅਦ ਮੰਨਦਾ, ਲੇਕਿਨ ਉਹ ਇੰਨੀ ਰਿਸਪੈਕਟ। ਸੋ ਇਸ਼ੂ ਇਹ ਕਿ ਜਿਹੜੀ ਸਾਡੀ ਹੋਮ ਦੀ ਇਸ਼ੂ ਹੈ ਉਹ ਬਿਲਕੁਲ ਖਤਮ ਹੋ ਸਕਦੀ ਹੈ ਜੇ ਸਾਡੇ ਕਾਫੀ ਬੰਦੇ ਇਹਦੇ 'ਚ ਭਰਤੀ ਹੋਣੇ ਸ਼ੁਰੂ ਹੋ ਜਾਣ, ਜਿੱਥੇ ਦਿਸਣੇ ਸ਼ੁਰੂ ਹੋ ਜਾਣ ਕਿ ਵੀ ਸਿੱਖ ਤੇ US ਆਰਮੀ 'ਚ ਆਮ ਨੇ। ਉਹਦੇ ਨਾਲ ਜਿਹੜੀ ਆਮ ਇਸ਼ੂ ਸਿਵਲੀਅਨ ਪਾਪੂਲੇਸ਼ਨ ਦੇ ਵਿੱਚ ਸਾਡਾ ਧੱਕਾਸ਼ਾਹੀ ਹੋ ਰਹੀ ਹੈ, ਸਾਡੇ ਬੱਚਿਆਂ ਦਾ ਜਿਹੜਾ ਲਿਟਰਲੀ 100% ਬੁਲਿੰਗ ਹੋ ਰਹੀ ਹੈ ਬੱਚਿਆਂ ਦੀ, ਕੇਸਧਾਰੀ ਬੱਚਿਆਂ ਦੀ, ਜਿਹਦੇ ਕਰਕੇ ਅੱਧਿਆਂ ਤੋਂ ਜ਼ਿਆਦਾ ਬੱਚਿਆਂ ਨੇ ਕੇਸ ਕੱਟੇ ਹੋਏ ਨੇ ਅਮਰੀਕਾ ਦੇ ਬੰਦਿਆਂ ਨੇ ਕੱਟੇ ਹੋਏ ਨੇ। ਇਸੇ ਕਰਕੇ ਨਹੀਂ ਵੀ ਵਿਤਕਰਾ ਹੋ ਰਿਹਾ ਸਾਡੇ ਨਾਲ, ਤੇ ਇਹ ਵਿਤਕਰਾ ਬਹੁਤ ਘੱਟ ਸਕਦਾ ਹੈ। ਦਿਸ ਇਜ਼ ਵਨ ਸਪੇਸ ਜਿੱਥੇ ਸਿੱਖੀ ਦਾ ਬਹੁਤ ਫਾਇਦਾ ਤੇ ਮਾਣ ਤਾਂ ਚੱਕਿਆ ਜਾ ਸਕਦਾ। ਸੋ ਇਹਦੇ ਇੰਨੇ ਜ਼ਿਆਦਾ ਫਾਇਦੇ ਨੇ ਨਾ, ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ। ਕਵਨੀਤ ਸਿੰਘ ਜੀ, ਬਿਫੋਰ ਵੀ ਲੀਵ, ਚਿਰਾਗਵੀਰ ਸਿੰਘ ਬਾਰੇ ਥੋੜ੍ਹਾ ਜਿਹਾ ਤੁਸੀਂ ਹੋਰ ਜਾਂਦੇ ਬਿਫੋਰ ਯੂ ਗੋ, ਥੋੜ੍ਹਾ ਜਿਹਾ ਉਹਦੇ ਬਾਰੇ ਦੱਸੋ ਵੀ ਤੁਸੀਂ ਉਹਦੇ ਮੈਂਟਰ ਆ, ਕਿਵੇਂ ਦਾ ਓਵਰਆਲ ਉਹਦਾ ਬਿਹੇਵੀਅਰ, ਐਟੀਟਿਊਡ ਜਿਹੜਾ ਹੋ ਰਿਹਾ, ਜਿੱਦਾਂ ਸ਼ੁਰੂਆਤ 'ਚ ਦੱਸਿਆ ਵੀ ਪਹਿਲੀ ਵਾਰੀ ਤੁਸੀਂ ਉਹਨੂੰ ਟਕੋਮਾ ਦੇ ਵਿੱਚ ਜਿਹੜੇ ਮਿਲੇ ਸੀ, ਉਸ ਤੋਂ ਬਾਅਦ ਦੇ ਵਿੱਚ ਵੀ ਕਿਵੇਂ ਥੋੜ੍ਹਾ ਜਿਹਾ ਰਿਹਾ? ਬੱਚਾ ਇੱਕ ਬੱਚਾ ਹੀ ਹੁੰਦਾ ਆ, ਉਹਨੂੰ ਗਾਈਡ ਕਰਨਾ, ਉਹਨੂੰ ਮੈਂਟੋਰ ਕਰਨਾ, ਉਹ ਕਿਵੇਂ ਦਾ ਚੀਜ਼ ਰਹੀ? ਕੁਛ ਗੱਲਾਂ ਇਤਫਾਕ ਦੇ ਨਾਲ ਹੋਈਆਂ ਕਿ ਬਹੁਤੇ ਸਾਡੇ ਮਾਪੇ ਜਿਹੜੇ ਨੇ ਉਹ ਜਿਹੜੇ ਮੈਨੂੰ ਪਰਸਨਲੀ ਕਈ ਚੀਜ਼ਾਂ ਜਿਹੜੀਆਂ ਚੰਗੀਆਂ ਲੱਗਦੀਆਂ ਨੇ, ਮੈਨੂੰ ਸ਼ੌਕ ਨੇ ਕਹਿ ਲਓ, ਠੀਕ ਹੈ, ਉਹ ਮੈਂ ਬਹੁਤੇ ਸਿੱਖਾਂ 'ਚ ਵੇਖੀਆਂ ਨਹੀਂ। ਤੇ ਚਿਰਾਗਵੀਰ ਦੇ ਪਿਤਾ ਜੀ ਜਿਹੜੇ ਮੇਰੇ ਆਪਣੇ ਸ਼ੌਕ ਸੀ, ਜਿਹੜੇ ਆਊਟਡੋਰ ਦੇ ਨੇ, ਕਹਿ ਲਓ ਵੀ ਤੁਸੀਂ ਮਾਊਂਟੇਨ ਕਲਾਈਮਿੰਗ ਕਰ ਰਹੇ ਹੋ, ਹਾਈਕਿੰਗ ਕਰ ਰਹੇ ਹੋ, ਤੁਸੀਂ ਕਾਇਕਿੰਗ ਕਰ ਰਹੇ ਹੋ, ਕਨੂਇੰਗ ਕਰ ਰਹੇ ਹੋ, ਤੁਸੀਂ lot of crazy things ਮੈਨੂੰ ਸ਼ੌਕ ਨੇ ਕਰਨ ਦੇ, ਐਡਵੈਂਚਰਸ। ਉਹੀ ਚਿਰਾਗਵੀਰ ਤੇ ਉਹਨਾਂ ਦੇ ਪਿਤਾ ਜੀ ਕਰਦੇ ਨੇ। ਮੈਨੂੰ ਫਿਸ਼ਿੰਗ ਦਾ ਸ਼ੌਕ ਹੈ, ਫੋਟੋਗ੍ਰਾਫੀ ਦਾ ਸ਼ੌਕ ਹੈ,
ਕਈ ਸ਼ੌਕ ਨੇ, ਸੋ ਸਾਰੇ ਤੇ ਕੀਤੇ ਨਹੀਂ ਜਾਂਦੇ, ਪਰ ਸ਼ੌਕ ਹੈਗੇ ਨੇ ਤੇ ਕਰਦੇ ਰਹੇ। ਸੋ ਉਹ ਜਿਹੜੇ ਆਊਟਡੋਰ ਸ਼ੌਕ ਦੇ ਕਰਕੇ ਉਹ ਸਕਾਊਟਿੰਗ ਸੀ, ਤੇ ਮੈਂ ਸਕਾਊਟਿੰਗ ਸਾਰੀ ਉਮਰ ਰਿਹਾ, ਤੇ ਮੈਂ ਆਈ ਚੇਅਰ ਦ 6 ਸਕਾਊਟਿੰਗ ਪ੍ਰੋਗਰਾਮ ਇਨ ਦ US। ਸੋ ਸਕਾਊਟਿੰਗ ਪ੍ਰੋਗਰਾਮ ਦੇ ਵਿੱਚ ਬੜੇ ਬੱਚੇ ਅਸੀਂ ਵਾਰਡ ਰਹੇ ਹਾਂ, ਤੇ ਇਹ ਸਕਾਊਟ ਰਿਹਾ। ਜਦੋਂ ਮੈਨੂੰ ਪਤਾ ਲੱਗਾ ਇਹ ਸਕਾਊਟ ਹੈ, ਤੇ ਆਬਵੀਅਸਲੀ ਪੁਸ਼ਡ ਹਿਮ, ਆਪਣਾ ਸ਼ਾਬਾਸ਼ ਤੇ ਵੀ ਤੂੰ ਸਕਾਊਟ ਬੰਦ ਨਾ ਕਰੀ, ਤੇ ਹੀ ਬਿਕੇਮ ਈਗਲ ਸਕਾਊਟ। ਅੱਛਾ, ਆਹ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਜਿਹੜੀ ਮੈਨੂੰ ਯਾਦ ਆ ਗਈ। 75% of the incoming class, Air Force, Army, Navy, plus ਜਿਹੜੀ ਬਾਕੀ ਦੋ ਅਕੈਡਮੀ ਹੈਗੀਆਂ ਮਰੀਨਸ ਦੀਆਂ, ਤੇ not US Marines, the Merchant Marine, and ਜਿਹੜੀ US Coast Guard ਦੀ 75% ਇਨਕਮਿੰਗ ਕਲਾਸ ਮੁੰਡੇ ਤੇ ਕੁੜੀਆਂ, ਉਹਨਾਂ ਨੇ ਈਗਲ ਸਕਾਊਟ ਹਾਈਐਸਟ ਜਿਹੜਾ ਅਵਾਰਡ ਹੈ ਸਕਾਊਟਿੰਗ 'ਚ ਉਹ ਹਾਸਲ ਕੀਤਾ ਹੋਇਆ। ਇਹ ਸੋਚੋ, ਦਾ ਮਤਲਬ ਹੈ ਜੇ 1100 ਬੱਚਾ ਆ ਰਿਹਾ ਅੰਦਰ, ਉਹਨਾਂ 'ਚੋਂ 750-800 ਬੱਚੇ ਕੋ ਸਕਾਊਟਿੰਗ ਕੀਤੀ ਹੋਈ ਹੈ। ਸਕਾਊਟਿੰਗ 'ਚ ਕੀ ਹੈ? ਲੀਡਰਸ਼ਿਪ ਸਕਿੱਲ ਸਿਖਾਈਆਂ ਜਾ ਰਹੀਆਂ ਛੋਟੇ ਬੱਚਿਆਂ ਨੂੰ, ਵੈਰੀ ਯੰਗ ਏਜ। ਅੱਛਾ, ਇਹ ਹੁਣ ਜੇ ਸਿੱਖਾਂ ਨੇ ਆਉਣਾ ਹੈ, ਤੇ ਮੇਰੀ ਪਹਿਲੀ ਰეკਮੈਂਡੇਸ਼ਨ ਹੈ ਵੀ ਤੁਸੀਂ ਪਹਿਲਾਂ ਆਪਣੇ ਬੱਚਿਆਂ ਨੂੰ ਸਕਾਊਟ 'ਚ ਵਾੜੋ, ਕਿਉਂਕਿ ਤੁਹਾਡੇ 'ਚ ਉਹ ਇੱਕ ਸਟੈਪ ਅਪ ਹੋ ਜਾਊਗਾ, ਇੱਕ ਤੁਹਾਡੇ ਕੋਲ ਅਹੁਦਾ ਹੋ ਜਾਊਗਾ, ਜਦ ਤੁਸੀਂ ਕਹਿ ਸਕਦੇ ਮੈਂ ਸਕਾਊਟ ਵੀ ਹਾਂ। ਜੇ ਸਕਾਊਟ ਹੋ ਤੇ ਤੁਹਾਡੀ ਐਪਲੀਕੇਸ਼ਨ ਦੇ ਚਾਂਸਸ ਵੇਖਣ ਦੇ, ਇੱਕ ਕਲਚਰ ਦਾ ਉਹਨਾਂ ਦਾ ਪਤਾ ਲੱਗਣ ਲੱਗ ਜਾਂਦਾ ਵੀ ਇਹ ਇਦਾਂ ਵਿਚਰਦੇ ਆ, ਇਦਾਂ ਰਹਿੰਦੇ ਆ। ਬਿਲਕੁਲ। ਅੱਛਾ, ਨਾਲ ਹੀ ਉਹਦੇ ਵਿੱਚ ਜਿਹੜੇ ਗੁਣ ਨੇ ਉਸ ਬੱਚੇ ਦੇ ਵਿੱਚ, ਖਾਸ ਕਰਕੇ ਚਿਰਾਗ ਦੀ ਗੱਲ ਕਰ ਰਹੇ ਤੁਸੀਂ, ਉਹ ਮਾਂ ਪਿਓ ਦੇ ਨੇ ਚੰਗੇ ਨੇ, ਤੇ ਮਾਂ ਪਿਓ ਨੇ ਚੰਗੀਆਂ ਚੀਜ਼ਾਂ ਸਿਖਾਈਆਂ ਉਹਨੂੰ ਐਜ਼ ਵੈਰੀ ਗੁੱਡ ਪੇਰੈਂਟਸ, ਤੇ ਉਸ ਬੱਚੇ 'ਚ ਵੈਸੇ ਵੀ ਗੁਣ ਚੰਗੇ ਨੇ ਕਿਉਂਕਿ ਮਾਂ ਪਿਓ ਨੇ ਉਹਨੂੰ ਉੱਦਾਂ ਬ੍ਰਿੰਗ ਅਪ ਕੀਤਾ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਕਿਤੇ ਸਕਾਊਟਿੰਗ ਤੇ ਗਿਆ, ਤੇ ਉਹਦੇ ਨਾਲ ਬੱਚੇ ਉਹਦੀ ਆਪਣੀ ਉਮਰ ਤੋਂ ਥੋੜੇ ਛੋਟੇ ਬੱਚੇ ਸੀ, ਤੇ ਉਹਦੇ ਆਪਣੇ ਹਾਣ ਦੇ ਮੁੰਡੇ ਵੀ ਸੀ, ਤੇ ਉਹ ਸਕਾਊਟਿੰਗ ਟ੍ਰਿਪ ਸੀ ਵੀਕਐਂਡ ਦੀ, ਤੇ ਮੁੰਡਿਆਂ ਨੇ ਡਿਸਾਈਡ ਕਰ ਲਿਆ ਸ਼ਾਮ ਨੂੰ, ਜਿਹੜੇ ਉਹਦੇ ਆਪਣੇ ਹਾਣ ਦੇ ਮੁੰਡੇ, ਅਸੀਂ ਸਵਿਮਿੰਗ ਕਰਨ ਜਾਣਾ। ਸਾਰੇ ਭੱਜ ਗਏ ਸਵਿਮਿੰਗ ਕਰਨ, ਜਿਹੜੇ ਛੋਟੇ ਬੱਚਿਆਂ ਨੂੰ ਕੈਬਨ 'ਚ ਹੀ ਛੱਡਤਾ। ਇਹ ਸਵਿਮਿੰਗ ਤੇ ਕੱਲਾ ਗਿਆ ਨਹੀਂ, ਨਾ ਇਹਨਾਂ ਨੂੰ ਕਿਸੇ ਨੇ ਕਿਹਾ, ਇਹ ਵਾਪਸ ਰਿਹਾ, ਤੇ ਉਹ ਜਿਹੜੇ 8-10 ਜਿੰਨੇ ਵੀ ਬੱਚੇ ਸੀ ਇਹਦੀ ਉਮਰ ਤੋਂ ਘੱਟ, ਉਹਨਾਂ ਦੇ ਧਿਆਨ ਰੱਖਣ ਵਾਸਤੇ ਇਹ ਸਵਿਮਿੰਗ ਨਹੀਂ ਕਰਨ ਗਿਆ। ਹਾਲਾਂਕਿ ਇਹਨੂੰ ਸਵਿਮਿੰਗ ਦਾ ਬਹੁਤ ਸ਼ੌਕ ਹੈ, ਤੇ ਇਹ ਬੜਾ ਚੰਗਾ ਵਾਟਰ ਪੋਲੋ ਪਲੇਅਰ ਵੀ ਹੈ। ਪਾਣੀ ਦੇ ਵਿੱਚ ਤੈਰਦੇ ਹੋ, ਨਾਲ ਪੋਲੋ ਖੇਡਦੇ ਹੋ, ਸਕੀਮਿੰਗ ਕਰਦਾ ਹੈ, ਫਲਾਈ ਫਿਸ਼ਿੰਗ ਕਰਦਾ, ਹੋਰ ਬੜੇ ਸੋਹਣੇ ਸ਼ੌਕ, ਟਾਈਕਵਾਂਡੋ ਵੀ ਕਰਦਾ ਹੈ, ਹੋਰ ਵੀ ਕਈ ਕੁਝ ਨਹੀਂ ਕਰਦਾ। ਛੋਟਾ ਭਰਾ ਇਸ ਤੋਂ ਵੀ ਤਗੜਾ, ਉਹਦੇ ਨੈਸ਼ਨਲ ਟਾਈਕਵਾਂਡੋ ਕਰ ਰਿਹਾ, ਪਿਛਲੇ ਹਫਤੇ ਹੁਣੇ ਹੋ ਗਿਆ ਫਲੋਰੀਡਾ। ਲੇਕਿਨ ਇਸ ਬੱਚੇ 'ਚ ਗੁਣ ਮੈਂ ਦੱਸ ਰਿਹਾ ਕਿ ਬਿਨਾਂ ਕਿਸੇ ਨੂੰ ਦੱਸੇ ਆਪ ਉਸ ਬੱਚਿਆਂ ਦੀ ਹਿਫਾਜ਼ਤ ਵਾਸਤੇ ਇਹ ਪਿੱਛੇ ਰੱਖਿਆ, ਬਹਿ ਗਿਆ ਪਿੱਛੇ। ਇਹ ਸਿਰਫ ਅਡਲਟਸ ਨੇ ਬਾਅਦ 'ਚ ਨੋਟ ਕੀਤਾ, ਲੇਕਿਨ ਇਹਦੇ ਨਾਲ ਦੇ ਹਾਣ ਨੂੰ ਬਿਲਕੁਲ ਨਹੀਂ ਸੀ ਪਤਾ। ਇਹਨੂੰ ਕਹਿੰਦੇ ਲੀਡਰਸ਼ਿਪ ਸਕਿੱਲਸ, ਵੀ ਤੁਸੀਂ ਰਿਸਪੌਂਸਿਬਲ ਹੋ, ਤੁਹਾਨੂੰ ਕਿਸੇ ਨੇ ਦੱਸਿਆ ਨਹੀਂ, ਪਰ ਤੁਸੀਂ ਆਪ ਇੱਕ 16-17 ਸਾਲ ਦਾ ਬੱਚਾ ਕਹਿੰਦਾ ਵੀ ਮੈਂ ਰਿਸਪੌਂਸਿਬਲ ਹੈ, ਮੈਨੂੰ ਕਿਸੇ ਨੇ ਕਿਹਾ ਨਹੀਂ, ਪਰ ਇਹ ਠੀਕ ਨਹੀਂ ਹੈਗਾ, ਛੋਟੇ ਆ ਵੀ ਧਿਆਨ ਰੱਖਣਾ। ਰਾਈਟ, ਇਹ ਛੋਟੀ-ਛੋਟੀਆਂ ਗੱਲਾਂ ਬਹੁਤ ਅਹਿਮ ਦਿੰਦੀਆਂ ਨੇ, ਜਿਹੜੀਆਂ ਨੋਟ ਕੀਤੀਆਂ ਜਾਣ, ਤੇ ਸਕਾਊਟਸ 'ਚ ਸਿੱਖਿਆ ਹੋਣਾ, ਸਕਾਊਟਸ 'ਚ ਸਿੱਖਦੇ ਹੋਏ ਗੱਲਾਂ। ਅੱਛਾ, ਜੇ ਹੁਣ ਇਹ ਗੱਲਾਂ ਤੁਸੀਂ ਇਹਦਾ ਸਿੱਖ ਰਹੇ ਹੋ, ਤੇ ਇਹ ਗੱਲਾਂ ਜਦੋਂ ਹੌਲੀ-ਹੌਲੀ ਜਿਹੜਾ ਬੰਦਾ ਐਡਮਿਸ਼ਨ ਤੇ ਆਫਿਸ ਤੇ ਉਹਨੂੰ ਦੱਸਿਆ ਜਾਵੇ, ਉਹਨੇ ਸਾਰੀ ਛੋਟੀ-ਛੋਟੀ ਗੱਲਾਂ ਨੋਟ ਕਰ ਲੈਣੀਆਂ ਨੇ, ਕਿ ਜੇ ਬੰਦੇ 'ਚ ਆਲਰੇਡੀ ਇਹ ਗੁਣ ਨੇ, ਤੇ ਜਿਹੜਾ ਫੌਜ 'ਚ ਹੈ ਕੀ ਹੈ, ਫੌਜ ਦਾ ਕੱਲਾ ਟੀਮ ਵਰਕ ਹੈ। ਆਈਵ ਗॉट ਯੂਰ ਬੈਕ, ਤੁਸੀਂ ਤੁਹਾਡੀ ਜਾਨ ਜੇ ਜਾਨ ਨਹੀਂ ਜਾਂਦੀ, ਮੈਂ ਤੁਹਾਡੇ ਨਾਲ ਖਲੋਤਾ ਹੋਇਆ। ਤੇ ਜੇ ਛੋਟੀ ਉਮਰ 'ਚ ਬੱਚੇ ਨੂੰ ਪਤਾ ਲੱਗ ਜਾਏ ਮੈਂ ਕਿਸੇ ਦੀ ਹਿਫਾਜ਼ਤ ਕਰ ਰਿਹਾ, ਉਹਨਾਂ ਨੂੰ ਉਹੋ ਜਿਹਾ ਬੰਦਾ ਪਹਿਲਾਂ ਹੀ ਚਾਹੀਦਾ, ਜਿਹਨੂੰ ਹੋਰ ਦੇਸ਼ੀ ਕਰ ਸਕਦੇ ਨੇ, ਪਰ ਪਹਿਲਾਂ ਤਿਆਰ ਹੈ ਆਲਰੇਡੀ। ਸੋ ਇਹ ਬੜੀ ਕ੍ਰਿਟੀਕਲ ਸਕਿੱਲਸ ਨੇ, ਜਿਹੜੀਆਂ ਤੁਸੀਂ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਸਿਖਾ ਸਕਦੇ ਹੋ ਥਰੂ ਸਕਾਊਟਿੰਗ। ਤੇ ਜੇ ਮਾਂ ਪਿਓ ਆਪ ਹੀ ਬਹੁਤ ਸਿਆਣੇ ਨੇ, ਤੁਸੀਂ ਸਿਖਾਓ ਇਹਨਾਂ ਨਾਲ ਗੱਲਾਂ, ਤਾਂ ਕਿ ਉਹ ਐਕਚੁਅਲੀ ਪ੍ਰੈਕਟਿਸ ਕਰਨ ਇਹਨੂੰ। ਜੇ ਪ੍ਰੈਕਟਿਸ ਕਰਨਗੇ, ਉਹਦਾ ਐਵੀਡੈਂਸ ਚਾਹੀਦਾ। ਜੇ ਐਵੀਡੈਂਸ ਆ ਜੂ ਐਂਡ ਤੁਹਾਡੇ ਗ੍ਰੇਡ ਚੰਗੇ ਨੇ, ਤੁਹਾਡਾ ਬਾਈ ਦ ਵੇ ਸੈਟ ਸਕੋਰ ਤੁਹਾਡਾ 1400 ਤੋਂ ਉੱਤੇ ਚਾਹੀਦਾ, ਮਿਨੀਮਮ 1400 ਤੋਂ ਉੱਤੇ ਚਾਹੀਦਾ, ਤੇ ਤੁਹਾਡਾ ਜੀਪੀਏ ਵੀ ਜਿੰਨਾ ਚੰਗਾ ਓਨਾ ਵਧੀਆ, 3 ਜਿੰਨਾ ਵੱਧ ਓਨਾ ਹੀ ਘੱਟ। ਹਾਂਜੀ, ਤੇ ਪਲੱਸ ਸਾਰੀਆਂ ਤੁਹਾਡੀਆਂ ਹੋਰ ਸਕਿੱਲਸ ਚਾਹੀਦੀਆਂ ਨੇ। ਫੇਰ ਕਿਉਂਕਿ ਇਹੋ ਜਿਹੀਆਂ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਸਕਿੱਲਸ, ਇਹ 14-15 ਹਜ਼ਾਰ ਬੱਚੇ ਅਪਲਾਈ ਕਰ ਰਹੇ ਨੇ ਐਟ ਵਨ ਟਾਈਮ, ਤੁਹਾਡੇ 1100 ਪਿਕ ਹੋ ਰਹੇ ਨੇ। ਸੋ ਬੜਾ ਕੰਪੀਟੀਟਿਵ ਹੈਗਾ, ਬਟ ਜਿਹੜਾ ਬੰਦਾ ਫਿਰ ਜਿਹਦੀ who shines that person gets picked. ਸੋ ਬਿਲਕੁਲ ਬਿਲਕੁਲ। ਸੋ ਆਪਾਂ ਇੱਦਾਂ ਦੇ ਜਿਹੜੇ ਨੌਜਵਾਨ, ਇੱਦਾਂ ਦੇ ਜਿਹੜੇ ਬੱਚੇ ਆ, ਉਹਨਾਂ ਤੋਂ ਸਿੱਖੀਏ, ਉਹਨਾਂ ਨੂੰ ਆਪਣੇ ਬੱਚਿਆਂ ਦੇ ਆਈਡੀਅਲ ਜਿਹੜੇ ਆ ਉਹ ਬਣਾਈਏ, ਉਹ ਇਹਨਾਂ ਤੋਂ ਇੰਸਪੀਰੇਸ਼ਨ ਲੈਣ, ਮੋਟੀਵੇਟ ਹੋਣ, ਤੇ ਇੱਦਾਂ ਦੇ ਰਾਹਾਂ ਦੇ ਉੱਤੇ ਜਿਹੜੇ ਉਹ ਚੱਲਣ, ਜਿਸ ਦੇ ਵਿੱਚ ਜਿੱਥੇ ਉਹ ਇਕੱਲਾ ਆਪਣੇ ਪਰਿਵਾਰ ਦਾ, ਕੌਮ ਦਾ ਤੇ ਮੁਲਕ ਦਾ ਜਿਹੜਾ ਨਾਮ ਆ ਉਹ ਰੌਸ਼ਨ ਜਿਹੜਾ ਉਹ ਕਰਨ, ਤੇ ਇੱਕ ਵਧੀਆ ਕੌਨਫੀਡੈਂਟ
ਤੇ ਬੜੀ ਰਿਸਪੈਕਟਡ ਲਾਈਫ ਜਿਹੜੀ ਆ ਉਹ ਇਸ ਦੇ ਨਾਲ ਜੀ ਸਕਦੇ ਆ। ਸੋ ਜੇ ਤੁਹਾਡੇ ਵੀ ਬੱਚਿਆਂ ਦੇ ਵਿੱਚ ਇੰਟਰਸਟ ਹੈ ਜਾਂ ਤੁਹਾਡੇ ਇੰਟਰਸਟ ਆ ਤਾਂ ਤੁਸੀਂ ਜਿਹੜੇ ਕਵਨੀਤ ਸਿੰਘ ਹੁਣਾਂ ਦੇ ਨਾਲ ਕੰਟੈਕਟ ਕਰ ਲਓ, ਅਮਰੀਕਨ ਸਿੱਖ ਕਾਉਂਸਲ ਵਾਲਿਆਂ ਦੇ ਨਾਲ contact@americansikhcouncil.org ਤੇ ਈਮੇਲ ਕਰ ਲਿਓ, ਤੇ ਜਾਂ ਜਿਹੜਾ ਇਹਨਾਂ ਨੇ ਨੰਬਰ ਦਿੱਤਾ ਸੀਗਾ 607 269 74 54 607 269 7454 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕਰਿਓ। ਤੇ ਕਵਨੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਅੱਜ ਦੇ ਇਸ ਗੱਲਬਾਤ ਦੇ ਲਈ, ਤੇ ਤੁਸੀਂ ਜਿਹੜੀਆਂ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਤੁਹਾਡੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।